ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤੇ ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਆਪਣੀ ਸਿਹਤ ਨੂੰ ਠੀਕ ਰੱਖਣ ਦੇ ਲਈ ਗੱਲਾਂ ਬਾਤਾਂ ਕਰਦੇ ਹਾਂ। ਘਰ ਦੇ ਵਿੱਚ ਪਈਆਂ ਹੋਈਆਂ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਜਿਨ੍ਹਾਂ ਨੂੰ ਲੈ ਕੇ ਤੁਹਾਡੀਆਂ ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਆ ਉਹ ਵੀ ਦੂਰ ਹੁੰਦੀਆਂ ਆ। ਉਹਨਾਂ ਨੂੰ ਵਰਤਣਾ ਕਿਵੇਂ ਆ ਉਹਨਾਂ ਦੀਆਂ ਗੱਲਾਂ ਕਰਦੇ ਹਾਂ। ਅਯੁਰਵੈਦਿਕ ਤਰੀਕੇ ਦੇ ਨਾਲ ਚੀਜ਼ਾਂ ਜਿਹੜੀਆਂ ਲੈਣੀਆਂ ਆ, ਕਿਹੜੀ ਤੁਹਾਨੂੰ ਬਿਮਾਰੀ ਆ ਉਹਦੇ ਬਾਰੇ ਗੱਲਾਂ ਬਾਤਾਂ ਹੁੰਦੀਆਂ ਆ। ਅਯੁਰਵੈਦਿਕ ਦਾ ਤਰੀਕਾ ਅੱਜ ਨਹੀਂ ਹੋਇਆ, ਬਹੁਤ ਪੁਰਾਣਾ ਆ, ਪਰ ਸਾਡੇ ਕੋਲ ਮੈਡੀਕਲ ਡਾਕਟਰ ਕੋਈ ਨਹੀਂ ਹੁੰਦਾ ਜਿਹੜਾ ਤੁਹਾਡੀ ਨਬਜ਼ ਦੇਖ ਕੇ ਦੱਸ ਦੇਵੇ। ਹਾਂ, ਤੁਸੀਂ ਡਾਕਟਰ ਤੋਂ ਪੁੱਛ ਸਕਦੇ ਤੁਹਾਨੂੰ ਬਿਮਾਰੀ ਕੀ ਆ, ਬਿਮਾਰੀ ਦਾ ਇਲਾਜ ਪੁੱਛ ਸਕਦੇ ਹਾਂ, ਅਤੇ ਉਹ ਜਿਹੜੀਆਂ ਕੋਈ ਨਾ ਕੋਈ ਚੀਜ਼ ਦੱਸ ਦਿੰਦਾ ਆ। ਜੇ ਕੋਈ ਤੁਹਾਨੂੰ ਕੋਈ ਬੜੀ ਸੀਰੀਅਸ ਬਿਮਾਰੀ ਹੈਗੀ ਆ ਤਾਂ ਤੁਸੀਂ ਡਾਕਟਰ ਦੀ ਸਲਾਹ ਲਓ। ਇਹ ਤਾਂ ਜਿਹੜਾ ਛੋਟਾ ਮੋਟਾ ਤੁਹਾਨੂੰ ਕੋਈ ਨਾ ਕੋਈ ਪ੍ਰੋਬਲਮ ਹੈਗੀ ਆ ਉਹਦੇ ਤੋਂ ਤੁਸੀਂ ਆਪਣਾ ਸੂਤ ਰੱਖ ਸਕਦੇ ਹਾਂ। ਚੀਜ਼ ਜਿਹੜੀ ਦੱਸੀ ਜਾਂਦੀ ਆ ਉਹਨੂੰ ਥੋੜ੍ਹੀ ਤੋਂ ਸ਼ੁਰੂ ਕਰੋ, ਕਿਉਂਕਿ ਇੱਥੇ ਕੋਈ ਮਿਲੀਗ੍ਰਾਮਾਂ ਦੇ ਨਾਲ ਆਪਾਂ ਨੂੰ ਪਤਾ ਨਹੀਂ ਹੁੰਦਾ ਕਿ ਕਿੰਨੇ ਮਿਲੀਗ੍ਰਾਮ ਆ। ਸ਼ੀਸ਼ੀਆਂ 'ਤੇ ਬਸ ਉਹੀ ਲਿਖਿਆ ਹੁੰਦਾ, ਕੋਈ ਗੋਲੀ ਵੱਡੀ ਆ ਕੋਈ ਛੋਟੀ ਆ ਅਤੇ ਕਿਹੜੀ ਬਿਮਾਰੀ ਤੋਂ ਆ। ਬਹੁਤ ਸਾਰੀਆਂ ਇਹਨਾਂ ਦਵਾਈਆਂ ਦੇ ਵਿੱਚ ਵੀ ਇਹ ਚੀਜ਼ਾਂ ਪੈਂਦੀਆਂ ਆ। ਸੋ ਉਹਦੇ ਬਾਰੇ ਸਾਨੂੰ ਅੱਜ ਤਾਂ ਖੁੱਲ੍ਹ ਕੇ ਉਹ ਨਹੀਂ ਦੱਸ ਸਕਦੇ, ਪਰ ਪੈਂਦੀਆਂ ਆ ਉਹ ਚੀਜ਼ਾਂ। ਪਰ ਤੁਸੀਂ ਉਹਨਾਂ ਨੂੰ ਸਿੱਧੀਆਂ ਹੀ ਆ ਜਿਹੜੀਆਂ ਰਲਾ ਕੇ ਲੈਣ ਨੂੰ ਦੱਸਿਆ ਜਾਂਦਾ ਆ ਉਹ ਲੈ ਸਕਦੇ ਆ। ਉਹ ਕੋਈ ਇੱਦਾਂ ਹਾਨੀਕਾਰਕ ਨਹੀਂ ਹੁੰਦੀਆਂ। ਇਹ ਜ਼ਰੂਰ ਆ ਤੁਹਾਨੂੰ ਬਾਏ ਗਰਮੀ ਹੋ ਸਕਦੀ ਆ ਜਾਂ ਤੁਹਾਨੂੰ ਕਿਸੇ ਚੀਜ਼ ਤੋਂ ਐਲਰਜੀ ਆ ਅਤੇ ਫਿਰ ਤੁਸੀਂ ਨਹੀਂ ਲੈਣੀ ਹੈਗੀ। ਜੇ ਲੱਗਦਾ ਆ ਵੀ ਤੁਹਾਨੂੰ ਪਤਾ ਹੀ ਨਹੀਂ ਐਲਰਜੀ ਆ, ਜੇ ਲੈ ਕੇ ਕਿਸੇ ਚੀਜ਼ ਤੋਂ ਤੁਹਾਨੂੰ ਲੱਗਦਾ ਆ ਕਿ ਇਹ ਮੈਨੂੰ ਠੀਕ ਨਹੀਂ ਤਾਂ ਉਹਨੂੰ ਤੁਰੰਤ ਬੰਦ ਕਰ ਦਿਓ। ਥੋੜ੍ਹੀ ਲੈਣ ਤੋਂ ਸ਼ੁਰੂ ਕਰੋ, ਬਹੁਤ ਥੋੜ੍ਹੀ ਲੈਣੀ ਆ। ਸੋ ਇੱਕ ਵਾਰ ਫਿਰ ਦੱਸੀਏ, ਕੋਈ ਡਾਕਟਰ ਨਹੀਂ ਹੈਗਾ, ਸਿਰਫ ਅਤੇ ਸਿਰਫ ਸਾਡੇ ਸਰੋਤੇ ਹੀ ਮਰੀਜ਼ ਆ ਅਤੇ ਸਰੋਤੇ ਸਾਡੇ ਡਾਕਟਰ ਹੁੰਦੇ ਆ। ਤੁਸੀਂ ਪਲੀਜ਼ ਫੀਡਬੈਕ ਜ਼ਰੂਰ ਦੇਣੀ ਆ ਕਿ ਜਿਹੜੀਆਂ ਚੀਜ਼ਾਂ ਲੈਂਦੇ ਆ ਉਹਨਾਂ ਤੋਂ ਤੁਹਾਨੂੰ ਕਿਹੜੀ ਬਿਮਾਰੀ ਤੋਂ ਆਰਾਮ ਆਇਆ ਆ, ਉਹ ਪਲੀਜ਼ ਜ਼ਰੂਰ ਤੁਸੀਂ ਸ਼ੇਅਰ ਕਰ ਲੈਣੀ ਆ। 408 272 5200 ਸਟੂਡੀਓ ਦਾ ਫੋਨ ਨੰਬਰ ਆ। 5:30 ਵਜੇ ਤੱਕ ਇਹ ਪ੍ਰੋਗਰਾਮ ਚੱਲਣਾ ਹੈ ਜਿਸ ਦੇ ਵਿੱਚ ਤੁਸੀਂ ਕਾਲ ਕਰ ਸਕਦੇ ਆ। ਸੋ ਕਾਲ ਕਰਕੇ ਆਪਣਾ ਕੁਛ ਵੀ ਦੱਸ ਸਕਦੇ ਹਾਂ, ਪੁੱਛ ਸਕਦੇ ਹਾਂ, ਅਤੇ ਚੱਲਦੇ ਹਾਂ ਅਸੀਂ ਤੁਹਾਡੀਆਂ ਕਾਲਾਂ ਵੱਲ। ਬਹਾਦਰ ਸਿੰਘ ਜੀ ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਆਪਣੇ ਭੈਣ ਜੀ, ਇਹ ਪਿਛਲੇ ਮੰਗਲਵਾਰ ਇੱਕ ਵੀਰ ਨੇ ਦੱਸਿਆ ਸੀਗਾ ਰੀਹ ਬਾਰੇ। ਫਗਵਾੜੇ ਦੇ ਲਾਗੇ ਕੋਈ ਬੰਦਾ ਆ ਅਤੇ ਉਹਦੇ ਨਾਲ ਉਹ ਬੰਦਾ ਠੀਕ ਕਰ ਦਿੰਦਾ। ਇੱਥੇ ਡਾਕਟਰ ਤੋਂ ਕਰਾਇਆ ਇਲਾਜ, ਕੋਈ ਠੀਕ ਨਹੀਂ ਹੋਇਆ ਹੈਗਾ। ਉਹਦਾ ਐਡਰੈਸ ਦਾ ਫੋਨ ਨੰਬਰ ਚਾਹੀਦਾ ਸੀ। ਠੀਕ ਹੈ ਜੀ, ਪੁੱਛ ਲੈਂਦੇ ਦੁਬਾਰਾ। ਹਾਂਜੀ ਹਾਂਜੀ, ਥੈਂਕ ਯੂ ਜੀ, ਥੈਂਕ ਯੂ। ਅਗਲੇ ਕਾਲਰ ਨੇ ਸਾਡੇ ਬਲਜੀਤ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਪਿਛਲੇ ਵੀਕ ਪੁੱਛਿਆ ਮੇਰੇ ਜਿੱਦਾਂ ਕੰਨਾਂ 'ਚ ਨਾ ਕਾਲੀ ਕਾਲੀ ਜੁੱਲੀ ਜਿਹੀ ਹੁੰਦੀ ਆ, ਜਿੱਦਾਂ ਨਾ ਮੈਂ ਦਵਾਈ ਖਾਂਦੀ ਠੀਕ ਰਹਿੰਦੀ, ਮੈਨੂੰ ਦਵਾਈ ਮਾੜੀ ਬਹੁਤ ਪੈਂਦੀ ਆ। ਜਿੱਦਾਂ ਮੈਨੂੰ ਮੇਰੇ ਕੈਂਸਰ ਦੀ ਸਰਦੀ ਹੋਈ ਹੈ ਅਤੇ ਮੈਨੂੰ ਗਰਮ ਚੀਜ਼ਾਂ ਠੀਕ ਨਹੀਂ ਪੈਂਦੀਆਂ ਅਤੇ ਮੇਰੇ ਦੁਬਾਰਾ ਫਿਰ ਹੱਟ ਕੇ ਦੁਬਾਰਾ ਫਿਰ 2 ਵੀਕਾਂ ਫਿਰ ਹੋ ਜਾਂਦਾ ਆ। ਉੱਦਾਂ ਕੰਨ ਮੇਰੇ ਖੜ ਵੱਜਦਾ ਆ। ਇਹਦੇ ਬਾਰੇ ਤੂੰ ਪਤਾ ਹੋ ਜ਼ਰੂਰ ਦੱਸਿਓ ਪਲੀਜ਼, ਕਿ ਨਹੀਂ ਪਤਾ ਹੋਵੇ ਤਾਂ ਨਾ। ਠੀਕ ਹੈ ਜੀ, ਠੀਕ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਦੇਖੋ, ਕਈ ਚੀਜ਼ਾਂ ਦੇ ਸਾਈਡ ਇਫੈਕਟ ਹੁੰਦੇ ਆ। ਸਾਈਡ ਇਫੈਕਟ ਤਾਂ ਹੁਣ ਦੂਜੀਆਂ ਜਿਹੜੀਆਂ ਆਪਾਂ ਦਵਾਈਆਂ ਲੈ ਕੇ ਆਉਂਦੇ ਆ ਨਾ ਉਹਨਾਂ ਤੋਂ ਵੀ ਹੋ ਜਾਂਦੇ ਆ। ਸੋ ਉਹਨਾਂ ਦਵਾਈਆਂ ਤੋਂ ਛੁਟਕਾਰਾ ਪਾ ਸਕਦੇ ਆ ਤੁਸੀਂ ਆਪਣੇ ਆਪ। ਐ ਨਹੀਂ ਇੱਕਦਮ ਜਿਸ ਤਰ੍ਹਾਂ ਹੁਣ ਕਈਆਂ ਨੂੰ ਸ਼ੂਗਰ ਆ, ਬਲੱਡ ਪ੍ਰੈਸ਼ਰ ਆ, ਉਹਨਾਂ ਦੀਆਂ ਮਸ਼ੀਨਾਂ ਬਣੀਆਂ ਹੋਈਆਂ ਆ। ਸੋ ਉਹਨਾਂ ਮਸ਼ੀਨਾਂ ਦੇ ਰਾਹੀਂ ਤੁਸੀਂ ਚੈੱਕ ਕਰ ਸਕਦੇ ਆ ਕਿ ਜੇ ਤੁਸੀਂ ਆਪਣਾ ਕੋਈ ਦੇਸੀ ਇਲਾਜ ਕਰਦੇ ਆ। ਹੁਣ ਕਿੰਨੀ ਵਾਰ ਦੱਸ ਕੇ ਗਏ ਆ ਜਿਨ੍ਹਾਂ ਦੀ ਡਾਇਲਸਿਸ ਹੁੰਦਾ ਸੀਗਾ, ਉਹ ਡਾਇਲਸਿਸ ਤੋਂ ਉਤਰੇ ਆ, ਪਰ ਉਹ ਕੁਛ ਕਰਨਾ ਪਊਗਾ ਤੁਹਾਨੂੰ। ਐ ਨਹੀਂ ਸੁਣ ਕੇ ਨਹੀਂ ਆਰਾਮ ਆਉਣਾ ਕਿਸੇ ਨੂੰ। ਮੈਂ ਪਿਛਲੇ ਹਫ਼ਤੇ ਵੀ ਪੁੱਛਿਆ ਸੀਗਾ ਕਿ ਭਾਈ ਸਾਹਿਬ ਨੇ ਨੇ ਕੌਲੀ ਬਾਰੇ ਦੱਸਿਆ ਸੀਗਾ। ਕੌਲੀ ਦੀ ਫੀਡਬੈਕ ਆਈ ਆ ਕਿ ਜਿਹੜੇ ਲੋਕ ਕੌਲੀ 'ਤੇ ਬੈਠੇ ਆ ਉਹਨਾਂ ਨੂੰ ਬਹੁਤਿਆਂ ਨੂੰ ਆਰਾਮ ਆਇਆ ਆ। ਉਹਨਾਂ ਨੇ ਆਪਣੀ ਫੀਡਬੈਕ ਦਿੱਤੀ ਆ। ਪਰ ਕਈ ਲੋਕ ਜਿਹੜੇ ਉਹ ਹੈਗੇ ਆ ਉਹ ਕਰਕੇ ਨਹੀਂ ਦੇਖਦੇ, ਇਸ ਕਰਕੇ ਉਹ ਫੀਡਬੈਕ ਵੀ ਨਹੀਂ ਦਿੰਦੇ। ਜਵੈਣ ਵਾਲਾ ਦੱਸਿਆ ਸੀਗਾ, ਜਵੈਣ 'ਤੇ ਲੂਣ ਰਲਾ ਕੇ ਖਾਣਾ ਆ, ਉਹਦੀ ਵੀ ਫੀਡਬੈਕ ਆ ਕਿਸੇ ਨੇ ਨਹੀਂ ਦਿੱਤੀ ਕਿ ਕਿਸੇ ਨੇ ਕਰਕੇ ਦੇਖਿਆ ਵੀ ਆ। ਬਸ ਫਰਕ ਤਾਂ ਉਹਦੇ ਨਾਲ ਪੈਂਦਾ, ਕਈ ਬਿਮਾਰੀਆਂ ਤੋਂ ਪੈਂਦਾ ਆ। ਜੇ ਤੁਸੀਂ ਦੂਜਾ ਲੂਣ ਨਹੀਂ ਖਾਣਾ, ਉਹਦੇ ਵਿੱਚ ਕਾਲਾ ਲੂਣ ਪਾ ਲਓ, ਅਤੇ ਪਰ ਕਰਕੇ ਤਾਂ ਦੇਖੋ ਨਾ। ਜੇ ਤੁਸੀਂ ਕਰਕੇ ਦੇਖੋਗੇ ਹੋ ਸਕਦਾ ਤੁਹਾਨੂੰ ਆਰਾਮ ਆ ਜਾਏ। ਗੁਰਚਰਨ ਸਿੰਘ ਜੀ। ਹਾਂਜੀ, ਇਹ ਬਾਥਰੂਮ ਦੀ ਪ੍ਰੋਬਲਮ ਤੁਹਾਡੇ ਜਿੱਦਣ ਭੈਣ ਜੀ ਤੁਸੀਂ ਨਹੀਂ ਸੀਗੇ ਉਦੋਂ ਕਿਸੇ ਲੇਡੀ ਨੇ ਦੱਸਿਆ ਸੀਗਾ, ਅਤੇ ਮੈਨੂੰ ਦੁਬਾਰਾ ਫਿਰ ਫੋਨ ਕਰਿਓ ਜੇ ਮੈਨੂੰ ਪ੍ਰੋਬਲਮ ਹੈ ਇਹਦੀ ਚੀਜ਼ ਦੀ। ਠੀਕ ਆ, ਜ਼ਿਆਦਾ ਆਉਂਦਾ? ਹਾਂਜੀ, ਠੀਕ ਹੈ ਜੀ, ਠੀਕ ਆ। ਆਪਾਂ ਪੁੱਛ ਲੈਂਦੇ ਹਾਂ ਜੀ। ਅਗਲੇ ਕਾਲਰ ਨੇ ਸਾਡੇ ਪਲਵਿੰਦਰ। ਤੁਹਾਡੀ ਲਾਈਨ ਕੱਟੀ ਗਈ ਆ ਜੀ, ਦੁਬਾਰਾ ਤੁਸੀਂ ਕਾਲ ਕਰ ਸਕਦੇ ਆ।
4082725200 ਸਟੂਡੀਓ ਦਾ ਫੋਨ ਨੰਬਰ ਆ। ਅਮਰਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਹਾਂਜੀ ਹਾਂਜੀ, ਮੇਰੇ 2 ਕੁਐਸਚਨ ਸੀਗੇ। ਇੱਕ ਤਾਂ ਮੇਰੀ ਵਾਈਫ ਹੈਗੀ ਆ 45 ਦੀ ਏਜ ਆ, ਉਹਦਾ ਗੋਡੇ ਤਾਂ ਥੋੜੇ ਦੁਖਦੇ ਆ, ਪਰ ਗੋਡਿਆਂ ਤੋਂ ਥੱਲੇ ਜਿਹੜੀਆਂ ਪਿੰਨੀਆਂ ਆ ਉਹ ਬਹੁਤ ਜ਼ਿਆਦਾ ਦਰਦ ਕਰਦੀਆਂ। ਰਾਤ ਨੂੰ ਸੌਣ ਵੇਲੇ ਤਾਂ ਬਹੁਤਾ ਜ਼ਿਆਦਾ ਕਰਦੀਆਂ, ਤੁਰੇ ਫਿਰਦੇ ਤੇ ਘੱਟ ਕਰਦੀਆਂ। ਗੋਡੇ ਦੁਖਦੇ ਆ ਤੇ ਪਿੰਨੀਆਂ ਜ਼ਿਆਦਾ ਦੁਖਦੀਆਂ। ਗੋਡੇ ਤਾਂ ਨਾਰਮਲ ਦੁਖਦੇ ਆ, ਥੋੜੇ ਥੋੜੇ ਦੁਖਦੇ ਆ, ਪਰ ਪਿੰਨੀਆਂ ਬਹੁਤ ਜ਼ਿਆਦਾ ਦਰਦ ਕਰਦੀਆਂ ਜਦੋਂ ਸੌਂਦੀ ਹੈ, ਬਹੁਤ ਠੀਕ ਹੈ ਜੀ, ਠੀਕ ਹੈ। ਹਾਂਜੀ, ਇੱਕ ਦੂਜੀ ਪ੍ਰੋਬਲਮ ਹੈਗੀ ਆ ਮੇਰੀ, ਤੇ ਉਹ ਹੈਗੀ ਆ ਜਦ ਮੈਂ ਵੈਕਸੀਨ ਲਵਾਈ ਆ ਜਾਂ ਦੂਜੀ, ਉਹ 2.5 ਮਹੀਨੇ ਹੋ ਗਏ, ਤੇ ਉਦੋਂ ਮੇਰੀ ਜੀਭ ਦੇ ਉੱਪਰ ਜੰਮਣ ਲੱਗ ਪਿਆ। ਜੋ ਵੀ ਖਾਣਾ ਜਾ ਕੇ ਜੰਮਦਾ ਮੈਂ ਉਹ ਨਾਲ ਲਾਉਣਾ ਹੁੰਦਾ, 5-7 ਵਾਰੀ ਦਿਹਾੜੀ ਉਹ ਚ ਕਰਦਾ। ਅੱਛਾ, ਤੇ ਉਹ ਇਦਾਂ ਮੂੰਹ ਬੇਸਵਾਦਾ ਹੀ ਹੋ ਗਿਆ, ਬਿਲਕੁਲ ਹੀ ਬੇਸਵਾਦਾ ਰਹਿੰਦਾ ਹਰ ਟਾਈਮ। ਜਦੋਂ ਮਾੜਾ ਜਿਹਾ ਵੀ ਚੀਜ਼ ਖਾਣੀ ਆ ਉੱਤੇ ਚੰਗੀ ਪਰਤ ਜੰਮ ਜਾਂਦੀ ਹੈ ਮੋਟੀ। ਹੁਣ ਬੂਸਟਰ ਵੀ ਮੈਂ ਲਵਾਇਆ ਪਰ ਉਹ ਹੋਈ ਹੈ। ਠੀਕ ਹੈ। ਹਾਂਜੀ, ਇਹਦੇ ਬਾਰੇ ਕਿਸੇ ਨੂੰ ਵੀ ਕੋਈ ਹੋਈ ਹੋਵੇ ਜਾਂ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਿਓ। ਠੀਕ ਹੈ ਜੀ, ਠੀਕ ਹੈ। ਹਾਂਜੀ, ਥੈਂਕ ਯੂ ਭੈਣ ਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਹੈ ਜੀ। ਤੇ ਜਿਹੜੀਆਂ ਚੀਜ਼ਾਂ ਪੁੱਛੀਆਂ ਜਾਂਦੀਆਂ ਹੁੰਦੀਆਂ ਨਾ, ਪਲੀਜ਼ ਉਹਨਾਂ ਨੂੰ ਦੱਸ ਜ਼ਰੂਰ ਦਿਆ ਕਰੋ ਕਿ ਜੇ ਕਿਸੇ ਨੂੰ ਪਤਾ ਆ ਤੇ ਜ਼ਰੂਰ ਸ਼ੇਅਰ ਕਰ ਲਿਆ ਕਰੋ। ਬੂਸਟਰ ਤੋਂ ਬਾਅਦ ਕਿਸੇ ਨਾ ਕੋਈ ਕਈਆਂ ਨੂੰ ਬਹੁਤਿਆਂ ਨੂੰ ਹੋਈ ਨਹੀਂ ਗੀ, ਪਰ ਜਿਨ੍ਹਾਂ ਨੂੰ ਹੋਈ ਆ ਕੋਈ ਨਾ ਕੋਈ ਸਾਈਡ 'ਤੇ ਕੋਈ ਨਾ ਕੋਈ ਚੀਜ਼ ਉਹਨਾਂ ਨੂੰ ਹੋਈ ਆ, ਉਹਦੇ ਲਈ ਤੁਸੀਂ ਕੁਛ ਨਹੀਂ ਕਰ ਸਕਦੇ। ਉਹੀ ਆ, ਉਹਨਾਂ ਦੀ ਬੋਡੀ ਇੱਦਾਂ ਦੀ ਆ। ਸੋ ਉਹ ਤੁਸੀਂ ਸ਼ੇਅਰ ਕਰ ਸਕਦੇ ਆ। ਪਲਵਿੰਦਰ, ਹੈਲੋ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਹਾਂਜੀ, ਮੈਂ ਪੁੱਛਣਾ ਸੀਗਾ ਜੀ, ਆਪਣੇ ਮਿਹਦੇ 'ਚ ਜੇ ਗਰਮੀ ਹੋਵੇ ਉਹਦੀ ਖਾਤਰ ਕੀ ਲੈਣਾ ਚਾਹੀਦਾ, ਜੇ ਕਿਸੇ ਨੂੰ ਪਤਾ ਹੋਵੇ। ਮਿਹਦੇ 'ਚ ਗਰਮੀ ਹੈ। ਠੀਕ ਹੈ ਜੀ, ਹਾਂਜੀ, ਠੀਕ ਹੈ, ਠੀਕ ਹੈ, ਥੈਂਕ ਯੂ ਜੀ। ਮਿਹਦੇ 'ਚ ਗਰਮੀ ਕੱਢਣ ਲਈ ਬਹੁਤ ਵਾਰੀ ਦੱਸਿਆ ਵੀ ਗਿਆ, ਅਤੇ ਜ਼ਰੂਰ ਦੱਸਦਾ ਜੀ ਜੇ ਕਿਸੇ ਨੂੰ ਪਤਾ ਹੋਇਆ ਤੇ। ਹਰਦੇਵ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਜੀ ਕਿ ਜਿਹੜਾ ਮੁਸ਼ਕਪੂਰ ਦੀਆਂ ਗੋਲੀਆਂ ਉਹ 1 ਇੰਚ ਸਕੇਅਰ ਦੀਆਂ 2 ਮਿਲੀਆਂ, ਟਿੱਕੀਆਂ, ਹਾਂਜੀ। ਅੰਗਰੇਜ਼ੀ 'ਚ ਕੁਝ ਹੋਰ ਨਾਂ ਲਿਖਿਆ ਆਇਆ। ਉਹ ਕੋਈ ਨਹੀਂ, ਤੁਹਾਨੂੰ ਪਤਾ ਨਾ ਉਹ ਮੁਸ਼ਕਪੂਰ ਆ। ਅੱਛਾ ਜੀ, ਹਾਂਜੀ ਹਾਂਜੀ। ਕਿੰਨੇ ਕੁ ਤੇਲ 'ਚ ਪਾਉਣਾ? ਜੇ ਤਾਂ 2 ਟਿੱਕੀਆਂ ਹੀ ਆ ਜਾਂ ਉਹਦੇ ਵਿੱਚ 7-8 ਆ। ਹਾਂਜੀ, 2 ਆ ਜਾਂ 7-8 ਆ ਉਹਦੇ ਵਿੱਚ? 2 ਆ, ਬੜੀਆਂ 2 ਆ। ਹਾਂਜੀ ਹਾਂਜੀ, ਉਹ ਪੂਰੀ ਇੱਕ ਬੋਤਲ ਨਹੀਂ ਹੁੰਦੀ ਹਾਂਜੀ, 5-6 ਇੰਚ ਦੀ, ਉਹ 'ਚ ਪਾ ਸਕਦੇ ਆ। ਅੱਛਾ ਜੀ, ਠੀਕ ਆ, ਠੀਕ ਹੈ ਜੀ। ਥੈਂਕ ਯੂ ਜੀ, ਥੈਂਕ ਯੂ। ਕੋਈ ਨਹੀਂ, ਤੁਸੀਂ ਪੰਜਾਬੀ ਵਾਲਾ ਅੰਦਾਜ਼ਾ ਲਾ ਸਕਦੇ ਆ, ਕਿਉਂਕਿ ਇਹਦਾ ਕੋਈ ਸਾਈਡ ਇਫੈਕਟ ਨਹੀਂ। ਜਦੋਂ ਤੁਸੀਂ ਉਹਦੇ ਵਿੱਚ ਮੁਸ਼ਕਪੂਰ ਪਾ ਲੈਂਦੇ ਆ ਨਾ, ਤੁਹਾਨੂੰ ਕੋਈ ਸਾਈਡ ਇਫੈਕਟ ਨਹੀਂ ਇਹਨਾਂ ਦਾ ਹੈਗਾ। ਅਮਰਜੀਤ ਕੌਰ ਜੀ, ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਮੈਂ ਅੱਗੇ ਫੋਨ ਕੀਤਾ ਸੀ ਤੇ ਹੁਣ ਮੈਂ ਤੁਹਾਨੂੰ ਦੱਸਣਾ ਵੀ ਮੇਰਾ ਸਰੀਰ ਪਤਾ ਨਹੀਂ ਕੰਬਦਾ ਰਹਿੰਦਾ ਤੇ ਕਈ ਵਾਰੀ ਮੈਂ ਡਿੱਗ ਪੈਂਦੀ ਆ, ਟੁੱਟ ਲੱਗ ਜਾਂਦੀ। ਹਾਂਜੀ, ਇਹਦਾ ਕੁਛ ਦੱਸੋ ਕਿਸੇ ਨੂੰ ਜੇ ਪਤਾ ਹੋਵੇ। ਤੇ ਉਦਾਂ ਵੀ ਬੈਠੀ ਦੇ ਵਿੱਚ ਤਾਂ ਮਾੜ ਹੱਥ ਕੰਬੀ ਜਾਂਦੇ। ਅੱਛਾ, ਕੰਬਦੇ ਠੰਡ ਇਲਾਕੇ 'ਚ ਉਦਾਂ ਹੀ? ਨਾ ਜੀ, ਠੰਡ ਤੋਂ ਬਿਨਾਂ ਵੀ ਕੰਬੀ ਜਾਂਦੇ। ਹੁਣ ਤਾਂ ਠੰਡ ਹਟ ਗਈ ਹੈ ਜੀ। ਠੀਕ ਹੈ। ਹਾਂਜੀ, ਇੱਕ ਡਿਪਰੈਸ਼ਨ ਆ ਮੈਨੂੰ ਨਾਲ। ਅੱਛਾ ਅੱਛਾ ਅੱਛਾ, ਠੀਕ ਹੈ। ਹਾਂਜੀ, ਥੈਂਕ ਯੂ ਜੀ, ਥੈਂਕ ਯੂ ਜੀ, ਥੈਂਕ ਯੂ। ਡਿਪਰੈਸ਼ਨ ਵਿੱਚੋਂ ਤੁਸੀਂ ਸਾਰੇ ਨਿਕਲ ਸਕਦੇ ਆ, ਤੁਹਾਨੂੰ ਥੋੜ੍ਹੀ ਜਿਹੀ ਹਿੰਮਤ ਕਰਨੀ ਪੈਣੀ ਆ। ਕਮਲ ਭਗਤ ਜੀ, ਜਲੰਧਰ ਤੋਂ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਬਲਵਿੰਦਰ ਜੀ। ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਨੇ? ਠੀਕ ਹੈ ਜੀ। ਅੱਛਾ, ਚਲੋ ਵਧੀਆ ਚਾਹੀਦਾ ਜੀ। ਤੇ ਮੈਂ ਨਾ ਇੱਕ ਭਾਜੀ ਹੁਣੇ ਆਏ ਸੀ, ਉਹਨਾਂ ਨੇ ਪੁੱਛਿਆ ਸੀ, ਉਹ ਦੱਸਿਆ ਸੀ ਵੀ ਬਾਥਰੂਮ ਬੜਾ ਆਉਂਦਾ ਹੈਗਾ। ਹਾਂਜੀ, ਉਹਨਾਂ ਨੂੰ ਸ਼ੂਗਰ ਤੇ ਨਹੀਂ ਕਿਤੇ ਹੈਗੀ? ਹੋ ਵੀ ਸਕਦੀ ਆ, ਬਜ਼ੁਰਗ ਆ। ਹਾਂਜੀ, ਨਹੀਂ, ਜਿਹੜੀ ਸ਼ੂਗਰ ਹੈਗੀ ਹੈ ਤੇ ਬਾਥਰੂਮ ਆਉਣਾ ਸੁਭਾਵਿਕ ਹੈ, ਕੋਈ ਫਿਕਰ ਕਰਨ ਵਾਲੀ ਜ਼ਰੂਰਤ ਨਹੀਂ ਹੈਗੀ। ਠੀਕ ਆ। ਜੇ ਉਹ ਕਿਉਂਕਿ ਬਾਥਰੂਮ ਜੋ ਪਾਣੀ ਵਗੈਰਾ ਵੀ ਪੀਂਦੇ ਹੋਣੇ ਆ ਜ਼ਿਆਦਾ, ਉਹਦੇ ਕਰਕੇ ਵੀ ਆਉਂਦਾ ਹੈ। ਤੇ ਉਹ ਸਗੋਂ ਬਾਥਰੂਮ ਆਉਣਾ ਅੱਛੀ ਗੱਲ ਹੈ, ਤੁਹਾਡੇ ਟੌਕਸਿਨ ਜਿਹੜੇ ਸਰੀਰ ਤੋਂ ਨਿਕਲਣਗੇ ਗੰਦੇ ਜਿਹੜੇ ਆ ਜੀ, ਠੀਕ ਹੈ ਨਾ। ਤੇ ਉਹ ਮਤਲਬ ਠੀਕ ਹੈ, ਵਧੀਆ ਹੈਗਾ ਬਾਥਰੂਮ ਆਉਣਾ, ਕੋਈ ਮਾੜੀ ਗੱਲ ਨਹੀਂ ਹੈ। ਠੀਕ ਹੈ ਜੀ। ਹੋਰ ਵੀ ਕੁਛ ਦੱਸਣਾ? ਨਹੀਂ, ਬਥੇਰਾ ਕੋਈ ਹੈਗਾ, ਕੋਈ ਨਹੀਂ, ਦੁਬਾਰਾ ਫੇਰ ਆ ਜਾਵਾਂਗੇ। ਠੀਕ ਹੈ ਜੀ, ਠੀਕ ਹੈ। ਥੈਂਕ ਯੂ ਜੀ, ਥੈਂਕ ਯੂ ਜੀ। ਤੁਸੀਂ ਇੰਨਾ ਸਵੇਰੇ ਉੱਠ ਕੇ ਸੁਣਦੇ ਹੋ, ਬਹੁਤ ਧੰਨਵਾਦ। 408-272-5200 4082725200 ਸਟੂਡੀਓ ਆਪਾਂ ਨੰਬਰ ਆ। ਦੁਨੀਆ ਦੇ ਕਿਸੇ ਹਿੱਸੇ ਵਿੱਚ ਵੀ ਆ, ਤੁਸੀਂ ਇਸ ਪ੍ਰੋਗਰਾਮ ਨੂੰ ਸੁਣ ਸਕਦੇ ਆ। ਆਪਣੇ
ਚਾਹਣ ਵਾਲਿਆਂ ਨੂੰ, ਆਪਣੇ ਜਾਣਨ ਵਾਲਿਆਂ ਨੂੰ ਦੱਸ ਸਕਦੇ ਹਾਂ ਕਿ ਪੰਜਾਬੀ ਰੇਡੀਓ USA ਦੀ ਐਪ ਨੂੰ ਜ਼ਰੂਰ ਡਾਊਨਲੋਡ ਕਰ ਲਓ। YouTube ਸਬਸਕ੍ਰਾਈਬ ਕਰਾਓ, ਕਿਉਂਕਿ ਇਹ ਉਹਦੇ 'ਤੇ ਵੀ ਪ੍ਰੋਗਰਾਮ ਪਾ ਦਿੱਤਾ ਜਾਂਦਾ ਹੈ। ਸਿਹਤ ਦੀ ਗੱਲ ਆ, ਜੇ ਤੁਹਾਡੀ ਸਿਹਤ ਆ ਤੇ ਸਾਰਾ ਕੁਛ ਆ। ਜੀਤ ਸਿੰਘ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਮੈਂ ਕਿਹਾ ਜੀ ਇੱਕ ਤਾਂ ਮੈਂ ਫੈਟ ਬੀਟ ਹਾਂਜੀ ਹਾਂਜੀ ਜਿਹੜੀ ਕੋਈ ਭਾਈ ਪੁੱਛਦਾ ਵੀ ਮੈਨੂੰ ਬਵਾਸੀਰ ਬਹੁਤ ਖੂਨ ਆਉਂਦਾ। ਹਾਂਜੀ ਮੈਨੂੰ ਵੀ ਸੀਗੀ ਇਹ। ਮੈਨੂੰ ਹੁਣ 25-30 ਸਾਲ ਹੋ ਗਿਆ। ਮੈਂ ਸਵੇਰੇ ਉੱਠ ਕੇ ਪਾਣੀ ਪੀਣਾ ਖਾਲੀ ਪੇਟ। ਠੀਕ ਹੈ ਜੀ। ਕੋਈ ਚੀਜ਼ ਲਈ ਬਿਲਕੁਲ ਹੀ ਆਉਂਦਾ ਬਲੱਡ ਦਾ। ਅੱਛਾ ਜੀ। ਬਾਕੀ ਮੈਂ ਹੋਰ ਦੱਸਣ ਲੱਗਾ ਵੀ ਕੋਈ ਬੱਚਾ ਵੀ ਹੋਵੇ ਪੰਮਾ ਕਿਸੇ ਦਾ, ਉਹਨੂੰ ਹਰ ਬੱਚੇ ਨੂੰ, ਹਰ ਬੰਦੇ ਨੂੰ ਪਾਣੀ ਸਵੇਰੇ ਉੱਠ ਕੇ ਪਹਿਲਾਂ ਪੀਣਾ ਚਾਹੀਦਾ, ਜਿੰਨਾ ਪੀ ਸਕੇ। ਜੀ ਜੀ ਜੀ। ਉਹ ਕਿਸੇ ਬਿਮਾਰੀ ਨੂੰ ਰਹਿਣ ਨਹੀਂ ਦਿੰਦਾ। ਥੋੜੀ ਜਿਹੀ ਇਹ ਸ਼ੂਗਰ ਇਹ ਬਲੱਡ ਦਾ ਕਦੇ ਨਹੀਂ ਆਊਗਾ। ਠੀਕ ਹੈ ਜੀ। ਬਾਕੀ ਆ ਜਿਹੜਾ ਜਵੈਨ ਦਾ ਤੁਸੀਂ ਦੱਸਿਆ, ਉਹਦਾ ਲੂਣ ਦੱਸਿਓ ਕਿਹੜਾ, ਉਹਦਾ ਲੂਣ ਦਾ ਨਾਂ ਕਿਆ ਆ? ਉਹ ਮੈਂ ਲਿਖਾਊਂਗਾ, ਮੈਨੂੰ ਲਿਖਣਾ ਨਹੀਂ ਆਉਂਦਾ, ਮੈਨੂੰ ਚੇਤਾ ਭੁੱਲ ਜਾਂਦਾ ਲੂਣ ਕਿਹੜਾ ਉਹਦੇ ਵਿੱਚ ਪਾਣਾ। ਠੀਕ ਹੈ ਜੀ। ਹਾਂਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਹਾਂ, ਸਾਨੂੰ ਇਹ ਲੱਗਦਾ ਹੁੰਦਾ ਵੀ ਕੋਈ ਸਪੈਸ਼ਲ ਚੀਜ਼ ਆ ਉਹਨੇ, ਕਿਉਂਕਿ ਜਿਹੜੀ ਅਜਵਾਇਣ ਆ ਨਾ, ਕੌੜੀ ਬਹੁਤ ਆ। ਜਿੱਦਣ ਉਹਨੇ ਪਹਿਲੀ ਵਾਰ ਦੱਸਿਆ ਨਾ, ਫਿਰ ਮੈਂ 2-4 ਦਿਨ ਸੋਚਿਆ ਵੀ ਉਹ ਇਕੱਲੀ ਅਜਵਾਇਣ ਕਿਉਂ ਨਹੀਂ ਖਾ ਸਕਦੀ। ਉਹ ਜਦ ਤੁਸੀਂ ਉਹਨੂੰ ਮੂੰਹ 'ਚ ਪਾਉਂਦੇ ਨਾ, ਉਹ ਬਹੁਤ ਕੌੜੀ ਆ। ਬਾਕੀ ਲੂਣ ਪਿੰਕ ਸਾਲਟ ਹੁੰਦਾ ਆ, ਜਾਂ ਉਹ ਪਾ ਲਓ, ਜਾਂ ਤੁਸੀਂ ਕਾਲਾ ਲੂਣ ਪਾ ਲਓ। ਬਹੁਤੀਆਂ ਬਿਮਾਰੀਆਂ ਦੇ ਵਿੱਚ ਕਾਲਾ ਲੂਣ ਦੱਸਿਆ ਜਾਂਦਾ ਆ। ਉਹਨਾਂ ਦਾ ਮਤਲਬ ਇਹੀ ਸੀ ਕਿ ਉਹ ਇਕੱਲੀ ਨਹੀਂ ਖਾਧੀ ਜਾਣੀ। ਇਹ ਨਾ ਹੋ ਕੇ ਕਿ ਤੁਸੀਂ 2-4 ਦਿਨ ਖਾ ਕੇ ਤਾਂ ਬਸ ਕਰ ਦਿਓ। ਜੇ ਥੋੜ੍ਹਾ ਜਿਹਾ ਲੂਣ ਹੋਊਗਾ ਨਾ, ਉਹਦਾ ਸਵਾਦ ਆਉਂਦਾ ਰਹੂ। ਜੇ ਤੁਹਾਨੂੰ ਗਰਮੀ ਹੁੰਦੀ ਹੈ ਨਾ, ਕੁਛ ਸੌਂਫ ਰਲਾ ਲਓ ਵਿੱਚ, ਬੇਸ਼ੱਕ ਥੋੜ੍ਹੇ ਜਿਹੇ ਆਪਣੇ ਜੁਗਾੜ ਜ਼ਰੂਰ ਕਰ ਲਿਆ ਕਰੋ। ਗੁਰਪਾਲ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਭਾਈ ਮੈਂ ਪੁੱਛਣਾ ਸੀ ਨਾ, ਮੇਰਾ ਨਾ ਲੱਕ ਬਹੁਤ ਦਰਦ ਕਰਦਾ। ਮੈਂ ਨਾ ਕੰਮ ਕਰਦਾ ਸੀ ਕੋਈ, ਤਾਂ ਮੇਰੇ ਲੱਕ ਨੂੰ ਜਿੱਦਾਂ ਜ਼ੋਰ ਜਿਹਾ ਹੈਗਾ। ਤਾਂ ਮੈਂ ਪੁੱਛਣਾ, ਜਿਹੜਾ ਤੁਸੀਂ ਕੌਲੀ 'ਤੇ ਬੈਠਣ ਦਾ ਤਰੀਕਾ ਦੱਸਿਆ, ਉਹ ਮੈਨੂੰ ਤਰੀਕਾ ਦੱਸਿਓ ਮਾੜਾ ਜਿਹਾ। ਬੈਠਣਾ ਆਪਾਂ ਕਿੱਦਾਂ, ਕੌਲੀ ਕੁਰਸੀ 'ਤੇ ਰੱਖ ਕੇ ਜਾਂ ਭੁੰਜੇ ਰੱਖ ਕੇ? ਹਾਂ, ਕੋਈ ਨਹੀਂ, ਮੈਂ ਦੱਸ ਦਿੰਦੀ। ਸੁਣਦੇ ਰਹੋ ਤੁਸੀਂ। ਠੀਕ ਹੈ। ਠੀਕ ਹੈ ਜੀ। ਠੀਕ ਹੈ ਜੀ। ਕੌਲੀ 'ਤੇ ਬਹੁਤ ਬੈਠੇ ਆ ਲੋਕ, ਤੁਸੀਂ ਸੁਣਦੇ ਰਹੋ। ਮੈਂ ਤੁਹਾਨੂੰ ਇੱਕ ਕਾਲਰ ਤੋਂ ਬਾਅਦ ਦੱਸਦੀ ਹੈਗੀ ਹਾਂ। ਨਰਪਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਇੱਕ ਤਾਂ ਫੀਡਬੈਕ ਦੇਣੀ ਹੈ ਜੀ। ਜਿਹੜੇ ਕਹਿੰਦੇ ਸੀ ਵੀ ਦੰਦਾਂ 'ਚ ਵਿੱਚੋਂ ਖੂਨ ਨਿਕਲਦਾ ਬਰਸ਼ ਕਰਨ ਦੇ ਨਾਲ। ਹਾਂਜੀ, ਇਹ ਮੇਰੇ ਵੀ ਆਉਂਦਾ ਸੀ। ਕਿਸੇ ਨੇ ਦੱਸਿਆ ਸੀਗਾ ਵੀ ਮਸਾਜ ਕਰਨਾ ਹੈ ਉਂਗਲੀ ਦੇ ਨਾਲ ਨਾ। ਹਾਂਜੀ, ਮਸਾਜ ਦੱਸਿਆ ਸੀ। ਹਾਂਜੀ, ਇੱਕ ਉਹ ਮਸਾਜ ਕਰਨ ਦੇ ਨਾਲ, ਤੇ ਇੱਕ ਮੈਂ ਛੋਟੀ ਇਲਾਇਚੀ ਦਾ ਮਤਲਬ ਰੱਖ ਲੈਂਦਾ ਸੀ ਬੁੱਲਾਂ ਦੇ ਵਿੱਚ ਨਾ, ਇੱਕ ਦਾਣਾ ਕੱਢ ਕੇ ਉਹ ਜਾਣਾ। ਤੇ ਮੇਰਾ ਮਹੀਨੇ ਐਨ ਬਿਲਕੁਲ ਮਸੂੜੇ ਠੀਕ ਹੋ ਗਿਆ ਜੀ। ਅੱਛਾ। ਹਾਂਜੀ, ਤੇ ਦੂਜਾ ਮੈਂ ਪੁੱਛਣਾ ਸੀਗਾ ਬਈ ਉਹ ਬੈਕ ਪੇਨ ਆਈ ਮੇਰੇ ਹੁੰਦੀ ਨਾ, ਟਰੱਕ ਡਰਾਈਵ ਕਰਦਾ ਹੈ ਮੈਂ, ਤੇ ਰਾਈਟ ਵਾਲੀ ਲੈਗ ਦੇ ਵਿੱਚ ਵੀ ਜਾਂਦੀ ਆ ਜੀ। ਹਾਂਜੀ, ਠੀਕ ਹੈ। ਹਾਂਜੀ, ਉਹ ਮੈਂ ਲਾਸਟ ਮੰਥ ਤੁਹਾਨੂੰ ਕਾਲ ਕੀਤੀ, ਤੁਸੀਂ ਦੱਸ ਰਹੇ ਸੀ ਕੋਈ ਲੱਕੜ ਦੀ ਫੱਟੀ, ਜਦ ਨੂੰ ਮੇਰੀ ਫੋਨ ਕਾਲ ਕੱਟੀ ਗਈ ਸੀਗੀ ਜੀ। ਹਾਂ, ਕੋਈ ਨਹੀਂ, ਆਪਾਂ ਰਿਪੀਟ ਕਰ ਲੈਣਾ। ਠੀਕ ਹੈ। ਠੀਕ ਹੈ ਜੀ, ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ। ਜਿਹੜਾ ਤੇ ਤੁਸੀਂ ਕੌਲੀ ਵਾਲਾ ਪਹਿਲਾਂ ਪੁੱਛਿਆ ਆ, ਕੌਲੀਆਂ ਕਈ ਛੋਟੀਆਂ ਹੁੰਦੀਆਂ, ਕਈ ਹੁਣ ਬਾਟੀ ਟਾਈਪ ਵੀ ਮਿਲ ਜਾਂਦੀਆਂ ਆ। ਉਹ ਤੁਸੀਂ ਲੈ ਆਓ। ਉਹ ਕਿਸੇ ਸਖਤ ਜਗ੍ਹਾ 'ਤੇ ਰੱਖ ਕੇ ਉਹਦੇ ਉੱਤੇ ਬੈਠਣ ਨੂੰ ਦੱਸਿਆ ਗਿਆ ਸੀ, ਜਿਹਦੇ ਨਾਲ ਕਈ ਲੋਕਾਂ ਦੇ ਮੋਢੇ, ਗੋਡੇ, ਜਾਂ ਕੋਈ ਬੈਕ ਪੇਨ ਆ, ਜਾਂ ਕਈਆਂ ਦੀ ਸ਼ੂਗਰ ਆ, ਉਹਨਾਂ ਨੂੰ ਆਰਾਮ ਆਇਆ। ਇਹ ਫੀਡਬੈਕ ਆ ਜੀ ਜੋ ਸਾਨੂੰ ਉਸ ਤੋਂ ਕੌਲੀ ਵਾਲੇ ਤੋਂ ਆਈ ਆ। ਉਹ ਤੁਸੀਂ ਜਿਹੜੇ ਹੁਣ ਨਵੇਂ ਜੁੜੇ ਆ, ਉਹ ਵੀ ਤੁਸੀਂ ਕਰ ਸਕਦੇ ਆ। ਤੁਸੀਂ ਜਦੋਂ ਘਰੇ ਸਵੇਰੇ ਉੱਠਦੇ ਆ, ਜਾਂ ਤੁਸੀਂ ਬਾਹਰ ਕਿਤੇ ਵੀ ਆ, ਆਪਣਾ ਜੁਗਾੜ ਜਿਹਾ ਬਣਾ ਲਓ ਕਿ ਜਦੋਂ ਵੀ ਤੁਸੀਂ ਬੈਠਣਾ, ਤੁਹਾਨੂੰ ਬ੍ਰੇਕ ਹੁੰਦੀ ਆ, ਤੁਸੀਂ ਕਿਸੇ ਸਖਤ ਜਗ੍ਹਾ 'ਤੇ ਰੱਖ ਕੇ, ਕਈ ਵਾਰੀ ਕੁਛ ਨਾ ਕੁਛ ਪੱਥਰ ਦਾ ਹੀ ਹੁੰਦਾ, ਉਹਦੇ 'ਤੇ ਰੱਖ ਕੇ ਕੌਲੀ ਮੁੰਦੀ ਮਾਰਨੀ ਆ। ਕੌਲੀ ਸਿੱਧੀ ਕਰਕੇ ਨਹੀਂ ਬੈਠਣਾ, ਕੌਲੀ ਮੁੰਦੀ ਮਾਰਨੀ ਆ। ਉਹਦੇ ਉੱਤੇ ਸਿਰਫ ਜਿਹੜੀ ਲੋਵਰ ਬੈਕ ਆ ਨਾ ਤੁਹਾਡੀ, ਉਹ ਸਿੱਧੀ ਆਉਣੀ ਚਾਹੀਦੀ, ਤਾਂ ਸਿੱਧੇ ਬੈਠਣਾ ਆ। ਅਤੇ ਜਿਹੜੇ ਬੈਠਣ ਵਾਲੇ ਸੀ, ਉਹਨੇ ਇਹ ਕਿਹਾ ਸੀਗਾ ਕਿ ਉਹ ਸ਼ੂ ਲਾ ਕੇ ਬਹਿੰਦੇ ਆ, ਉਹ ਸ਼ੂ ਲਾ ਕੇ ਬਹਿੰਦੇ ਆ। ਸੋ ਇਸ ਕਰਕੇ ਤੁਸੀਂ ਵੀ ਸ਼ੂ ਲਾ ਕੇ ਬੈਠ ਸਕਦੇ ਆ। ਅਤੇ ਉਹ ਆਰਾਮ ਆਇਆ ਉਹਨਾਂ ਨੂੰ, ਉਹਨਾਂ ਲੋਕਾਂ ਨੂੰ ਆਰਾਮ ਆਇਆ। ਉਹਨਾਂ ਨੇ ਆਪਣਾ ਆਰਾਮ ਦੱਸਿਆ ਸੀਗਾ। ਅਤੇ ਜਿਹੜੇ ਡਰਾਈਵ ਕਰਦੇ ਆ ਆਪਾਂ ਨਾ, ਕੋਈ ਵੀ ਆ, ਕਈ ਵਾਰੀ ਜਿਹੜੇ ਆਪਣੇ ਇੰਜੀਨੀਅਰ ਵੀ ਹੈਗੇ ਆ, ਜਾਂ ਕੋਈ ਹੋਰ ਆ ਬੈਠ ਕੇ ਕੰਮ ਕਰਨ ਵਾਲੇ ਆ, ਜਿਹੜਾ ਉਹ ਉੱਠ ਨਹੀਂ ਸਕਦੇ, ਕਿਉਂਕਿ ਉਹਨਾਂ ਨੂੰ ਬੈਠ ਕੇ ਹੀ ਕੰਮ ਕਰਨਾ ਪੈਂਦਾ। ਹੁਣ ਡਰਾਈਵਰ ਆ, ਉਹ ਬੈਠ ਕੇ ਹੀ ਡਰਾਈਵ ਕਰੂਗਾ। ਉਹ ਐਂ ਹੱਥ 'ਚ ਸਟੀਅਰਿੰਗ ਨਹੀਂ ਲੈ ਫਿਰੂਗਾ ਕਿ ਭਾਈ ਤੁਰ ਫਿਰ ਲਵੋ। ਤੁਰਨ ਫਿਰਨ ਨੂੰ ਘੱਟ ਟਾਈਮ ਹੁੰਦਾ। ਅਸੀਂ ਕਹਿ ਜ਼ਰੂਰ ਦਿੰਦੇ ਹਾਂ, ਐਕਸਰਸਾਈਜ਼ ਕਰ ਲਓ। ਤੁਸੀਂ ਇੱਕ ਨਾ ਫੱਟੀ ਰੱਖੋ ਕੁਛ ਸਖਤ ਜੀ, ਕਿਉਂਕਿ ਤੁਹਾਡੀ ਸੀਟ ਆ ਜਿਹੜੀ ਉਹ ਨਰਮ ਹੁੰਦੀ। ਕਈ ਵਾਰ ਤੁਸੀਂ ਮੋਹਰੇ ਝੁਕਦੇ ਆ, ਪਤਾ ਨਹੀਂ ਕਿਹੜੀ ਪੋਜੀਸ਼ਨ ਦੇ ਵਿੱਚ ਤੁਸੀਂ ਡਰਾਈਵ ਕਰਦੇ ਆ, ਕਿ ਲੰਬੇ ਆਵਰਸ ਹੁੰਦੇ ਆ। ਇੱਕ ਨਾ ਸਖਤ ਜੀ ਫੱਟੀ ਰੱਖ ਲਓ, ਉਹਦੇ ਨਾਲ ਤੁਹਾਡੀ ਜੋ ਮਰਜ਼ੀ ਕਰ ਲਓ। ਜਿਹੜੇ ਟਰੱਕ ਚਲਾਉਂਦੇ ਆ ਨਾ,
ਜਿਹੜੇ ਡਰਾਈਵ ਕਰਦੇ ਆ, ਹੋ ਸਕਦਾ ਕਿਸੇ ਨੂੰ ਨਾ ਫਰਕ ਪਿਆ ਹੋ, ਪਰ ਬਹੁਤੀ ਤਾਦਾਦ ਦੇ ਵਿੱਚ ਜਿਹੜਾ ਫਰਕ ਹੈ ਨਾ ਉਹ ਇਹ ਪੈਂਦਾ ਆ ਕਿ ਉਹਨਾਂ ਦੇ ਬੈਕ ਪੇਨ ਜਾਂ ਉਹਨਾਂ ਦੇ ਲੱਤਾਂ ਨੂੰ ਪ੍ਰੋਬਲਮ ਆਉਂਦੀ। ਪ੍ਰੋਬਲਮ ਇਹ ਨਹੀਂ ਆਉਂਦੀ ਕਿ ਤੁਰ ਨਹੀਂ ਸਕਦੇ, ਉਹੋ ਜਿਹੀ ਬਾਡੀ ਨਹੀਂ ਰਹਿੰਦੀ। ਸੋ ਉਹਨੂੰ ਠੀਕ ਰੱਖਣ ਦੇ ਲਈ ਤੁਸੀਂ ਇਹ ਅਗਾਊ ਹੀ ਚੀਜ਼ਾਂ ਵਰਤਣੀਆਂ ਸ਼ੁਰੂ ਕਰ ਦਿਓ। ਕਈਆਂ ਤੋਂ ਨਹੀਂ ਬੈਠਿਆ ਜਾਂਦਾ ਸਖਤ ਥਾਂ 'ਤੇ, ਥੋੜ੍ਹਾ ਬਹਿ ਲਓ, 15 ਮਿੰਟ, ਅੱਧਾ ਘੰਟਾ, ਤੁਹਾਡੀ ਸਿਹਤ ਠੀਕ ਰਹੂਗੀ। ਤੁਹਾਡੇ ਲਈ ਆ ਇਹ ਆਪਣੀ ਸਿਹਤ ਨੂੰ ਠੀਕ ਰੱਖਣ ਦੇ ਲਈ। ਚੱਲਦੇ ਆਪਣੇ ਅਗਲੇ ਕਾਲਰ ਹਾਂ, ਤਾਂ ਤੁਸੀਂ ਕਾਲ ਕਰ ਸਕਦੇ ਹੋ 4082725200 ਸਟੂਡੀਓ ਦਾ ਫੋਨ ਨੰਬਰ ਆ। ਅਗਲੇ ਕਾਲਰ ਨੇ ਜਗਦੀਪ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਬਹੁਤ ਪਿਆਰ ਤੋਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਪਣੇ ਜਿਹੜੇ ਪਹਿਲਾਂ ਟਰੱਕਾਂ ਵਾਲੇ ਦੀ ਗੱਲ ਕਰ ਰਹੇ ਜਿਹੜੇ ਨਾ ਟਰੱਕ ਚਲਾਉਂਦੇ ਵੀਰੇ, ਹਾਂਜੀ, ਇਹਨਾਂ ਨੂੰ ਮੈਨੂੰ ਪਤਾ ਵੀ ਬੜਾ ਔਖਾ ਕੰਮ ਹੈ ਜੀ, 8-10 ਘੰਟੇ ਡਰਾਈਵ ਕਰਨਾ। ਪਰ ਜਿੰਨਾ ਇਹਨਾਂ ਦੇ ਕੋਲ ਸਿੱਧਾ ਬੈਠੂਗਾ ਨਾ ਜੀ, ਪਿਕਅਪ ਚਲਾਉਂਦੇ ਆ ਕਾਰ, ਜਿੰਨਾ ਨਾ ਸਿੱਧਾ ਆਪਾਂ ਨਾ ਕੁੱਡੇ ਹੋ ਜਾਂਦੇ, ਉਹਨਾਂ ਪ੍ਰੋਬਲਮ ਪੈਂਦੀ ਹੈ ਜੀ। ਜਿੰਨਾ ਸਿੱਧਾ ਬੈਠੋ ਨਾ, ਵੀ ਸੀਟ ਨੂੰ ਥੋੜਾ ਸੈੱਟ ਜਿਹਾ ਕਰ ਲਓ, ਸਾਮੀ ਜਿਹਾ ਕਰ ਲਓ, ਪਿਛਲੇ ਪਾਸੇ ਥੋੜਾ ਉਹਨੂੰ ਪਿੱਠ ਦੇ ਨਾਲ ਲਾ ਲਓ। ਜਿੰਨੇ ਸਿੱਧੇ ਬੈਠੇ ਉਨਾ ਵਧੀਆ ਜੀ ਇਹ ਜੀ, ਉਨੀ ਵਧੀਆ ਗੱਲ ਇਹ। ਤੇ ਇੱਕ ਜਿਹੜਾ ਕਹਿੰਦੇ ਨਾ ਮਤਲਬ ਆਪਣੇ ਗਰਮੀ ਪਈ ਆ, ਉਹ ਨਾ ਜੀ ਆਪਣੇ 5-7 ਦਿਨ ਜਵੈਣ ਭੇਜ ਕੇ ਨਾ ਜੀ, ਹਾਂਜੀ, ਉਹ ਆਪਣੇ 8 ਤਾਂ ਸਵੇਰ ਨੂੰ ਭੇ ਲਓ, ਕੱਲ ਦੂਜੇ ਸਵੇਰ ਨੂੰ ਗ੍ਰਾਈਂਡ ਕਰਕੇ ਚੰਗੀ ਤਰ੍ਹਾਂ ਪਾਣੀ ਪੁਣ ਕੇ ਉਹਦਾ ਪੀ ਲਓ ਜੀ। ਉਹ ਵੀ ਫਾਇਦਾ ਕਰਦੀ ਹੈ ਜੀ। ਠੀਕ ਹੈ। ਇੱਕ ਪਿਛਲੇ ਵਾਰੀ ਕਹਿੰਦੇ ਸੀਗੇ ਆਪਣੇ ਨਾ ਇੱਕ ਜਿਹੜਾ ਨਾ ਆਪਣੇ ਲੱਤਾਂ ਦਰਦ ਸੀ, ਇਹ ਨਾ B12 ਗੋਲੀ ਮਿਲਦੀ ਵੀ, ਸਭ ਤੋਂ ਛੋਟੀ ਗੋਲੀ ਗੁਲਾਬੀ ਜਿਹੇ ਰੰਗ ਦੀ ਹੁੰਦੀ ਜੀ, ਜਿੱਥੋਂ ਮਰਜ਼ੀ ਲੈ ਲਓ, ਉਹ ਇੱਕ ਖਾ ਲੈਣੀ ਚਾਹੀਦੀ। ਉਹ ਮੇਰਾ ਕਾਫੀ ਫਾਇਦਾ ਕਰਦੀ ਹੈ ਉਹ ਵੀ। ਠੀਕ ਹੈ। ਤੇ ਜਿਹੜੇ ਕਹਿੰਦੇ ਸੀ ਨਾ ਸਰੀਰ ਕੰਬਦਾ ਆ, ਉਹਨਾਂ ਨੂੰ ਜ਼ਰੂਰ ਡਾਕਟਰ ਕੋਲ ਜਾ ਕੇ ਆਪਣਾ ਚੈੱਕਅਪ ਕਰਾਉਣਾ ਚਾਹੀਦਾ ਆ, ਬਲੱਡ ਚੈੱਕ ਕਰਾਉਣਾ। ਕੁਝ ਉਹਨਾਂ ਕਿਸੇ ਚੀਜ਼ ਦੀ ਬਾਅਦ ਘੱਟ ਹੁੰਦੀ ਤਾਂ ਏਦਾਂ ਹੁੰਦਾ ਫਿਰ ਜੀ। ਠੀਕ ਹੈ। ਤੇ ਅੱਗੇ ਪਿਛਲੀ ਵਾਰੀ 2022 ਤੋਂ ਮੈਂ ਸੁਣਦਾ ਸੀ, ਤੁਹਾਨੂੰ ਮੇਰਾ ਕਾਲ ਲੱਗੇ ਸੀ, ਫਿਰ ਮੈਂ ਥੋੜਾ ਡਰਾਈਵ ਕਰਦਾ ਸੀ, ਉਹ ਥਾਂ ਜਾ ਰਹੇ ਸੀ, ਇਹ ਕਹਿੰਦੇ ਫੈਂਸੀਆਂ ਹੋਈਆਂ ਜੀ। ਇਹ ਨਾ ਆਪਣੇ ਕਈ ਨਾ ਆਪਣੇ ਤੁਸੀਂ ਵੀ ਸੁਣਿਆ, ਮੈਂ ਵੀ ਦੇਖਿਆ, ਉਹ ਪਰ ਛੋਟਾ ਟੀਵੀ ਦੇਖਦੇ ਸਾਫੀ ਹੁੰਦੀ ਸਟੋਰਾਂ 'ਚ ਹੈਗੀ। ਹਾਂਜੀ, ਹਾਂ, ਉਹ ਸਾਫੀ ਦਾ ਉਹ 'ਚ ਨਿੰਮ ਦਾ ਕੁਛ ਅਸਰ ਜਾਂ ਕਿੱਦਾਂ ਪੱਤੇ ਕੁਛ ਹੁੰਦਾ, ਉਹ ਵੀ ਮਤਲਬ ਫੈਂਸੀਆਂ ਖੂਨ ਨੂੰ ਸਾਫ਼ ਕਰੇ। ਦੂਜਾ, ਜਦੋਂ ਵੀ ਦਹੀਂ ਖਾਣਾ ਆ, ਕਾਲੀ ਮਿਰਚ ਤੋਂ ਬਗੈਰ ਦਹੀਂ ਨਾ ਖਾਓ ਜੀ, ਉਹਦਾ ਮੇਲ ਆ ਕਾਲੀ ਮਿਰਚ ਨਾਲ। ਠੀਕ ਹੈ। ਕਾਲੀ ਮਿਰਚ ਖਾਓਗੇ, ਦਹੀਂ ਜਿਹੜਾ ਤਸੀਰ ਵਧੀਆ ਬਣ ਜਾਂਦੀ, ਨਹੀਂ ਤਾਂ ਫਿਰ ਫਿਰਸਿਆਂ ਰੰਗ ਕਰਦਾ ਹੈ। ਇਸ ਗੱਲ ਦੀ ਥੈਂਕ ਯੂ ਜੀ। ਉਹ ਗੱਲ ਤਾਂ ਬਿਲਕੁਲ ਸਹੀ ਆ ਵੀ ਕਹਿ ਦਿੰਦੇ ਆ ਸਿੱਧੇ ਬੈਠੋ, ਜਿੱਦਾਂ ਹੁਣ ਸਾਡੇ ਵਰਗੇ ਇੱਥੇ ਬੈਠ ਕੇ ਸ਼ੋਅ ਕਰਦੇ ਆ, ਕਈ ਵਾਰ ਸਿੱਧੇ ਅਸੀਂ ਵੀ ਨਹੀਂ ਬਹਿੰਦੇ, ਸਿੱਧੇ ਬੈਠਿਆ ਨਹੀਂ ਜਾਂਦਾ ਇੰਨਾ ਚਿਰ। ਤੁਹਾਡਾ ਧਿਆਨ ਉੱਥੇ ਨਹੀਂ ਰਹਿੰਦਾ, ਸਿੱਧੇ ਬੈਠਣਾ ਆ। ਬਿਲਕੁਲ ਜ਼ਰੂਰ ਤੁਸੀਂ ਫੱਟੀ ਵਾਲਾ ਵੀ ਕੰਮ ਜ਼ਰੂਰ ਰੱਖ ਲਓ, ਸੋਹਣੀ ਫੱਟੀ ਬਣਾ ਕੇ ਰੱਖੋ ਉੱਥੇ ਆਪਣੇ ਟਰੱਕ ਦੇ ਵਿੱਚ। ਅਤੇ ਜਦੋਂ ਤੁਹਾਡਾ ਨਹੀਂ ਜੀਅ ਕਰਦਾ, ਉਹਨੂੰ ਕੱਢ ਕੇ ਰੱਖ ਲਓ, ਤੁਸੀਂ ਉਹਨੂੰ ਰੋਟੇਟ ਕਰਦੇ ਰਹੋ। ਬਾਕੀ ਗੋਲੀ ਦੀ ਤੁਸੀਂ ਕਹੀ ਹੈ, ਗੋਲੀ ਨੂੰ ਤਾਂ ਅਸੀਂ ਰੈਕਮੈਂਡ ਨਹੀਂ ਕਰਦੇ, ਕਿਉਂਕਿ ਪਤਾ ਨਹੀਂਗਾ ਕਿਹੜੀ ਗੁਲਾਬੀ ਕਈ ਗੋਲੀਆਂ ਹੁੰਦੀਆਂ ਉੱਥੇ। ਪਰ ਤੁਸੀਂ ਇਹਦੇ ਲਈ ਕਈ ਵਾਰੀ ਹੁੰਦਾ ਪਿਆ, ਇਹ ਲੱਤਾਂ ਦੁਖਦੀਆਂ, ਕਾਲੀ ਮਿਰਚ ਲੈ ਲਓ, ਉਹਨੂੰ ਨਿੰਬੂ 'ਚ ਭੇ ਕੇ ਅਤੇ 2 ਵੀਕਾਂ, ਅਤੇ ਉਸ ਤੋਂ ਬਾਅਦ ਸ਼ਾਮੀ ਸਕਾ ਕੇ ਉਹਨੂੰ ਲੈਣੀਆਂ ਸ਼ੁਰੂ ਕਰ ਦਿਓ। ਇੱਦਾਂ ਦੇ ਕਈ ਟੋਟਕੇ ਹੈਗੇ ਆ, ਦੇਖਦੇ ਆ ਕੌਣ ਦੱਸਦਾ ਆ। ਅਗਲੇ ਟੋਰਾਂਟੋ ਤੋਂ ਕੁਲਵੰਤ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਾਡੇ ਭਾਈ ਸਾਹਿਬ 70 ਸਾਲ ਦੀ ਉਮਰ ਆ, ਉਹਨਾਂ ਦੇ ਨਾ ਲੈਟਰਿਨ ਵਾਲੇ ਪੈਪ 'ਚ ਕੈਂਸਰ ਕਰਦੇ ਆ। ਅੱਛਾ, ਕੈਂਸਰ ਦੱਸਦੇ ਆ। ਠੀਕ। ਇੱਕ ਸਾਡਾ ਭਤੀਜਾ ਵਾ, ਤੇ ਉਹ ਨਸ਼ੇ ਕਰਦਾ, ਨਸ਼ੇ ਅਸੀਂ ਛਡਾ ਲਏ, ਉਹਨੂੰ ਕਮਜ਼ੋਰੀ ਆਈ ਆ ਸਾਰੇ ਪਾਸਿਓਂ। ਅੱਛਾ, ਹਾਂਜੀ। ਕੋਈ ਮਿਹਰਬਾਨੀ ਕਰਕੇ ਜਗਵੀਰ ਸਿੰਘ ਹੁਣੀ ਜਾਂ ਕੋਈ ਸਾਰੇ ਭੈਣ ਭਰਾ ਦੱਸੋ ਜੀ। ਜ਼ਰੂਰ ਪੁੱਛਦੇ ਆਪਾਂ, ਜ਼ਰੂਰ ਪੁੱਛਦੇ ਜੀ। ਥੈਂਕ ਯੂ ਜੀ, ਥੈਂਕ ਯੂ। ਜ਼ਰੂਰ ਦੱਸਿਓ ਜੀ। ਜਿਹੜੇ ਦੂਰੋਂ ਬਿਮਾਰੀਆਂ ਪੁੱਛਦੇ ਆ, ਇਹਨਾਂ ਨੂੰ ਹੁਣ ਗੱਲ ਕਰਕੇ ਮੈਨੂੰ ਯਾਦ ਆ ਗਿਆ ਕਿ ਮੈਨੂੰ ਪੰਜਾਬ ਤੋਂ ਫੋਨ ਆਇਆ ਸੀਗਾ ਕਿ ਇੱਕ ਮਾਤਾ ਜੀ ਆ, ਅਤੇ ਉਹ ਗੋਡਿਆਂ ਦੀ ਦਵਾਈ ਉਹ ਲੈਂਦੇ ਰਹੇ ਡਾਕਟਰਾਂ ਤੋਂ 15-20 ਸਾਲ। ਉਹ ਦਵਾਈ ਦਿੰਦੇ ਰਹੇ, ਤਾਂ ਹੁਣ ਕੀ ਹੋ ਗਿਆ, ਉਹਨਾਂ ਦੀਆਂ ਗੋਡਿਆਂ ਤੋਂ ਥੱਲੇ ਵਾਲੀਆਂ ਲੱਤਾਂ ਹੋ ਗਈਆਂ ਕਮਜ਼ੋਰ, ਉਹਨਾਂ ਨੂੰ ਚੱਲਣਾ ਫਿਰਨਾ ਵੀ ਮੁਸ਼ਕਿਲ ਹੋ ਗਿਆ। ਅਤੇ ਗੋਡੇ ਕਹਿੰਦੇ ਆ ਵੀ ਠਹਿਰ ਜਾਓ ਜੀ, ਠਹਿਰ ਜਾਓ, ਹਜੇ ਤੁਹਾਡੇ ਅਸੀਂ ਗੋਡੇ ਚੇਂਜ ਕਰਨੇ ਆ। ਸੋ ਉਹ ਜਿਹੜੀ ਲੱਤਾਂ ਦੀ ਕਮਜ਼ੋਰੀ ਆ, ਉਹ ਕਿਵੇਂ ਠੀਕ ਹੋ ਸਕਦੀ ਆ? ਪਹਿਲਾਂ ਤਾਂ ਅਰਥਰਾਈਟਸ ਦੀਆਂ ਗੋਲੀਆਂ ਹੀ ਦੇਈ ਗਿਆ 10-15 ਸਾਲ, ਅਤੇ ਹੁਣ ਉਹਨਾਂ ਨੇ ਹੱਥ ਖੜੇ ਕਰ ਦਿੱਤੇ ਆ, ਕਹਿੰਦੇ ਕੋਈ ਦਵਾਈ ਨਹੀਂ ਤੇਰੇ ਲਈ, ਅਤੇ ਪਰ ਤੇਰੇ ਗੋਡੇ ਚੇਂਜ ਕਰਾਂਗੇ ਹੋਰ 4-5 ਠਹਿਰ ਕੇ। ਸੋ ਇਲਾਜ ਉਹਨਾਂ ਨੇ ਕਹਿੰਦੇ ਅਸੀਂ PGI ਤੋਂ ਵੀ ਕਰਾਇਆ, ਪਰ ਹੁਣ ਜਿਹੜੀਆਂ ਉਹਨਾਂ ਦੀਆਂ ਲੱਤਾਂ ਦੀਆਂ ਨਸਾਂ ਕਮਜ਼ੋਰ ਹੋ ਗਈਆਂ ਇਹਨਾਂ ਗੋਲੀਆਂ ਖਾਣ ਦੇ ਨਾਲ, ਪਤਾ ਵੀ ਨਹੀਂ ਬਿਮਾਰੀ ਕੀ ਸੀਗੀ ਜਾਂ ਨਹੀਂ ਕੀ ਸੀਗੀ।
ਹੁਣ ਉਸ ਦੇ ਲਈ ਜੇ ਕਿਸੇ ਨੂੰ ਪਤਾ ਹੋਵੇ ਕਿ ਉਹਨਾਂ ਦੀਆਂ ਜਿਹੜੀਆਂ ਨਸਾਂ ਕਮਜ਼ੋਰ ਹੋਈਆਂ ਕਿਵੇਂ ਹੋ ਸਕਦੀਆਂ। ਲਖਵਿੰਦਰ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਹਾਂਜੀ ਮੈਂ ਪੁੱਛਣਾ ਮੇਰੀ ਦੋਤੀ ਆ, ਉਹਨੂੰ ਪੈਂਕ ਵਿੱਚ ਕੈਂਸਰ ਟਿਊਮਰ ਹੈ। ਕੈਂਸਰ ਟਿਊਮਰ ਆ, ਠੀਕ ਹੈ ਜੀ। ਹਾਂ 2 ਪੁਆਇੰਟ ਹੈ ਅਜੇ ਤਾਂ, ਪਰ ਉਹ ਕਿਸ ਤਰ੍ਹਾਂ ਮੂਵ ਹੋ ਸਕਦਾ ਜਾਂ ਸਰਜਰੀ ਕਰਾਉਣੀ ਪਊ? ਠੀਕ ਹੈ ਜੀ। ਹਾਂ ਇਹ ਪੁੱਛਣਾ ਸੀ। ਪੈਂਕਰੀਅਸ ਪਤਾ ਨਹੀਂ ਕਿਆ ਕਹਿੰਦੇ, ਪੈਂਕਰੀਅਸ ਕਹਿੰਦੇ। ਹਾਂ ਠੀਕ ਹੈ, ਪੁੱਛ ਕੇ ਦੱਸਿਆ ਸੰਗ। ਥੈਂਕ ਯੂ ਜੀ, ਥੈਂਕ ਯੂ। ਦੇਖੋ ਉਹ ਚੀਜ਼ ਵੈਸੇ ਤਾਂ ਉਹਦੇ ਨਾਲ ਹੀ ਰਿਮੂਵ ਕਰਨੀ ਆ, ਉਹਨੇ ਜੋ ਤੁਹਾਨੂੰ ਉਹਨੇ ਦੱਸਿਆ ਆ। ਅਤੇ ਚਲੋ ਆਪਾਂ ਹੋਰ ਪੁੱਛ ਵੀ ਲੈਂਦੇ ਹਾਂ ਵੀ, ਪਰ ਉਹ ਅੰਦਰੋਂ ਅੰਦਰੀ ਕੀ ਹੋਊਗਾ ਉਹਨੂੰ, ਜੇ ਕਿਸੇ ਦਾ ਕੋਈ ਐਕਸਪੀਰੀਅੰਸ ਹੋਊਗਾ ਤਾਂ ਉਹ ਜ਼ਰੂਰ ਸ਼ੇਅਰ ਕਰ ਲਊਗਾ ਜੀ। ਸ਼ਿੰਦਰਪਾਲ। ਹੈਲੋ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ, ਪ੍ਰੋਗਰਾਮ ਬਹੁਤ ਵਧੀਆ। ਥੈਂਕ ਯੂ ਜੀ। ਹਾਂਜੀ ਭੈਣ ਜੀ, ਸਾਡੀ ਇੱਕ ਰਿਸ਼ਤੇਦਾਰ ਇੰਡੀਆ, ਉਹਨਾਂ ਦੇ ਲੱਤਾਂ ਤੇ ਭਾਰ ਨਹੀਂ ਆਉਂਦਾ, ਉਹਨਾਂ ਤੋਂ ਜਮਾ ਨਹੀਂ ਭਾਰ ਦਿੱਤਾ ਜਾਂਦਾ ਲੱਤਾਂ ਤੇ। ਠੀਕ ਆ। ਤੇ ਉਹਨਾਂ ਨੇ ਉਹ ਡਾਕਟਰ ਦੇ ਗਏ ਵਧੀਆ ਦੇ, ਤੇ ਡਾਕਟਰ ਨੇ ਸਕੈਨ ਕੀਤੀ ਆ। ਸਕੈਨ ਦੇ ਵਿੱਚ ਕਿਡਨੀ ਨੂੰ ਸੋਜ ਆਈ ਆ। ਅੱਛਾ। ਹਾਂਜੀ ਜੀ, ਉਹਦਾ ਜੇ ਕੋਈ ਦੇਸੀ ਨੁਸਖਾ ਕਿਸੇ ਵੀ ਭੈਣ ਭਰਾ ਨੂੰ ਪਤਾ ਹੋਵੇ ਤਾਂ ਦੱਸੇ। ਕਿਡਨੀ ਨੂੰ ਸੋਜ ਆ, ਠੀਕ ਹੈ ਜੀ। ਹਾਂਜੀ, ਸੋਜ, ਲੱਤਾਂ ਤੇ ਬਿਲਕੁਲ ਭਾਰ ਨਹੀਂ ਆਉਂਦਾ ਤੇ ਖੰਘ ਵੀ ਬਹੁਤ ਜ਼ਿਆਦਾ ਆਉਂਦੀ ਆ, ਸੁੱਕੀ। ਠੀਕ ਹੈ। ਹਾਂਜੀ ਜੀ, ਇੱਕ ਹੋਰ ਅਸੀਂ ਕੁਐਸਚਨ ਕਰਨਾ, ਆਪਣੇ ਜਿਨ੍ਹਾਂ ਦੀਆਂ ਦੰਦ ਜਾੜਾਂ ਦੁਖਦੇ ਆ, ਉਹ ਤਿਲਾਂ ਦੇ ਤੇਲ ਦੀਆਂ ਕੁਰਲੀਆਂ ਕਰਨ। ਠੀਕ ਹੈ ਜੀ। ਮੇਰੇ ਦੰਦ ਜਾੜਾਂ ਹਟੇ ਆ ਉਹਦੇ ਨਾਲ। ਠੀਕ ਹੈ। ਹਾਂਜੀ, ਕੁਰਲੀ ਕਰਿਆ ਕਰਨ ਰੋਜ਼ 1 ਵਾਰ। ਠੀਕ ਹੈ ਜੀ, ਆਰਾਮ ਆਉਂਦਾ। ਓਕੇ ਜੀ, ਥੈਂਕ ਯੂ ਜੀ, ਥੈਂਕ ਯੂ। ਬਿਲਕੁਲ ਜ਼ਰੂਰ ਆਉਂਦਾ ਹੋਣਾ। ਗੁਰਦੀਪ ਕੌਰ ਜੀ, ਵੈਲਕਮ ਬੈਕ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ। ਜੀ ਜੀ, ਸਾਰੇ ਖੁਸ਼ ਹੋ ਗਏ ਜੀ, ਆ ਗਏ ਵਾਪਸ ਜੀ। ਪਹਿਲਾਂ ਤਾਂ ਮੈਂ ਕਹਾਂਗੀ ਜਿਨ੍ਹਾਂ ਦੀ ਲੱਤਾਂ ਕਮਜ਼ੋਰ ਨੇ ਨਾ, ਹਾਂਜੀ, ਗੋਡੇ ਦਵਾਈਆਂ ਖਾ ਕੇ ਉਹਦੇ ਨਾਲ ਹੀ ਕਮਜ਼ੋਰੀ ਲੱਤਾਂ ਨੂੰ ਆਈ ਹੈ, ਕਿਉਂਕਿ ਕੈਮੀਕਲ ਦਵਾਈਆਂ ਨੇ ਜਿਹੜੀਆਂ ਉਹ ਡਾਕਟਰਾਂ ਕੋਲ, ਉੱਥੇ ਇੰਡੀਆ ਲੋਕਾਂ ਨੂੰ ਆਦਤ ਹੈ ਆਪੇ ਡਾਕਟਰਾਂ ਕੋਲ ਹੀ ਜਾਂਦੇ ਨੇ। ਤੇ ਉਹਨਾਂ ਨੂੰ ਨਾ 9 ਮਨੱਕੇ, ਹਾਂਜੀ 9 ਛੋਟੀਆਂ ਇਲਾਚੀਆਂ, 2 ਚਮਚੇ ਸੌਂਫ, 1.5 ਗਲਾਸ ਵਿੱਚ ਪਾ ਲੈਣ, ਉਬਲ ਨੱਕ ਦੇਣ ਕਰਨ। ਜਦੋਂ ਉਬਾਲਾ ਆਵੇ ਨਾ ਥੋੜਾ ਕਰ ਉਬਲ ਕੇ ਸਾਰਾ ਅਸਰ ਪਾਣੀ ਚ ਆਏਗਾ ਨਾ, ਉਹ ਕੁਝ ਦਿਨ ਪੀਂਦੇ ਰਹਿਣ। ਅੱਛਾ। ਇਹਨਾਂ ਨੂੰ ਕਾਲੀਆਂ ਮਿਰਚਾਂ ਵੀ ਬੜੀਆਂ ਜ਼ਰੂਰੀ, ਜਿਹੜੇ ਪਾਣੀ ਸੌਂਫ ਵਾਲਾ ਮੈਂ ਦੱਸਿਆ ਹੈ ਨਾ, ਕਾਫੀ ਲੱਤਾਂ ਨੂੰ ਆਇਆ। ਇੱਕੋ ਐਂ ਕਰਨ, ਜਿਹੜਾ ਸੁੱਕਾ ਖੋਪੇ ਨੇ ਨਾ ਆਪਣੇ ਗਰੀ, ਜਿਹੜਾ ਨਾਰੀਅਲ ਸੁੱਕਾ, ਖਰੋਟ ਤੇ ਨਾਰੀਅਲ ਸੁੱਕਾ ਤੇ ਧਾਗੇ ਵਾਲੀ ਮਿਸ਼ਰੀ ਤੇ ਬਦਾਮ, ਇਹ ਸਾਰੇ ਕੁੱਟ ਕੇ ਨਾ ਜਿਵੇਂ ਪੰਜੀਰੀ ਜੀ ਬਣ ਜਾਏਗੀ। ਘਿਓ ਨਹੀਂ, ਕੁਛ ਵੀ ਨਹੀਂ ਪਾਉਣਾ, ਉਹ ਗ੍ਰੈਂਡ ਹੀ ਕਰਨੇ ਨੇ। ਕੋਈ ਸੁੱਕਾ 2 ਖੋਪੇ ਪਾ ਲੈਣ, ਵਿੱਚ ਬਦਾਮ ਉਹਨੇ ਕੁ ਪਾ ਲੈਣ, ਵਿੱਚ ਖਰੋਟ ਦੀ ਗਿਰੀ ਪਾ ਲੈਣ, ਮਿਸ਼ਰੀ ਥੋੜੀ ਜਿਹੀ ਮਿੱਠੀ ਅਨੁਸਾਰ, ਕਿਉਂਕਿ ਉਹ ਚੀਜ਼ਾਂ ਮਿੱਠੀਆਂ ਥੋੜਾ ਜਿਹਾ ਪਾ ਲੈਣ ਧਾਗੇ ਵਾਲੀ। ਉਹਨੂੰ ਜਿਵੇਂ ਪੰਜੀਰੀ ਖਾਈ ਦੀ ਵਿੱਚ ਚਾਹ ਨਾਲ ਖਾਣ ਦੇ। ਇੱਕ ਜਿਹੜਾ ਸੌਂਫ ਵਾਲਾ ਤੇ ਆ ਮਨੱਕਾ ਤੇ ਛੋਟੀ ਇਲਾਚੀ ਵਾਲੀ ਨੇ ਪਾਣੀ ਜ਼ਰੂਰ 1.5 ਗਲਾਸ ਰੱਖ ਦਿੱਤਾ। ਜਦੋਂ ਸਾਰਾ ਉਬਲ ਕੇ ਪੌਣਾ ਕੁ ਰਹਿ ਜਾਏ, ਫਿਰ ਉਹਨੂੰ ਠੰਡਾ ਕਰਕੇ ਪੀ ਲੈਣ। ਠੀਕ ਹੈ ਜੀ। ਇਹਦੇ ਨਾਲ ਬਹੁਤ ਫਰਕ ਪਿਆ। ਕੱਲ ਮੈਂ ਕਈ ਵਾਰੀ ਦੱਸਿਆ ਸੀ ਅੱਗੇ ਵੀ ਜਦੋਂ ਠੰਡ ਵਾਲਾ ਕੋਈ ਕਹਿੰਦਾ ਸੀ ਨਾ ਬੁਖਾਰ ਚੜ੍ਹਦਾ ਹੈ, ਤਾਂ ਤੁਸੀਂ ਫਰਕੜੀ ਘੋਲ ਕੇ ਗਰਮ ਪਾਣੀ 'ਚ ਜਿੰਨਾ ਕੁ ਮੂੰਹ ਨੂੰ ਚੰਗਾ ਲੱਗੇ ਗਰਮ ਪੀ ਕੇ 1 ਟੈਨੋਲ ਲੈ ਕੇ ਬਿਸਤਰੇ 'ਚ ਵੜ ਜਾਓ, ਤਾਂ ਘੰਟੇ ਡੇਢ ਨੂੰ ਤੁਸੀਂ ਵੇਖਣਾ ਤੁਹਾਡਾ ਬੁਖਾਰ ਉਤਰ ਜਾਏਗਾ। ਠੀਕ ਆ। ਬਿਲਕੁਲ ਉੱਥੇ ਕਿ ਤੁਸੀਂ ਵਰਤਿਆ ਵੀ ਸੀ। ਅੱਛਾ ਜੀ। ਇੱਕ ਉਹਨਾਂ ਕਹਿੰਦੇ ਬੁਖਾਰ ਲੈਂਦਾ ਨਹੀਂ, ਚੜ੍ਹਦਾ, ਸੌਖਾ ਇਲਾਜ ਹੈ। ਮਿਸ਼ਰੀ, ਗਲੋ ਦੇ ਪੱਤੇ, ਤੁਲਸੀ ਦੇ ਪੱਤੇ, ਸੌਂਫ, ਜਵੈਣ, ਥੋੜਾ ਜਿਹਾ ਮਿੱਠਾ ਮਾਮੂਲੀ ਪਾ ਕੇ ਇਹਨੂੰ ਉਬਾਲਣ, ਗਲਾਸ 'ਚ ਅੱਧਾ ਕਰਿਆ ਜਾਣਾ, ਪੀ ਕੇ ਨਾ ਤਾਂ ਬਿਸਤਰੇ 'ਚ ਵੜ ਜਾਣ ਕਰਨ, ਕਿਉਂਕਿ ਨਿੱਘਾ ਜਿਹਾ ਹੋ ਜਾਏਗਾ ਨਾ, ਤਾਂ ਉਹਦੇ ਨਾਲ ਫਿਰ ਉਹ ਜਿਹੜੀਆਂ ਹੱਡ ਪੈਰ ਖੁੱਲ ਜਾਂਦੇ ਤੇ ਬੁਖਾਰ ਉਤਰ ਜਾਏਗਾ। ਠੀਕ ਹੈ ਜੀ। ਜਿਨ੍ਹਾਂ ਨੇ ਕੱਲ ਕਿਹਾ ਸੀ ਨਾ ਉਲਟੀ ਨਹੀਂ ਰੁਕਦੀ, ਇੰਨੇ ਚਿਰ ਤੋਂ ਕਿੱਥੇ ਰਹੇ? ਕਿਉਂਕਿ ਆਪਾਂ ਡਾਕਟਰਾਂ ਕੋਲ ਜਾਂਦੇ ਆ, ਉਲਟੀਆਂ ਜਿਹੜੀਆਂ ਪੁਰਾਣੇ ਜ਼ਮਾਨੇ ਸੀ, ਬੱਚੇ ਵੀ ਪਾਲੇ ਨੇ, ਹੋਰ ਆਪਾਂ ਵੀ ਸਾਂ, ਉਹ ਦੇਸੀ ਚੀਜ਼ਾਂ ਖਾਂਦੇ ਹੁੰਦੇ ਸਾਂ। ਹਾਂਜੀ। ਦੂਜੀ ਗੱਲ, ਜਦੋਂ ਰੋਟੀ ਨਹੀਂ ਸੀ ਨਾ ਪਚਦੀ ਤੇ ਆਪਾਂ ਉਹਦਾ ਮਿਹਦਾ ਹੀ ਕਮਜ਼ੋਰ ਹੈ, ਮਿਹਦਾ ਰੋਟੀ ਨਹੀਂ ਚੱਲਦਾ, ਤਾਂ ਹਜਮ ਨਹੀਂ ਹੁੰਦੀ, ਹੈਨਾ। ਉਹ ਨਾ ਇਸ ਤਰ੍ਹਾਂ ਕਰਨ, ਮੈਂ 2-3 ਚੀਜ਼ਾਂ ਦੱਸ ਦੇਣੀ, ਸ਼ਾਇਦ ਉਹਨਾਂ ਨੂੰ ਠੀਕ ਹੋ ਜਾਣਗੇ। ਇੱਕ ਤਾਂ ਸੌਂਫ ਤੇ ਜਵੈਣ ਤੇ ਜੀਰਾ ਭੁੰਨ ਕੇ ਪਾਉਣਾ, ਤੇ ਕਾਲਾ ਨਮਕ ਤੇ ਪਾਓ ਰੋਟੀ ਪਿੱਛੋਂ, ਕਾਲਾ ਨਮਕ ਥੋੜਾ ਪਾ ਕੇ ਨਾ ਉਹਨੂੰ ਆਪਣਾ ਚੂਰਨ ਜਿਹਾ ਬਣਾ ਲੈਣ, ਭਾਵੇਂ ਸਾਬਤ ਵੀ ਰਹਿਣਗੇ ਤਾਂ ਵੀ ਕੋਈ ਗੱਲ ਨਹੀਂ। ਤਾਂ 1 ਚਮਚ ਕੋਸੇ ਪਾਣਾ ਰੋਟੀ ਦੇ ਪਿੱਛੋਂ ਖਾ, ਰੋਟੀ ਉਹਨਾਂ ਦੀ ਹਜਮ ਹੋ ਜਾਏਗੀ। ਠੀਕ ਹੈ। ਇੱਕ ਜੀਰਾ ਭੁੰਨ ਕੇ
ਤੇ ਸੁੰਡ, ਕਾਲੀ ਮਿਰਚ ਦਹੀਂ 'ਚ ਰੋਜ਼ ਪਾ ਕੇ ਰੋਟੀ ਨਾਲ ਹੀ ਖਾਣ। ਉਹਨਾਂ ਨੂੰ ਨਾ ਬਹੁਤ ਫਰਕ ਪੈ ਗਿਆ। ਵਰਤਿਆ ਇੰਡੀਆ ਮੈਂ ਨੁਕਸਾ ਕਿਸੇ ਨੇ ਦੱਸਿਆ ਸੀ। ਇੱਕ ਉਹਨਾਂ ਨੇ ਕਿਹਾ ਸੀ ਵੀ ਚਿੱਟਾ ਜੀਰਾ ਥੋੜਾ ਭੁੰਨ ਕੇ, ਪੁਦੀਨਾ, ਕਾਲੀ ਮਿਰਚ ਤੇ ਨਿੰਬੂ ਦਾ ਰਸ, ਅਦਰਕ ਇਹ ਕੁੱਟ ਕੇ ਜ਼ਰੂਰ 1 ਚਮਚਾ ਲੈਣ ਕਰ ਰੋਟੀ ਤੋਂ ਪਹਿਲਾਂ। ਜਦੋਂ ਖਾਣਗੇ ਨਾ ਉਹਨਾਂ ਨੂੰ ਫਿਰ ਠੀਕ ਹੋ ਜਾਏ। ਬਾਕੀ ਨੁਕਸੇ ਤੇ ਬਹੁਤ ਨੇ, ਬਾਅਦ 'ਚ ਦੱਸ ਦਿਆਂਗੇ। ਤੇ ਬਵਾਸੀਰ ਵਾਲਾ ਨੁਕਸੇ ਤਾਂ ਪਤਾ ਨਹੀਂ, ਹਜ਼ਾਰਾਂ ਵਾਰੀ ਮੈਂ ਦੱਸਿਆ ਇਹਦੇ ਨਾਲ, ਤਾਂ ਸਾਡੇ ਉੱਥੇ ਵੀ ਮੈਂ ਦੱਸਿਆ, ਬਹੁਤ ਆਰਾਮ ਆਇਆ ਹੈ। ਇੱਕ ਤਾਂ ਮੈਂ ਰੋਜ਼ ਹੀ ਦੱਸਣੀ, ਚਿੱਟੇ ਪਿਆਜ਼ ਦਾ ਰਸ ਕੱਢ ਕੇ ਨਾ 2 ਚਮਚੇ ਪੀ ਲੈਣ ਕਰਨ ਸਵੇਰੇ। ਸੁੱਕਾ ਧਨੀਆ ਰਾਤ ਨੂੰ 2 ਚਮਚੇ ਭਿਉਂ ਕੇ ਰੱਖਤਾ ਕੱਚ ਦੇ ਗਲਾਸ, ਸਵੇਰੇ ਮਿੱਧ ਕੇ ਪੁਣ ਕੇ ਨਾ ਠੰਡਾ ਇੱਕ ਉਹ ਪੀ ਲੈਣ। ਇੱਕ ਜਿਹੜਾ ਗੈਲਸਰੀਨ ਤੇ ਵੈਸਲੀਨ ਤੇ ਤਾਰੇ ਮੀਰੇ ਦਾ ਤੇਲ ਮੈਂ ਦੱਸਿਆ ਸੀ, ਉਹ ਵਿੱਚ ਕਈ ਚੀਜ਼ਾਂ ਮੁਸ਼ਕਪੂਰ ਹੋਰ ਪਾਉਂਦੇ ਨੇ, ਸਾੜ ਮੱਚ ਜਾਂਦਾ। ਗੈਲਸਰੀਨ, ਵੈਸਲੀਨ ਤੇ ਤਾਰੇ ਮੀਰੇ ਤੇਲ ਜਿਹੜੀ ਇਹ ਪੇਸਟ ਵੀ ਬਣਾ ਕੇ ਰੱਖ ਲੈਣ। 3 ਵਾਰੀ ਦਿਨ 'ਚ ਨਾ ਆਪਣੇ ਬਾਥਰੂਮ ਨਾਲ ਹੱਥ ਧੋ ਕੇ ਜਦੋਂ ਸੁੱਕੇ ਉਹਦਾ ਇਹ ਚੀਜ਼ ਲਾ ਲੈਣ। ਹਫ਼ਤੇ ਬਾਅਦ ਵੇਖਿਆ ਜੇ ਉਹਨਾਂ ਦੀ ਬਵਾਸੀਰ ਜਿਹੜੀ ਉਹ ਚਲੀ ਜਾਏਗੀ। ਤੇ ਦੂਜਾ 50 ਗ੍ਰਾਮ ਸੌਂਠ ਪਾ ਲਓ ਤੁਸੀਂ। 1 ਗਲਾਸ ਤੁਸੀਂ ਮੂਲੀ ਦਾ ਜੂਸ ਕੱਢ ਲਓ, ਉਹਨੂੰ ਕਿਸੇ ਭਾਂਡੇ 'ਚ ਪਾ ਕੇ ਤੇ ਚੁੱਲ੍ਹੇ 'ਤੇ ਰੱਖ ਦਿਓ ਗੈਸ ਤੇ ਥੋੜੀ ਅੱਗ ਤੇ ਰਿੱਝਦਾ ਜਾਏ, ਬਿਲਕੁਲ ਪਾਣੀ ਮੂਲੀ ਦਾ ਸੁੱਕ ਜਾਏਗਾ ਤੇ ਸੌਂਠ ਪੰਗੜ ਕੇ ਨਾ ਸੰਘਣੀ ਬਣ ਜਾਏਗੀ। ਉਹਦੀਆਂ ਗੋਲੀਆਂ ਮੱਟ ਲਓ, ਕੋਈ ਛੋਲੇ ਕੇ ਦਾਣੇ ਜਿੰਨੀਆਂ, ਜਿਹੜੀ ਆਪਣਾ ਜਿਵੇਂ ਮੱਕੀ ਦਾ ਦਾਣਾ ਜਾਂ ਛੋਲੇ, ਇਹਨਾਂ ਇਹ ਸਵੇਰੇ ਠੰਡੇ ਪਾਣੀ ਨਾਲ ਸ਼ਾਮੀ ਲਓ, ਪੱਕਾ ਇਲਾਜ ਆ ਤੁਹਾਡਾ ਆਪਣੇ ਦਾ ਬਵਾਸੀਰ ਦਾ। ਤੇ ਇੱਕ ਭੈਣ ਨੇ ਦੱਸਿਆ ਸੀ ਮੈਨੂੰ ਧਰਨ ਨਹੀਂ ਹਟਦੀ। ਇੱਕ ਤੇਰੇ ਅੰਗੂਠੇ ਨੇ ਨਾ, ਉਹਨਾਂ ਨੂੰ ਥੋੜਾ ਜਿਹਾ ਧਾਗਾ ਵੱਟ ਕੇ ਨਾ, ਥੋੜਾ ਜਿਹਾ ਮੋਟਾ, ਉਹਦੇ ਅੰਗੂਠੇ ਬਹੁਤ ਮੋਟਾ ਵੀ ਨਾ ਹੋਵੇ, ਬਰੀਕ ਵੀ ਨਾ ਹੋਵੇ, ਦੋਨਾਂ ਅੰਗੂਠਿਆਂ ਨੂੰ ਬੰਨ ਲੈਣ। ਇੱਕ ਸਵੇਰੇ ਪੁੱਠਾ ਹੋ ਕੇ ਲੱਤਾਂ ਪਿੱਛੇ ਲਾਉਣ, ਫਿਰ ਉਤਾਂ ਨੂੰ ਕਰਕੇ ਥੱਲੇ ਲਾਉਣ, ਫਿਰ ਹੱਥ ਤੇ ਫੜ ਕੇ ਨਾ ਅੰਗੂਠੇ ਤੇ ਖਿੱਚ ਪਾਉਣ ਸਵੇਰੇ ਹੀ। ਉਦੋਂ ਵੀ ਨਹੀਂ ਨਿਕਲੇਗੀ ਤੇ ਫਿਰ ਇਹਨੂੰ ਰੱਖ ਕੇ ਤੇ ਆਪਣਾ ਮੁੱਦੇ ਪੈ ਜਾਣ ਤਾਂ ਵੀ ਨਿਕਲ ਜਾਏਗੀ। ਸਵੇਰੇ ਹੀ ਪਏ ਰਹਿਣ ਘੰਟਾ ਕੁ, ਫਿਰ ਉੱਠਣ ਨਾ, ਫਿਰ ਉੱਥੇ ਆ ਜਾਂਦੀ। ਇੱਕ ਐਲੋਵੇਰਾ ਦਾ ਜੂਸ ਜਿਹੜਾ ਨੇ ਵੀ ਬੜਾ ਚੰਗਾ, ਇਹ ਵੀ ਪੀਣਾ ਚਾਹੀਦਾ ਇਹ ਆਪਣੇ ਧਰਨ ਵਾਸਤੇ। ਜੇ ਇਹ ਗਰਮੀ ਤੋਂ ਪੈਂਦੀ ਹੈ, ਜਾਂ ਆਪਾਂ ਕੋਈ ਭਾਰਪੂਰ ਚੁੱਕ ਲੈਂਦੇ ਹਾਂ, ਹੇਠਾਂ ਉਤਾਉਂਦੇ ਤਾਂ ਇਹ ਨਾੜਾਂ ਇਕੱਠੀਆਂ ਹੋ ਜਾਂਦੀਆਂ ਨੇ। ਬਵਾਸੀਰ ਤੇ ਮਿਸ਼ਰੀ ਤੇ ਛੋਟੀ ਇਲਾਚੀ ਪੀਸ ਕੇ ਨਾ ਠੰਡੇ ਦੁੱਧ ਨਾਲ ਇਹ ਵੀ ਸਵੇਰੇ ਲੈਣ, ਜਿਨ੍ਹਾਂ ਨੂੰ ਧਰਨ ਪੈਂਦੀ ਹੈ। ਹੋਰ ਬਾਕੀ ਪੁੱਟ ਪੱਟ ਖੰਡੇ ਤੇ ਇੰਡੀਆ ਹੁੰਦੇ ਨੇ, ਇੱਥੇ ਹੁੰਦੇ ਵੀ ਨਹੀਂ। ਜਿਹੜਾ ਆਪਾਂ ਕਰੀਏ ਤੇ ਵਿਰਾਮ ਆਵੇ, ਨਹੀਂ ਉਹ ਕੁਛ ਵੀ ਨਹੀਂ ਹੁੰਦਾ ਉਹਦੇ ਨਾਲ। ਇੱਕ ਉਹਨਾਂ ਲੀਵਰ ਪੈਣ ਤੇ ਮੈਂ ਤੁਹਾਨੂੰ ਇੱਕ ਨੁਕਸਾ, ਮੇਰੇ ਸਾਡੇ ਉੱਥੇ ਕਿਸੇ ਦਾ 5% ਰਹਿ ਗਏ, ਇਸੇ ਨੁਕਸੇ ਨਾਲ ਠੀਕ ਹੋ ਗਿਆ ਹੈ। ਇੱਕ ਤਾਂ ਕਲੌਂਜੀ ਦਾ ਦਾਲਚੀਨੀ ਜਿਹੜੀ ਆਪਾਂ ਪੀਸਨੇ ਆ, 1 ਚੁਟਕੀ ਸ਼ਹਿਦ ਨਾਲ ਸਵੇਰੇ ਲੈ ਲੈਣ ਕਰਨ। ਇੱਕ ਹਰਾ ਧਨੀਆ ਥੋੜਾ ਪਾ ਲੈਣ, ਥੋੜਾ ਅਦਰਕ ਪਾ ਕੇ ਨਾ ਲੱਪੀ ਦਾ ਜੂਸ ਨਿਰਨੇ ਕਾਲ ਜੇ ਪੀਣ ਕੱਢ ਕੇ ਸਵੇਰੇ। ਥੋੜਾ ਜਿਹਾ ਕਾਲੀ ਮਿਰਚ, ਨਮਕ ਪਾ ਲੈਣ। ਲੀਵਰ ਪੈਣ ਵਾਸਤੇ ਤੇ ਪਿੱਤ, ਪਾਪੜਾ, 4 ਚੀਜ਼ਾਂ ਉਬਾਲ ਕੇ ਨਾ, ਜਿਵੇਂ ਰਾਤੀ ਆਪਾਂ 1 ਚਮਚਾ ਅੱਧੇ ਗਲਾਸ ਭਿਉਂ ਦਿੰਦੇ ਆ ਕੱਚ ਦੇ 'ਚ, ਸਵੇਰੇ ਉਬਾਲ ਕੇ ਜਦੋਂ 2 ਚਮਚੇ ਰਹਿ ਜਾਓ, ਪੌਂਦਾ ਪਾਉਂਦਾ 1.5 ਕੀ ਰਹਿ ਜਾਂਦਾ, ਉਹ ਵੀ ਲੈ ਲੀਵਰ ਵਾਸਤੇ ਬਹੁਤ ਚੰਗਾ। ਜਿਹੜੇ ਟਿਊਮਰ ਆਉਂਦੇ ਪਏ ਸੀ, ਉਹ ਕਿਤੇ ਦੱਸਿਆ ਉਹਨਾਂ ਟਿਊਮਰ ਤੁਹਾਨੂੰ? ਹੈਲੋ, ਪੈਂਕਰੀਅਸ ਵਿੱਚ ਦੱਸਦੇ ਸੀਗੇ। ਕਾਹਦੇ 'ਚ? ਪੈਂਕਰੀਅਸ। ਅੱਛਾ। ਹੁਣ ਇੱਕ ਤਾਂ ਹੁਣੇ ਪਿੱਤ ਪਾਪੜਾ ਸੀ, ਜਿਹੜਾ ਟਿਊਮਰ ਰਹਿੰਦਾ ਤੇ ਪਿੱਤ ਪਾਪੜਾ ਬਹੁਤ ਚੰਗਾ ਜੇ। ਠੀਕ ਹੈ। ਇੱਕ ਜਿਹੜਾ ਮੈਂ ਨਿੰਬੂ ਦੱਸਦੀ ਹੁੰਦੀ ਨਾ, ਫ੍ਰਿਜ 'ਚ ਰੱਖ ਕੇ, ਉਹ ਬਹੁਤ ਚੰਗਾ ਜੇ। ਖਰੋਟ ਖਾਣ, ਜਿੰਨੀਆਂ ਚੀਜ਼ਾਂ ਨੇ ਉਹ ਕੌੜੀਆਂ ਹੀ ਖਾਣ। ਥੋੜਾ ਜਿਹਾ ਚੁਟਕੀ ਲੈ ਕੇ 2 ਚੁਟਕੀ ਮਿੱਠਾ ਸੋਡਾ ਜ਼ਰੂਰ ਪੀਣ ਪਾਣੀ 'ਚ ਘੋਲ ਕੇ। ਬਾਕੀ ਨੁਕਸਾ ਮੈਂ ਅਗਲੇ ਵੀਰਵਾਰ ਦੱਸ ਦਿਆਂਗੀ। ਤੇ ਕਿਸੇ ਨੇ ਕਿਹਾ ਸੀ ਮੇਰਾ ਸਰੀਰ ਕੰਬਦਾ ਹੈ, ਇਹੋ ਨੁਕਸਾ ਦਾ ਵਰਤ ਲੈਣ। ਕਈਆਂ ਨੂੰ ਆਰਾਮ ਆ ਗਿਆ, ਨਹੀਂ ਤਾਂ ਹੌਲੀ ਸਾਰਾ ਸਰੀਰ ਹੀ ਰਹਿ ਜਾਂਦਾ। ਫਿਰ ਇੱਕ ਭਖੜਾ ਅੱਧਾ ਚਮਚਾ ਬੱਕਰੀ ਦੁੱਧ ਨਾਲ ਲੈਣ ਕਰਨ ਸਵੇਰੇ। ਤੇ ਬੋਰ ਨਹੀਂ ਹੈਗੀ, ਇਹ ਪੱਕਾ ਇਲਾਜ। ਬੋਰ ਦੇ 5 ਬੂੰਦਾ ਪਤਾਸੇ 'ਚ ਪਾ ਕੇ ਲੈਣ ਤੇ ਸਰੀਰ ਦੀ ਜਿਹੜੀ ਕੰਬਣੀ, ਜਿਹੜੇ ਬਲਾਡੇ ਠੀਕ ਹੋ ਜਾਂਦਾ ਹੈ। ਇੱਕ ਤਿਲਾਂ ਦੇ ਤੇਲ 'ਚ ਨਾ ਅੱਕ ਦੇ ਪੱਤੇ ਸਾੜ ਕੇ ਉਹਦੀ ਮਾਲਿਸ਼ ਵੀ ਕਰ ਸਕਦੇ ਨੇ। ਠੀਕ ਹੈ। ਮਲਟੀਪਲ ਵਿਟਾਮਿਨ ਖਾਣ, ਜੇ ਉਹ ਮੀਟ ਖਾਣ ਵਾਲੇ ਨੇ ਤਾਂ ਫਿਰ ਫਿਸ਼ ਬੜੀ ਜ਼ਰੂਰੀ ਹੈ ਉਹਨਾਂ ਨੂੰ। ਠੀਕ ਹੈ। ਇੱਕ ਚਮਨਪ੍ਰਾਸ਼ ਜਿਹੜੀ ਨੇ 1 ਚਮਚਾ 2 ਚਮਚੇ ਦੁੱਧ ਨਾਲ ਰਾਤੀ ਲੈ ਲੈਣ, ਜਦੋਂ ਉਹਨਾਂ ਦੀ ਮਰਜ਼ੀ ਉਹਦਾ ਵੀ ਲੈ ਸਕਦੇ ਨੇ। ਹਰਨੀਆਂ ਦੇ ਮੈਂ 3 ਨੁਕਸੇ ਦੱਸਾਂਗੀ। ਇੱਕ ਤਾਂ ਮੈਂ ਅੱਗੇ ਦੱਸਦੀ ਹੁੰਦੀ ਹਾਂ, ਅਦਰਕ ਤੇ ਗੁੜ ਕੁੱਟ ਕੇ ਖਾਓ, ਸ਼ਹਿਦ ਨਾਲ ਗੁੜ ਚੰਗਾ ਹੁੰਦਾ। ਥੋੜਾ ਜਿਹਾ ਕਰਾਕਾਰ ਦਾ ਮਾਸ ਜੇ ਇਕੱਠੇ ਹੋਏ ਇਹਨੂੰ। ਦੂਜਾ ਨੁਕਸਾ ਹੈਗਾ ਵੀ ਅੱਕ ਇੱਥੇ ਮਿਲ ਜਾਵੇ ਨਾ, ਅੱਕ ਜਿਹੜੇ ਆਪਣੇ ਇੰਡੀਆ ਅੱਕ ਹੈਗੇ ਨੇ ਦੇਸੀ, ਉਹਦਾ ਜਦੋਂ ਟਾਹਣੀ ਤੋੜਨੇ ਦੇ ਵਿੱਚੋਂ ਦੁੱਧ ਨਿਕਲਦਾ ਹੈ ਅੱਕ ਦੇ ਵਿੱਚੋਂ। ਉਹ ਚਮਚੇ ਜੇ ਕਿਸੇ ਚੀਜ਼ 'ਚ ਪਾਇਆ ਜਾਏ ਨਾ, ਤੇ ਜਿੱਧਰ ਹਰਨੀਆਂ ਨੇ ਉਧਰ ਨਹੀਂ ਪਾਉਣਾ। ਜਿਹੜਾ ਦੂਜਾ ਪਾਸਾ ਕੰਨ ਦਾ, ਉਹਦੇ 'ਚ ਬੂੰਦਾ ਪਾਓ, 3 ਦਿਨ ਤੁਹਾਡੀਆਂ ਹਰਨੀਆਂ ਬਿਲਕੁਲ ਠੀਕ ਹੋ ਜਾਣਗੀਆਂ। ਪੱਕਾ ਅਸੀਂ ਵਰਤਿਆ ਉੱਥੇ ਨੁਕਸਾ, ਪਰ ਇੱਥੇ ਨਹੀਂ, ਇੰਡੀਆ ਨੇ ਇੱਥੇ ਨਹੀਂ ਹੈਗੀ। ਇੱਕ ਜਿਹੜੇ ਬ੍ਰਿਟਕਾ ਬਾਰਕਾ ਬੱਟੀਆਂ ਨੇ, ਇਹ ਵੀ 1 ਸਵੇਰੇ 'ਚ ਗੋਲੀ, 1 ਸ਼ਾਮੀ ਲਵੋ
ਤੇ ਤੁਹਾਨੂੰ ਇਹਦੇ ਨਾਲ ਬੜਾ ਆਰਾਮ ਆਏਗਾ। ਤੇ ਇੱਕ ਭੈਣ ਜੀ ਜਿਹੜੀ ਚੀਜ਼ ਅਸੀਂ ਨਹੀਂ ਖਾਣੀ ਨਾ ਲੈ ਬੇਸ਼ੱਕ ਆਈਏ ਪਰ ਸਾਨੂੰ ਪਤਾ ਹੀ ਨਹੀਂ ਅਸੀਂ ਖਾਣੀ ਕਿਵੇਂ ਤੇ ਅਸੀਂ ਉਹਨੂੰ ਲਿਆਉਣਾ ਵੀ ਨਹੀਂ। ਉਹਨਾਂ ਕਿਹਾ ਜੀ ਬ੍ਰਹਮ ਡੰਡੀ ਤੇ ਗੋਲਕ ਮੁੰਡੀ ਤੇ ਨਰ ਗੁੰਡੀ ਕੀ ਕਰਨੀ ਇਹਨੂੰ ਤੁਸੀਂ ਜਿਵੇਂ ਪਿੱਤ ਪਾਪਰਾ ਹੁੰਦਾ ਨਾ ਇਹ ਚੀਜ਼ਾਂ ਉਹੀ ਨੇ ਡਿਫਰੈਂਟ ਨਾਂ ਰਲਦੀਆਂ ਮਿਲਦੀਆਂ। ਇਹਨੂੰ ਰਾਤ ਨੂੰ ਇੱਕ ਚਮਚਾ ਉਸੇ ਤਰ੍ਹਾਂ ਪਾਣੀ 'ਚ ਭਿਓ ਕੇ ਰੱਖੋ। ਤਿੰਨੇ ਚੀਜ਼ਾਂ ਕੁੱਟ ਕੇ ਇੱਕ ਚਮਚਾ ਰਾਤੀ ਭਿਓ ਕੇ ਰੱਖੋ। ਸਵੇਰੇ ਤੁਸੀਂ ਉਹਨੂੰ ਉਬਾਲੋ ਥੋੜਾ ਥੋੜਾ। ਜਦੋਂ ਇੱਕ ਚਮਚਾ ਰਹਿ ਜਾਏ ਪਤਾ ਹੈ ਜਿਨ੍ਹਾਂ ਦਾ ਅੱਧਾ ਹਾਰਟ ਹੈ ਜਿਨ੍ਹਾਂ ਦਾ ਬਿਲਕੁਲ ਕਮਜ਼ੋਰ ਹੈ ਉਹਨਾਂ ਵਾਸਤੇ ਬੜੀ ਚੰਗੀ ਦਵਾਈ ਜੇ। ਪੀਂਦੇ ਰਹਿਣ ਥੋੜੇ ਦਿਨ ਜਦੋਂ ਚੈੱਕ ਕਰਾਉਣ ਠੀਕ ਹੋ ਗਿਆ ਫਿਰ ਉਹਦਾ ਛੱਡ ਦੇਣ ਕਰ। ਜੇ ਜਿਵੇਂ ਆਪਾਂ ਪਿੱਤ ਪਾਪੜਾ ਪੀਂਦੇ ਹਾਂ ਨਾ ਤੇ ਅਲਰਜੀ ਹੈ ਜਾਂ ਫੋੜੀਆਂ ਪਿੰਸਣ ਉਹ ਇਹ ਤਿੰਨੇ ਚੀਜ਼ਾਂ ਉਹਦੇ ਵਿੱਚ ਪਾ ਕੇ ਵੀ ਅਸੀਂ ਪੀ ਸਕਦੇ ਹੁਣ ਉਹ ਸੁਣਦੇ ਪੈਣ ਨਾ ਤੇ ਉਹ ਕਰ ਲੈਣ। ਤੇ ਨਿੱਕਾ ਜਿਹਾ ਸੋ ਮੇਰਾ ਰਹਿੰਦਾ ਨੁਕਸਾ ਜਿਹੜੇ ਕਹਿੰਦੇ ਸੀ ਨਾ ਆਪਣਾ ਕੰਨਾਂ 'ਚ ਖਾਰਸ਼ ਜਦੋਂ ਤੁਸੀਂ ਨਹਾਉਂਦੇ ਹੋ ਨਾ ਆਪਣਾ ਆਪਾਂ ਕਿੰਨਾ ਬਚਾਅ ਕਰਨੇ ਆ ਪਾਣੀ ਫਿਰ ਵੀ ਬੂੰਦਾਂ ਪੈ ਜਾਂਦੀਆਂ ਨੇ। ਤੁਸੀਂ ਇਹ ਜਿਹੜਾ ਬਾਥਰੂਮ 'ਚ ਰੱਖ ਲਓ ਕੁਛ ਨਹੀਂ ਹੁੰਦਾ ਤੀਲੇ ਰੂਮ ਵਾਲੇ ਪੋਲੀ ਪੋਲੀ ਉਹਨੂੰ ਕਰਕੇ ਸੰਭਾਲ ਜਿਆ ਤੇ ਪਾਣੀ ਸੁਕਾ ਲਓ ਤੇ ਦੁਪਹਿਰੇ ਵੇਖੋ ਜਦੋਂ ਵੇਖੋ ਤੁਸੀਂ ਤਾਰੇ ਮੇਰੇ ਤੇਲ ਪੁਰਾਣਾ ਨੁਕਸਾ ਹੈ ਕੰਨਾਂ 'ਚ ਮਾਰੋ ਤੇ ਤੁਹਾਡੀ ਜਿਹੜੀ ਕਾਸ਼ ਦੀ ਜਿਹੜੀ ਤੁਹਾਡੀ ਹਟ ਜਾਏਗੀ। ਥੈਂਕ ਯੂ ਜੀ ਥੈਂਕ ਯੂ ਬਹੁਤ ਧੰਨਵਾਦ ਹੈ ਗੁਰਦੀਪ ਕੌਰ ਜੀ ਬਹੁਤ ਧੰਨਵਾਦ। ਅਤੇ ਸਰੋਤੇ ਇੱਕ ਬ੍ਰੇਕ ਦਾ ਟਾਈਮ ਹੋਇਆ ਬ੍ਰੇਕ ਤੋਂ ਬਾਅਦ ਅਸੀਂ ਵਾਪਸ ਆਉਂਦੇ ਹਾਂ। ਇਸੇ ਤਰ੍ਹਾਂ ਤੁਸੀਂ ਜੁੜੇ ਰਹਿਣਾ ਤੁਹਾਡੇ ਤੋਂ ਹੀ ਸ਼ੁਰੂ ਕਰਾਂਗੇ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਨਾਲ ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਦੇ ਹਾਂ ਹੋਮ ਰੈਮਡੀ ਦੀ ਗੱਲ ਕਰਦੇ ਹਾਂ। ਡਾਕਟਰ ਕੋਈ ਨਹੀਂ ਹੁੰਦਾ ਸਿਰਫ ਤੇ ਸਿਰਫ ਜਿਹੜੀਆਂ ਹੋਮ ਰੈਮਡੀਜ਼ ਸਾਡੇ ਆਯੁਰਵੈਦਿਕ ਲੋਕਾਂ ਦੇ ਰਾਹੀਂ ਜਾਂ ਸਾਡੇ ਰਿਸ਼ੀ ਮੁਨੀ ਸੀਗੇ ਜਿਹੜੇ ਚੀਜ਼ਾਂ ਵਰਤਦੇ ਹੁੰਦੇ ਸੀਗੇ ਜਾਂ ਪੱਤੇ ਵਰਤ ਲਏ ਜਾਂ ਜੜ੍ਹਾਂ ਵਰਤ ਲਈਆਂ ਜਾਂ ਉਹਨਾਂ ਨੂੰ ਲੱਗਣ ਵਾਲਾ ਫਲ ਫਰੂਟ ਆ ਉਹਨਾਂ ਨੂੰ ਵਰਤ ਕੇ ਉਹਨਾਂ ਨੇ ਉਹ ਕੱਢੇ ਹੋਏ ਆ ਨਤੀਜੇ ਉਸਦੇ ਵੀ ਕਿਹੜੀ ਬਿਮਾਰੀ ਤੋਂ ਕਿਹੜੀ ਚੀਜ਼ ਦੇ ਨਾਲ ਆਰਾਮ ਆਉਂਦਾ ਹੈ। ਉਹਦੇ ਵਿੱਚ ਇੱਦਾਂ ਨਹੀਂ ਹੁੰਦਾ ਕਿ ਤੁਹਾਨੂੰ ਇੰਨਾ ਹੀ ਸਾਈਡ ਇਫੈਕਟ ਹੋ ਜਾਊਗਾ ਕਿ ਤੁਹਾਨੂੰ ਕੁਝ ਹੋਰ ਡਾਕਟਰ ਤੋਂ ਕਰਵਾਉਣਾ ਪਊਗਾ। ਇਹ ਸਿਰਫ ਤੇ ਸਿਰਫ ਤੁਹਾਡੀਆਂ ਬਾਏ ਗਰਮੀਆਂ ਅਲਰਜੀਆਂ ਆ ਉਹਨਾਂ ਤੋਂ ਤੁਸੀਂ ਆਪਣਾ ਖਿਆਲ ਆਪ ਰੱਖਣਾ। ਤੁਹਾਨੂੰ ਗਰਮੀ ਹੋ ਜਾਂਦੀ ਆ ਜਾਂ ਤੁਹਾਨੂੰ ਬਾਏ ਹੋ ਜਾਂਦੀ ਆ ਉਹਦਾ ਬੈਲੈਂਸ ਰੱਖਣਾ ਆ। ਬਾਏ ਹੋਏ ਤੇ ਲੋਕੀ ਸੁੰਡ ਖਾ ਲੈਂਦੇ ਆ ਗਰਮੀ ਹੋਏ ਤੇ ਲੋਕੀ ਕੱਚੀ ਲੱਸੀ ਪੀ ਲੈਂਦੇ ਆ ਜਾਂ ਦੂਜੀ ਲੱਸੀ ਪੀ ਲੈਂਦੇ ਆ। ਕੋਈ ਨਾ ਕੋਈ ਉਹਦਾ ਲੱਲ ਆ ਨਾ ਉਹ ਕੱਢ ਲੈਂਦੇ ਆ ਉਹਦੇ ਵਿੱਚ ਕੋਈ ਨਾ ਕੋਈ ਵਿੱਚੋਂ ਜੁਗਾੜ ਜਿਹਾ ਬਣਾ ਲੈਂਦੇ ਆ ਤਾਂ ਤੁਸੀਂ ਵੀ ਬਣਾ ਸਕਦੇ ਆ। ਅਤੇ ਕਾਲ ਕਰਕੇ ਆਪਣੀ ਫੀਡਬੈਕ ਪਲੀਜ਼ ਜ਼ਰੂਰ ਦਿਓ 408 272 5200 ਸਟੂਡੀਓ ਦਾ ਫੋਨ ਨੰਬਰ ਆ। ਚੱਲਾਂਗੇ ਤੁਹਾਡੀਆਂ ਕਾਲਸ ਵੱਲ। ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸਭ ਤੱਕ ਪਹੁੰਚਾਇਆ। ਬੀਸਲਾ ਪਰਿਵਾਰ ਤੇਜਿੰਦਰ ਸਿੰਘ ਗਿੱਲ ਸੁਰਿੰਦਰ ਸਿੰਘ ਕੰਗ ਗੁਰਚਰਨ ਸਿੰਘ ਖਾਲਸਾ ਬਿਕਰਸਫੀਲਡ ਪਰਵਿੰਦਰ ਸਿੰਘ ਧਾਲੀਵਾਲ ਬਲਵੰਤ ਮੰਗਟ ਓਹਾਇਓ ਸੰਤ ਸਿੰਘ ਤੇ ਦੇਬਾਂ ਜੀਤ ਕੌਰ ਢੇਸੀ ਸਤਨਾਮ ਸਿੰਘ ਕਮਲਜੀਤ ਕੌਰ ਬੈਂਸ ਕਰਨੈਲ ਸਿੰਘ ਰੰਧਾਵਾ ਟਰਲਕ ਸੁਰਿੰਦਰ ਕੌਰ ਸੰਘਾ ਸ਼ਿਕਾਗੋ ਜਸਵਿੰਦਰ ਸਿੰਘ ਦਰਸ਼ਨ ਕੌਰ ਗਿੱਲ ਜੁਬਸੀਰੀ ਬਲਜੀਤ ਸਿੰਘ ਹਰਦੀਪ ਕੌਰ ਧੌਂਸੀ ਸੈਕਰਾਮੈਂਟੋ ਕੁਲਵੰਤ ਸਿੰਘ ਨਵਿੰਦਰ ਕੌਰ ਬੋਥਲ ਵਾਸ਼ਿੰਗਟਨ ਜਚਾਰ ਸਿੰਘ ਸੁਰਿੰਦਰ ਕੌਰ ਗਿੱਲ ਸੈਕਰਾਮੈਂਟੋ ਗਰਮੀਤ ਸਿੰਘ ਚੱਲੀ ਐਸਕਲੋਨ ਜਚਾਰ ਸਿੰਘ ਸੁਰਿੰਦਰ ਕੌਰ ਗਿੱਲ ਐਲਗਰੋਵ ਕਰਮਜੀਤ ਸਿੰਘ ਸੁਖਵਿੰਦਰ ਕੌਰ ਲਿਵਿੰਗਸਟਨ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ ਸਭ ਤੱਕ ਪਹੁੰਚਾਉਂਦੇ ਹੋ ਬਹੁਤ ਬਹੁਤ ਧੰਨਵਾਦ। ਅਤੇ ਹੁਣ ਤੁਸੀਂ ਕਾਲ ਕਰਨੀ ਆ 408272 5200 ਸਟੂਡੀਓ ਦਾ ਫੋਨ ਨੰਬਰ ਹੈ। ਜਦੋਂ ਤੁਹਾਡੀ ਕਾਲ ਲੱਗ ਜਾਂਦੀ ਤਾਂ ਤੁਸੀਂ ਪਲੀਜ਼ ਆਪਣਾ ਰੇਡੀਓ ਹੌਲੀ ਕਰ ਲਿਆ ਕਰੋ ਜਾਂ ਥੋੜ੍ਹਾ ਜਿਹਾ ਦੂਰ ਚਲਾ ਜਾਇਆ ਕਰੋ। ਚੱਲਦੇ ਕਾਲਸ ਵੱਲ। ਸ਼ਮਿੰਦਰ ਜੀ ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਭੈਣ ਜੀ ਪੁੱਛਣਾ ਸੀਗਾ ਜਿੱਦਾਂ ਆਪਣੀ ਲੇਡੀਜ਼ ਹੈਗੀ ਆ ਇੰਡੀਆ ਉਹਦੇ ਅੰਦਰ ਨਾ ਜ਼ਖਮ ਜ਼ਿਆਦਾ ਹੋ ਗਿਆ ਆ ਵੀ ਉਹਦੇ ਬਾਰੇ ਕੀ ਖਾਣਾ ਚਾਹੀਦਾ ਤੇ ਦਵਾਈ ਉਹ ਕਹਿੰਦੇ ਕੁਛ ਨਹੀਂ ਕਰਦੀ। ਪਹਿਲਾਂ ਤਾਂ ਉਹਨਾਂ ਨੇ ਕਿਹਾ ਵੀ ਜਨੇਊ ਆ ਖਰੇ ਤਾਂ ਹੁਣ ਪਤਾ ਲੱਗਾ ਵੀ ਜਨੇਊ ਨਹੀਂ ਗਾ ਵੀ ਜ਼ਖਮ ਹੀ ਜ਼ਿਆਦਾ ਹੋ ਗਿਆ ਅੰਦਰ ਇਨਸਾਈਡ ਬਾਡੀ ਦੇ ਜ਼ਖਮ ਜ਼ਿਆਦਾ ਹੋ ਗਿਆ। ਹਾਂਜੀ ਅੰਦਰ ਪੇਟ ਦੇ ਵਿੱਚ ਤਾਂ ਉਹਦੇ ਬਾਰੇ ਕੋਈ ਦੱਸਿਓ ਵੀ ਕੀ ਦਵਾਈ ਤੇ ਕੀ ਖਾਣਾ ਚਾਹੀਦਾ। ਬਾਕੀ ਇੱਕ ਖਾਂਸੀ ਬਾਰੇ ਦੱਸਿਓ ਵੀ ਖਾਂਸੀ ਨਹੀਂ ਹਟਦੀ ਸੁੱਕੀ ਹੈ ਜਿੱਦਾਂ ਕਾਫੀ ਦਿਨ ਹੋ ਗਏ ਆ। ਠੀਕ ਹੈ। ਉਹਦੇ ਬਾਰੇ ਕੋਈ ਹੋਵੇ ਤਾਂ ਦੱਸੇ ਮੇਰਾ ਭੈਣ ਭਰਾ ਦੀ। ਸੁੱਕੀ ਖੰਘ ਜਾਂ ਹੁੱਥੂ ਆਉਂਦਾ? ਨਹੀਂ ਥੋੜੀ ਥੋੜੀ ਆਉਂਦੀ ਹੈ ਬਲਗਮ ਵੀ ਆਉਂਦੀ ਹੈ ਰੇਸ਼ਾ ਵੀ ਆਉਂਦੀ ਹੈ। ਠੀਕ ਹੈ ਬਲਗਮ ਵਾਲੀ ਠੀਕ ਹੈ ਠੀਕ ਹੈ। ਹਾਂਜੀ ਓਕੇ ਥੈਂਕ ਯੂ ਜੀ ਬਹੁਤ ਧੰਨਵਾਦ ਜੀ। ਤੇ ਤੁਸੀਂ ਕਿਸੇ ਨੂੰ ਪਤਾ ਤਾਂ ਦੱਸਿਆ ਕਰੋ। ਗੁਰਮੀਤ ਕੌਰ ਜੀ ਸਤਿ ਸ਼੍ਰੀ ਅਕਾਲ। ਦਵਿੰਦਰ ਜੀ ਸਤਿ ਸ਼੍ਰੀ ਅਕਾਲ। ਦਵਿੰਦਰ ਜੀ ਮੇਰੇ ਪੈਰ ਬਹੁਤ ਮੱਚਦੇ ਨਹੀਂ ਅੱਗ ਬਲਦੀ ਥੱਲੇ ਨਾ ਨੀਂਦ ਨਹੀਂ ਆਉਂਦੀ ਰਾਤ ਨੂੰ। ਤੇ ਤੁਸੀਂ ਸਵੇਰੇ ਉੱਠ ਕੇ ਚਾਹ ਬਣਾ ਲਿਆ ਕਰੋ ਤੇ ਚੱਲੀ ਆ ਦੱਸਦੇ ਹੁੰਦੇ ਜੀ ਤੇਲ ਲਾ ਕੇ ਸੋਮੋ ਜਾਂ ਕੁਛ ਹੋਰ ਕਰੋ ਪੁੱਛ ਲੈਨੇ ਆਪਾਂ। ਪਤਾ ਨਹੀਂ ਹੁਣ ਹੀ ਲੱਗ ਗਏ 4-5 ਦਿਨਾਂ ਦੇ ਅੱਗੇ ਤਾਂ ਜਮਾਂ ਨਹੀਂ ਮੱਚਦੀ। ਖਾਣਾ ਪੀਣਾ ਵੀ ਚੈੱਕ ਕਰਿਓ।
ਓਕੇ ਠੀਕ ਹੈ ਜੀ, ਆਪਾਂ ਪੁੱਛ ਲੈਣੇ। ਔਰ ਥੈਂਕ ਯੂ ਜੀ, ਥੈਂਕ ਯੂ। ਅਗਲੇ ਕਾਲਰ ਨੇ ਸਾਡੇ ਰਾਮ ਪ੍ਰਕਾਸ਼ ਜੀ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਪਹਿਲਾਂ ਤਾਂ ਜੀ ਇੱਕ ਪਹਿਲਾਂ ਫੋਨ ਹੀ ਨਹੀਂ ਸਾਡਾ, ਆਪਣੇ ਰੇਡੀਓ ਨਹੀਂ ਅੱਜ ਚੱਲ ਰਿਹਾ ਸੀਗਾ ਠੀਕ। ਹੁਣ ਮੈਂ ਜੀਤ ਹੋਣਾ ਨਾਲ ਗੱਲ ਕੀਤੀ ਤਾਂ ਹੁਣ ਕੁਛ ਚੱਲਣਾ ਸ਼ੁਰੂ ਹੋਇਆ ਜੀ ਠੀਕ। ਪਰ ਤੁਹਾਡਾ ਰੇਡੀਓ ਆ ਹੁਣ ਸਾਰਿਆਂ ਦਾ ਥੋੜੀ ਆ, ਨਹੀਂ ਤਾਂ ਸਾਡੇ ਤਾਂ ਇੱਥੇ ਮੈਂ ਉਹੀ ਕਿਹਾ ਸਾਡਾ ਨਹੀਂ ਚੱਲ ਰਿਹਾ ਠੀਕ ਜੀ। ਪਤਾ ਨਹੀਂ ਸਾਡੇ ਯੂਬਾ ਸਿਟੀ 'ਚ ਹੋਰ ਵੀ ਕਿਸੇ ਦਾ ਹੋਵੇ ਸ਼ਾਇਦ ਸਾਡਾ। ਨਹੀਂ ਤੁਹਾਡਾ ਹੀ ਸੀ, ਤੁਸੀਂ ਆਪ ਰੋਟੀ ਖਾ ਲੈਂਦੇ ਤੇ ਵਿਚਾਰੇ ਨੂੰ ਰੱਖਦੇ ਭੁੱਖਾ। ਉਹ ਨਹੀਂ ਨਹਾ ਕੇ ਇਹਨੂੰ ਠੰਡ ਲੱਗ ਗਈ, ਨਹਾ ਲਿਆ ਸੀਗਾ ਜਰਾ ਗਰਮੀ ਵਿੱਚ। ਇਹ ਵੀ ਹੋ ਸਕਦਾ। ਹਾਂਜੀ ਮੈਨੂੰ ਬਹੁਤ ਖੁਸ਼ੀ ਹੋਈ ਜੀ, ਅੱਜ ਗੁਰਦੀਪ ਭੈਣ ਜੀ ਹੁਣੀ ਆਏ ਜੀ, ਗਿੱਲ ਸਾਹਿਬ ਠੀਕ ਠਾਕ ਸੀਗੇ ਬਿਲਕੁਲ ਜੀ, ਸਾਡਾ ਕੰਟੈਕਟ ਰਹਿੰਦਾ ਸੀ ਉਹਨਾਂ ਨਾਲ। ਹਾਂਜੀ ਆ ਗਏ ਵਾਪਸ। ਹਾਂ ਬਹੁਤ ਖੁਸ਼ੀ ਦੀ ਗੱਲ ਆ, ਕਾਫੀ ਦੇਰ ਬਾਅਦ ਇਹਨਾਂ ਦੇ ਮਤਲਬ ਆਵਾਜ਼ ਸੁਣੀ ਆ ਜੀ। ਤੇ ਸਾਡਾ ਉਸ ਵੇਲੇ ਰੇਡੀਓ ਹੀ ਨਹੀਂ ਠੀਕ ਚੱਲ ਰਿਹਾ ਸੀਗਾ, ਹੁਣ ਰੇਡੀਓ ਵੀ ਠੀਕ ਚੱਲ ਪਿਆ। ਤੇ ਮੈਂ ਇੱਕ ਬਹੁਤ ਖੁਸ਼ੀ ਹੋਈ ਆ। ਇਹਨਾਂ ਦੇ ਨੁਸਖੇ ਬਹੁਤ ਪਾਏਦਾਰ ਹੁੰਦੇ, ਬਹੁਤ ਵਧੀਆ ਹੁੰਦੇ ਆ ਜੀ। ਇੱਕ ਬੇਨਤੀ ਮੈਂ ਕਰਨੀ ਚਾਹਨਾ ਜੀ ਅੱਗੇ ਵਾਸਤੇ ਨਾ, ਬਹੁਤੇ ਨੁਸਖੇ ਨਾ 4 ਕ ਦੱਸਣ 5 ਕ ਦੱਸਣ, ਬਹੁਤ ਸਲੋ ਥੋੜੇ ਜਿਹੇ। ਇਹਨਾਂ ਦੇ ਨੁਸਖੇ ਬਹੁਤ ਕਾਮਯਾਬ ਆ ਤੇ ਇਦਾਂ ਥੋੜਾ ਜਿਹਾ ਕਰਨ ਜੀ, ਨੁਸਖੇ 4-5 ਤੇ ਵੱਧ ਨਾ ਦੱਸਿਆ ਕਰਨ, ਤਾਂ ਕਿ ਫਿਰ ਪਤਾ ਨਹੀਂ ਲੱਗਦਾ, ਅਲਝ ਜਾਂਦਾ ਬੰਦਾ ਜੀ। ਠੀਕ ਹੈ ਜੀ, ਓਕੇ ਬਹੁਤ ਸ਼ੁਕਰੀਆ ਜੀ। ਸਿਰਫ ਭੈਣ ਜੀ ਉਹਨਾਂ ਦਾ ਸ਼ੁਕਰੀਆ ਅਦਾ ਕਰਨ ਵਾਸਤੇ ਆਇਆ ਸੀਗਾ ਜੀ। ਓਕੇ ਪਹੁੰਚ ਗਿਆ, ਸ਼ੁਕਰੀਆ ਤੁਹਾਡਾ ਜੀ, ਪਹੁੰਚ ਗਿਆ ਉਹਨਾਂ ਤੱਕ। ਗਗਨ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੈਂ ਨਾ ਇੱਕ ਪੁੱਛਣਾ ਵਾ, ਸਾਡਾ ਰਿਲੇਟਿਵ ਆ ਇੰਡੀਆ ਤੇ ਉਹ ਨਾ 35-38 ਸਾਲ ਏਜ ਆ ਉਹਦੀ, ਤੇ ਉਹਨੂੰ ਪ੍ਰੋਬਲਮ ਆਈ ਗੋਡਿਆਂ ਦੀ। ਉਹਨੇ ਚੈੱਕਅਪ ਕਰਾਇਆ ਤੇ ਡਾਕਟਰ ਨੇ ਗੈਂਠੀਆ ਦੱਸਿਆ ਉਹਨੂੰ। ਗੈਂਠੀਆ ਹੀ ਦੱਸਦੇ ਸਾਰਿਆਂ ਨੂੰ। ਹਾਂਜੀ ਤੇ ਦਵਾਈਆਂ ਵੀ ਬਹੁਤ ਲੈ ਕੇ ਵੇਖ ਲਈਆਂ ਵਾ, ਕੋਈ ਫਰਕ ਨਹੀਂ ਪੈਂਦਾ। ਮਾਲਸ਼ਾਂ ਵੀ ਕਰਕੇ ਵੇਖ ਲਿਆ ਉਹਨਾਂ ਨੇ, ਕੋਈ ਫਰਕ ਨਹੀਂ ਪੈਂਦਾ। ਤੇ ਜੇ ਕੋਈ ਇੱਥੋਂ ਪਤਾ ਲੱਗ ਜੇ ਤੇ ਮੈਂ ਚਲੋ ਉਹਨਾਂ ਨੂੰ ਦੱਸਦਾ, ਤੇ ਉਹ ਉੱਥੇ, ਕਿਉਂਕਿ ਉੱਥੋਂ ਤੋਂ ਸਾਰਾ ਕੁਛ ਮਿਲ ਜਾਣਾ ਦੇਸੀ ਸਮਾਨ, ਤੇ ਉਹ ਕਰਕੇ ਦੇਖ ਲੈਣ ਤੇ ਫਿਰ ਮੈਂ ਕਿਆ ਕੋਈ ਪਤਾ ਲੱਗ ਜੇ ਇਹਨਾਂ ਨੂੰ, ਤੇ ਫਿਰ ਮੈਂ ਅੱਗੇ ਉਹਨਾਂ ਨੂੰ ਪਹੁੰਚਾ ਦੇਵਾਂ। ਠੀਕ ਹੈ ਜੀ, ਤੇ ਪਲੀਜ਼ ਕੋਈ ਮੈਨੂੰ ਦੱਸੋ ਜੀ। ਸੁਣਦੇ ਰਹੋ। ਹਾਂਜੀ ਮੈਂ ਫੋਨ ਤੇ ਆ ਤੇ ਹਾਂਜੀ ਮੈਂ ਸੁਣ ਰਿਹਾ ਹਾਂ। ਹਾਂਜੀ ਥੈਂਕ ਯੂ ਜੀ, ਥੈਂਕ ਯੂ। ਜਦੋਂ ਤੁਸੀਂ ਉੱਥੇ ਦੀ ਗੱਲ ਕਰਦੇ ਆ ਨਾ, ਉਹ ਲੋਕ ਦੇਸੀ ਚੀਜ਼ਾਂ ਤੇ ਜਿੱਥੇ ਦੀ ਅਸੀਂ ਇੱਥੇ ਦੂਰ ਬੈਠ ਕੇ ਗੱਲ ਕਰਦੇ ਹਾਂ ਨਾ, ਉਹ ਦੇਸੀ ਚੀਜ਼ਾਂ ਤੇ ਜਿਹੜੀ ਆਪਾਂ ਹੋਮ ਰੈਮਡੀ ਦੀ ਗੱਲ ਕਰਦੇ ਨਾ, ਉਹਨਾਂ ਲੋਕਾਂ ਨੂੰ ਇਹਨਾਂ ਚੀਜ਼ਾਂ ਤੇ ਯਕੀਨ ਨਹੀਂ ਹੈਗਾ। ਉਹ ਜਦੋਂ ਤੁਸੀਂ ਇੱਥੇ ਦੀ ਗੱਲ ਕਰਦੇ ਨਾ ਉਹਨਾਂ ਦੇ ਨਾਲ, ਉਹਨਾਂ ਨੂੰ ਐਂ ਲੱਗਦਾ ਵੀ ਐਵੇਂ ਕਰਦੇ ਆਪਾਂ। ਉਹ ਲੋਕ ਗੋਲੀਆਂ ਤੇ ਗਿੱਜੇ ਹੋਏ ਆ। ਆਪਾਂ ਕੋਸ਼ਿਸ਼ ਕਰਨੀ ਉਹਨਾਂ ਨੂੰ ਗੋਲੀਆਂ ਤੋਂ ਹਟਾਈਏ, ਉਹਨਾਂ ਦਾ ਫੂਡ ਠੀਕ ਕਰੀਏ ਤਾਂ ਕਿ ਉਹਨਾਂ ਦੀ ਬੋਡੀ ਠੀਕ ਰਹੇ। ਬਲਵਿੰਦਰ ਕੌਰ ਜੀ। ਸਤਿ ਸ਼੍ਰੀ ਅਕਾਲ ਜੀ ਭੈਣ ਜੀ, ਪ੍ਰੋਗਰਾਮ ਬਹੁਤ ਵਧੀਆ ਤੁਸੀਂ ਦੇ ਰਹੇ ਆ ਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀਗਾ, ਮੈਂ ਪਿਛਲੀ ਵੀਕ ਪੁੱਛਿਆ ਸੀਗਾ, ਰੀਹ ਦੀ ਪ੍ਰੋਬਲਮ ਆ ਉਹ ਠੀਕ ਨਹੀਂ ਹੋ ਰਹੀ, 2.5 ਸਾਲ ਹੋ ਗਏ ਆ। ਹਾਂਜੀ ਉਹਦੇ ਬਾਰੇ ਅੱਜ ਵੀ ਪੁੱਛਿਆ ਗਿਆ। ਹਾਂਜੀ ਉਹ ਜ਼ਰੂਰ ਦੱਸਣ, ਜਗਵੀਰ ਭਾਜੀ ਜਾਂ ਗੁਰਦੀਪ ਭੈਣ ਜੀ। ਠੀਕ ਹੈ ਜੀ, ਆਪਾਂ ਤਾਂ ਕਹਿੰਦੇ ਜੇ ਕਿਸੇ ਹੋਰ ਨੂੰ ਵੀ ਪਤਾ ਉਹ ਵੀ ਦੱਸਦਾ, ਸ਼ੇਅਰ ਕਰ ਲੈ। ਥੈਂਕ ਯੂ ਤੁਹਾਡਾ ਥੈਂਕ ਯੂ ਬਹੁਤ ਧੰਨਵਾਦ ਜੀ। ਰੀਹ ਬਾਰੇ ਬਹੁਤ ਵਾਰੀ ਦੱਸਿਆ ਗਿਆ, ਲਿਖਿਆ ਹੋਣਾ ਕਿਸੇ ਨੇ, ਜ਼ਰੂਰ ਸ਼ੇਅਰ ਕਰ ਲਓ ਜੀ। ਅਗਲੇ ਸਾਡੇ ਕਾਲਰ ਨੇ ਬਲਜਿੰਦਰ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਉਹ ਦੱਸਣਾ ਸੀ ਜਿਹੜੇ ਕਹੇ ਸੀਗੇ ਨਸਾਂ ਕਮਜ਼ੋਰ ਹੋ ਗਈਆਂ, ਨਾੜਾਂ ਵੀ ਤੁਰ ਨਹੀਂ ਹੁੰਦਾ, ਲੱਤਾਂ ਦੀਆਂ ਨਾੜਾਂ। ਹਾਂਜੀ ਉਹਨਾਂ ਨੇ ਦੱਸਿਆ ਸੀ ਅਲਸੀ ਦਾ ਕਲੌਂਜੀ ਦੇ ਤੇਲ ਦੀ 1 ਬੂੰਦ ਤੋਂ ਲੈ ਕੇ ਤੁਸੀਂ 10 ਬੂੰਦ ਤੱਕ ਲੈ ਸਕਦੇ ਆ, ਪਰ ਉਹਨਾਂ ਨੇ ਕਿਹਾ ਸੀ ਸਟਾਰਟ 1 ਬੂੰਦ ਤੋਂ ਕਰਨਾ ਕਿਉਂਕਿ ਬਹੁਤ ਗਰਮ ਹੁੰਦਾ। ਉਹ ਕਲੌਂਜੀ ਸੀਗੀ ਜਾਂ ਅਲਸੀ ਦਾ? ਉਹ ਦਾਲਚੀਨੀ ਦਾ ਤੇਲ। ਦਾਲਚੀਨੀ ਦਾ ਤੇਲ ਸੀਗਾ। ਹਾਂਜੀ 1 ਬੂੰਦ ਤੋਂ ਕਹਿੰਦੇ ਸੀ 10 ਬੂੰਦ ਤਾਂ ਲਿਖਿਆ ਸੀ। ਉਹਨੀ ਦੁੱਧ ਚ ਪਾ ਕੇ ਦੱਸਿਆ ਸੀ। ਦੁੱਧ ਚ ਪਾ ਕੇ ਲੈਣਾ ਖਾਲੀ ਪੇਟ ਸਵੇਰੇ। ਠੀਕ ਹੈ। ਤਾਂ ਬੱਕਰੀ ਦੇ ਦੁੱਧ ਦੀ ਕੱਚੀ ਲੱਸੀ ਪੀਣੀ ਆ ਉਹਦੇ ਨਾਲ। ਠੀਕ ਹੈ ਜੀ। ਗੋਟ ਮਿਲਕ ਬੱਕਰੀ ਦੇ ਦੁੱਧ ਦੀ। ਤੇ ਜਿਹੜੇ ਕਹਿੰਦੇ ਪਰ ਸਟਾਰਟ 1 ਬੂੰਦ ਤੋਂ ਕਰਨਾ, ਵੀ ਜੇ ਤੁਹਾਨੂੰ 1 ਮਾਫਿਕਾ ਹੋ ਗਿਆ ਤਾਂ ਫਿਰ 2 ਕਰ ਦੋ, ਫਿਰ 3 ਕਰ ਦੋ, ਪਰ ਪਹਿਲਾਂ ਹੀ ਤੁਸੀਂ ਵੱਧ ਨਹੀਂ ਤੇ 10 ਬੂੰਦਾਂ ਤੋਂ ਵੱਧ ਨਹੀਂ ਪਾਉਣੀਆਂ ਹੈਗੀਆਂ। ਠੀਕ ਹੈ ਜੀ। ਕਿਉਂਕਿ ਗਰਮ ਬਹੁਤ ਹੁੰਦਾ ਵਾ, ਵੀ ਆਪਦੀ ਬੋਡੀ ਆ ਕਿਵੇਂ ਤੁਹਾਨੂੰ ਕਰਦੀ ਆ। ਬਾਕੀ ਜਿਹੜੇ ਕਹਿੰਦੇ ਸੀ ਸੇਕ ਆਉਂਦਾ ਪੈਰਾਂ 'ਚ, ਉਹ ਕਲੌਂਜੀ ਤੇ ਅਲਸੀ ਮਿਕਸ ਕਰਕੇ ਕਿਹਾ ਸੀਗਾ ਲੈਣ ਨੂੰ ਖਾਲੀ ਪੇਟ। ਹਾਂਜੀ ਉਹ ਥੋੜੀ ਜਿਹੀ ਲੈਣੀ ਆ, ਮੈਂ ਉਹਨਾਂ ਨੇ 1 ਚੁਟਕੀ 2 ਚੁਟਕੀ ਬਸ ਇੰਨੀ ਕਿਹਾ ਸੀਗਾ, ਖਾਲੀ ਪੇਟ ਲੈਣੀ ਆ। ਠੀਕ ਹੈ। ਹਾਂਜੀ ਤੇ ਉਹ ਬਾਕੀ ਪਿੰਕ ਸਾਲਟ, ਉਹਨੂੰ ਹਿਮਾਲਿਆ ਸਾਲਟ ਕਹਿੰਦੇ ਨੇ, ਤੇ ਆਮ ਸਟੋਰਾਂ ਤੇ ਪਿਆ। ਹਾਂਜੀ ਹੁਣ ਤਾਂ ਬਹੁਤ ਆ, ਹੁਣ ਤਾਂ ਸਾਰਿਆਂ 'ਚ। ਹਾਂਜੀ ਜਿਹੜੇ ਮਰਜ਼ੀ ਸਟੋਰ ਤੇ ਜਾਓ, ਜੇ ਪਿੰਕ ਨਾਂ ਤੋਂ ਵੀ ਨਹੀਂ ਪਤਾ ਲੱਗਦਾ, ਰੰਗ ਤਾਂ ਪਿੰਕ ਦਿਖਦਾ ਹੀ ਆ। ਹਾਂਜੀ ਪਿੰਕ ਸਾਲਟ। ਬਾਕੀ ਜੇ ਕੁਰਸੀ ਉਹਨਾਂ ਨੂੰ ਲੱਕੜ ਦੀ ਨਹੀਂ
ਕੌਲੀ ਤੇ ਬੈਠਣਾ, ਟੇਬਲ ਤਾਂ ਆਪਣੇ ਘਰਾਂ ਚ ਆਮ ਟੇਬਲ ਤਾਂ ਹੁੰਦੇ ਹੀ ਆ, ਬਿਲਕੁਲ ਟੇਬਲ ਤੇ ਰੱਖ ਕੇ ਬਹਿ ਜਾਣ, ਜਿਵੇਂ ਵੀ ਉਹ ਕਰ ਲੈਣ। ਠੀਕ ਹੈ। ਬਾਕੀ ਜਿਨ੍ਹਾਂ ਦੇ ਪੈਰ ਕਹਿੰਦੇ ਸੀ ਗੋਡਿਆਂ ਦੇ ਥੱਲੇ ਦੁਖਦੇ ਆ, ਉਹ ਪਹਿਲਾਂ ਆਪਦਾ ਬਲੱਡ ਟੈਸਟ ਕਰਾਉਣ। ਕਿੰਨੀ ਵਾਰ ਕੋਈ ਚੀਜ਼ ਦੀ ਕਮੀ ਹੁੰਦੀ ਆ ਆਪਾਂ ਨੂੰ, ਫਿਰ ਉਹ ਆਪਦੀ ਲੈ ਕੇ ਦੇਖਣ ਉਹ ਦਵਾਈ, ਜਿਹੜੀ ਵੀ ਚੀਜ਼ ਦੀ ਕਮੀ ਆਪਾਂ ਨੂੰ, ਕੈਲਸ਼ੀਅਮ ਦੀ ਹੈ ਕੋਈ ਚੀਜ਼ ਦੀ। ਠੀਕ। ਤੇ ਕਿੰਨੀ ਵਾਰ ਉਹ ਬਹੁਤ ਚੀਜ਼ਾਂ ਦੀ ਕਮੀ ਆਉਂਦੀ ਆ ਆਪਾਂ ਨੂੰ, ਫਿਰ ਤਕਲੀਫ ਹੁੰਦੀ ਆ। ਜੀ ਜੀ, ਥੈਂਕ ਯੂ ਜੀ। ਓਕੇ, ਸਤਿ ਸ਼੍ਰੀ ਅਕਾਲ। ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਇਹਨਾਂ ਨੇ ਵੀ ਲਿਖੇ ਹੋਏ ਆ ਜੀ, ਤੁਸੀਂ ਵੀ ਦੱਸ ਸਕਦੇ ਆ। ਜਿਹਨਾਂ ਦੇ ਨਸਾਂ ਨੂੰ ਕਮਜ਼ੋਰੀ ਆ, ਨੱਕ ਨੂੰ ਨਹੀਂ ਨਸਾਂ ਨੂੰ, ਜਿਨ੍ਹਾਂ ਦੀਆਂ ਜਿਹੜੀਆਂ ਨਾੜੀਆਂ ਕਮਜ਼ੋਰ ਹੋ ਗਈਆਂ ਹੈ ਨਾ, ਉਹ ਦਾਲਚੀਨੀ ਦਾ ਤੇਲ ਕਿਹਾ ਸੀਗਾ। ਜਿਹੜਾ ਦਾਲਚੀਨੀ ਦਾ ਤੇਲ ਆ ਉਹ ਪਾ ਕੇ ਦੁੱਧ ਦੇ ਵਿੱਚ ਗਰਮ ਦੇ ਵਿੱਚ ਪਾ ਕੇ ਕਿਹਾ ਸੀਗਾ। ਉਹ ਗਰਮ ਹੁੰਦਾ ਤਾਂ ਉਹਨਾਂ ਨੇ ਕਿਹਾ ਸੀ ਵੀ ਤੁਸੀਂ ਬੱਕਰੀ ਦੇ ਦੁੱਧ ਦੀ ਕੱਚੀ ਲੱਸੀ ਪੀ ਸਕਦੇ। ਆਪਣਾ ਜੁਗਾੜ ਜ਼ਰੂਰ ਕਰ ਲਓ। ਸਾਧੂ ਸਿੰਘ ਜੀ। ਭੈਣ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਇੱਕ ਹੈ ਨਾ ਕੈਂਸਰ ਦੀ ਗੱਲ ਕਰਦੇ ਸੀਗੇ। ਹਾਂਜੀ। ਕੈਂਸਰ ਜਿਹੜਾ ਹੈ ਨਾ ਆਲਮੋਸਟ ਜਿਹੜੇ ਆਪਣੇ ਪੰਜਾਬੀ ਬੰਦਿਆਂ ਨੂੰ ਬਹੁਤ ਘੱਟ ਹੁੰਦਾ। ਉਹਦੀ ਵਜ੍ਹਾ ਹੈਗੀ ਆ ਜਿਹੜਾ ਆਪਾਂ ਬਹੁਤ ਜ਼ਿਆਦਾ ਵਰਤਦੇ ਹਾਂ ਹਲਦੀ। ਹਾਂਜੀ ਹਾਂਜੀ। ਕਿਉਂਕਿ ਹਲਦੀ ਜਿਹੜੀ ਹੈਗੀ ਆ ਇਹ ਕੈਂਸਰ ਦੇ ਲਈ ਬਹੁਤ ਵਧੀਆ ਚੀਜ਼ ਆ ਜੀ। ਤੇ ਜਿਹੜੇ ਲੋਕ ਵੀ ਇਸ ਗੱਲ ਨੂੰ ਹੈ ਨਾ, ਹਾਂ ਇਹ ਤਾਂ ਨਹੀਂ ਵੀ ਜਦੋਂ ਕੈਂਸਰ ਦਾ ਦੂਜੇ ਤੀਜੇ ਨੰਬਰ ਦੇ ਸਟੇਜ ਤੇ ਚਲੇ ਜਾਵੇ, ਸਟਾਰਟਿੰਗ ਦੇ ਵਿੱਚ ਜਾਂ ਹਾਲੇ ਉਹਦੇ ਬਚਾਅ ਦੇ ਲਈ ਵੱਧ ਤੋਂ ਵੱਧ ਉਹਦੀ ਵਰਤੋਂ ਕਰੋ। ਜਿੱਦਾਂ ਆਪਾਂ ਹਲਦੀ ਹੈਗੀ ਆ ਉਹ ਤਾਂ ਆਪਾਂ ਆਲਮੋਸਟ ਖਾਂਦੇ ਹੀ ਖਾਂਦੇ ਸਾਰੇ ਜੀ। ਇੱਕ ਹਲਦੀ ਦੀਆਂ ਗੋਲੀਆਂ ਵੀ ਮਿਲ ਜਾਂਦੀਆਂ ਤੇ ਇੱਕ ਹਲਦੀ ਦੀਆਂ ਗੁੰਮੀਆਂ ਜੀ ਹੁੰਦੀਆਂ ਜੀ ਚੂਸਣ ਵਾਲੀਆਂ। ਹੁਣ ਮੈਨੂੰ ਸਹੀ ਨਾਂ ਤਾਂ ਨਹੀਂ ਪਤਾ, ਮੇਰੇ ਕੋਲ ਬੋਤਲ ਪਈ ਸੀਗੀ। ਠੀਕ ਹੈ। ਤੇ ਉਹ ਬਹੁਤ ਵਧੀਆ ਚੀਜ਼ ਆ। ਜੇ ਉਹ 2 ਗੋਲੀਆਂ ਤੁਸੀਂ ਰੋਜ਼ ਖਾ ਲੈਂਦੇ ਚੂਸ ਲੈਂਦੇ ਆ ਤੇ ਉਹਦੇ ਨਾਲ ਕੈਂਸਰ ਦੇ ਲਈ ਬਹੁਤ ਜ਼ਿਆਦਾ ਬਚਾਅ ਰਹਿੰਦਾ। ਠੀਕ ਹੈ। ਤੇ ਦੂਜਾ ਹੈਗਾ ਜਿਹਨਾਂ ਨੂੰ ਐਸਿਡ ਬਣਦਾ। ਹਾਂਜੀ। ਜਿਹੜਾ ਐਸਿਡ ਦਾ ਸਭ ਤੋਂ ਵਧੀਆ ਇਲਾਜ ਹੈਗਾ, ਡਾਕਟਰ ਦਾ ਕਈ ਕੁਛ ਦੱਸੀ ਜਾਂਦੇ ਆ ਵੀ ਆਹ ਗੋਲੀਆਂ ਖਾਈ ਜਾਓ, ਆਹ ਖਾਈ ਜਾਓ, ਆਹ ਖਾਈ ਜਾਓ। ਜਿਹਨਾਂ ਨੂੰ ਥੋੜ੍ਹਾ ਬਹੁਤ ਐਸਿਡ ਬਣਦਾ ਉਹਨਾਂ ਨੂੰ ਚਾਹੀਦਾ ਸਾਰੀ ਦਿਹਾੜੀ ਦੇ ਵਿੱਚ ਨਾ 2 ਜਾਂ 3 ਘੁੱਟ ਇੱਕ ਵਾਰੀ ਪੀਣੇ ਆ ਠੰਡੇ ਦੁੱਧ ਦੇ। ਜ਼ਿਆਦਾ ਨਹੀਂ ਪੀਣਾ, ਸਿਰਫ 2 ਜਾਂ 3 ਘੁੱਟ। ਤੇ ਇਹ ਜੇ ਤੁਸੀਂ 5 ਜਾਂ 4 ਵਾਰੀ 6 ਵਾਰੀ ਦਿਹਾੜੀ 'ਚ ਪੀਓਗੇ ਸਮਾਂ ਕੱਢ ਕੇ, ਤੇ ਤੁਹਾਡਾ ਜਿਹੜਾ ਕੈਂਸਰ ਹੈਗਾ ਬੰਦੇ ਦਾ ਉਹ ਨਾ ਐਸਿਡ ਜਿਹੜਾ ਹੈਗਾ ਉਹ ਬਿਲਕੁਲ ਠੀਕ ਹੋ ਜਾਊਗਾ। ਤੇ ਮੈਂ ਆਪਣੇ ਸਾਧੂ ਸਾਹਿਬ ਨੂੰ ਮੈਂ ਸੁਜੈਸ਼ਨ ਦਿੱਤੀ ਸੀ ਤੇ ਉਹਦੇ ਐਸਿਡ ਬਹੁਤ ਬਣਦਾ ਸੀ ਤੇ ਉਹਨੇ ਮੇਰਾ ਬਹੁਤ ਧੰਨਵਾਦ ਕੀਤਾ ਤੇ ਉਹ ਹੁਣ ਬੜਾ ਸੋਹਣਾ ਬਹੁਤ ਵਧੀਆ ਠੀਕ ਠਾਕ ਹੈ ਜੀ। ਠੀਕ ਹੈ ਜੀ, ਥੈਂਕ ਯੂ ਭੈਣ ਜੀ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਥੈਂਕ ਯੂ ਸਾਧੂ ਸਿੰਘ ਜੀ। ਬਿਲਕੁਲ ਜੀ, ਉਹ ਦੱਸਿਆ ਜਾਂਦਾ ਆ ਕਿ ਤੁਸੀਂ ਕੱਚਾ ਦੁੱਧ ਤੇ ਨਾਲ ਅਦਰਕ ਖਾ ਸਕਦੇ ਆ। ਕੱਚਾ ਅਦਰਕ, ਉਹਦਾ ਅਚਾਰ ਨਹੀਂ, ਕੱਚੀਆਂ ਫਾੜੀਆਂ, ਤੇ ਉਹਨਾਂ ਦੇ ਨਾਲ ਐਸਿਡ ਨੂੰ ਬਹੁਤ ਫਰਕ ਪੈਂਦਾ ਹੈ। ਅਗਲੇ ਕਾਲਰ ਸਾਡੇ ਜੀਤ ਸਿੰਘ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਦੁਬਾਰਾ ਆਇਆ। ਮੈਂ ਕਿਹਾ ਜਿਹੜਾ ਲੂਣ ਬਾਰੇ ਦੱਸਿਆ ਨਾ ਭਾਈ, ਜਵੈਣ 'ਚ ਲੂਣ ਪਾ ਕੇ ਖਾਣਾ ਆ। ਹਾਂਜੀ। ਉਹ ਮੈਂ ਰੇਡੀਓ ਸੁਣਦਾ ਹੁੰਦਾ, ਰੇਡੀਓ ਦੱਸ ਦਿਓ ਤੁਸੀਂ, ਮੈਂ ਆਪੇ ਵੀ ਸੁਣ ਲਊਂਗਾ। ਨਾਲੇ ਦੱਸ ਦਿਓ ਕਿ ਲੂਣ ਹੈਗਾ ਕਿਹੜਾ ਆ। ਹਾਂਜੀ, ਹੁਣੇ ਦੱਸਿਆ, ਦੁਬਾਰਾ ਸੁਣ ਲਿਓ ਤੁਸੀਂ। ਐਤਵਾਰ ਨੂੰ ਸੁਣ ਲਿਓ। ਹਾਂਜੀ ਹਾਂਜੀ, ਠੀਕ ਹੈ। ਐਤਵਾਰ ਨੂੰ ਦੁਬਾਰਾ ਆਉਣਾ ਪ੍ਰੋਗਰਾਮ। ਨਹੀਂ ਤੁਹਾਨੂੰ ਕੋਈ ਵੀ ਲੂਣ ਲੱਭਦਾ, ਕਾਲਾ ਲੂਣ ਵਾਲਾ ਲਾਇਓ, ਨਹੀਂ ਤਾਂ ਉਹ ਹਿਮਾਲਿਆ ਲੂਣ ਕਹਿੰਦੇ ਆ ਉਹਨੂੰ, ਪਿੰਕ ਜਿਹਾ ਕਲਰ ਦਾ ਹੁੰਦਾ। ਅੱਛਾ, ਲਾਲ ਜਿਹਾ ਕਹਿੰਦੇ ਆ। ਹਾਂਜੀ, ਲਾਲ ਜਿਹਾ। ਕਿਹੜਾ ਫੇਕ ਵਿੱਚ ਨਾਮ ਦੱਸਿਓ ਉਹਦਾ? ਹਿਮਾਲਿਆ ਉਹਦਾ ਨਾਂ ਆ, ਪਰ ਪਿੰਕ ਰੰਗ ਹੁੰਦਾ ਉਹਦਾ, ਗੁਲਾਬੀ ਜਿਹਾ। ਠੀਕ ਹੈ। ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ। ਅਗਲੇ ਕਾਲਰ ਬਲਜੀਤ। ਭੈਣ ਜੀ ਸਤਿ ਸ਼੍ਰੀ ਅਕਾਲ। ਮੈਂ ਭਾਈ ਦੁਬਾਰਾ ਆਈ ਪਈ ਜੀ। ਮੇਰੀ ਕੰਨ ਦਾ ਜਿੱਦਾਂ ਮੈਨੇ ਐਕਸਰਾ ਕਰਾਇਆ, ਉਹ ਕਹਿੰਦੇ ਤੇਰੇ ਨਾ ਕੰਨ ਨੇ ਇਨਫੈਕਸ਼ਨ ਨਾ ਹੋ ਜਾਓ, ਤੇ ਜਿੰਨਾ ਦਵਾਈ ਖਾਣੀ ਤੇ ਰਾਵ ਰਹਿੰਦਾ। ਤੇ ਨਾਲ ਭੈਣ ਜੀ ਮੇਰੀ ਜਿੱਦਾਂ ਦੀ ਹੱਡੀ ਹੈ ਨਾ ਜੀ ਕੰਨ ਦੇ ਉਰੇ ਜਿਹੜੀ ਆ ਉਹ, ਤੇ ਉਹ ਮੇਰੀ ਦਰਦ ਕਰਦੀ, ਦਰਦ ਹੋ ਗਈ ਮੇਰੀ ਅੱਖ ਨੂੰ ਦਰਦ ਜਾਂਦੀ ਆ, ਮੇਰੀ ਅੱਖ ਨੂੰ ਖਿੱਚ ਪੈਂਦੀ ਦਰਦ ਹੁੰਦੀ ਨਾਲ ਅੱਖ ਦੇ ਵੇਲੇ। ਠੀਕ ਆ, ਇਹ ਜ਼ਰੂਰ ਦੱਸਣ ਮੈਨੇ ਨਾ। ਜ਼ਰੂਰ ਜੀ ਜ਼ਰੂਰ। ਤੁਸੀਂ ਇਕੱਠਾ ਬੜਾ ਕੁਛ ਕੀਤਾ ਹੋਇਆ ਆ। ਕੱਲੀ ਚੀਜ਼ ਦਾ ਇਲਾਜ ਕਰੋ, ਕੱਲੀ ਬਿਮਾਰੀ ਦਾ। ਸਰਜੀਤ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੇਰੀ ਵਾਈਫ ਦੀ ਨਾ ਜਿਹੜੀ ਰਾਈਟ ਹੈਂਡ ਦੀ ਵੀ ਗੋਠੇ ਦੇ ਦੂਜੀ ਤੇ ਤੀਜੀ ਉਂਗਲ ਜਿਹੜੀ ਹੁੰਦੀ ਹੈ ਵਿਚਕਾਰ ਸੈਂਟਰ ਵਾਲੀ ਉਂਗਲ ਆ, ਉਹਦੇ ਪੋਟੇ ਦੇ ਵਿੱਚ ਪਹਿਲਾਂ ਮਤਲਬ ਉਹ ਪੋਟਾ ਸੌਣ ਲੱਗ ਪਿਆ ਤੇ ਫਿਰ ਹੁਣ ਉਹਦੇ ਵਿੱਚ ਨਾ ਖੁਜਲੀ ਹੋਣ ਲੱਗ ਪਈ ਹੈ। ਅੱਛਾ। ਪੂਰੇ ਹੱਥ 'ਚ ਹੁਣ ਖੁਜਲੀ ਹੋਣ ਲੱਗ, ਪੂਰੇ ਹੱਥ 'ਚ ਖੁਜਲੀ ਹੋ ਰਹੀ ਹੈ। ਅੱਛਾ, ਖਾਜ ਹੋਣ ਲੱਗ ਪਈ। ਉਹ ਬੜੀ ਟਰਬਲ ਆਉਂਦੀ ਹੈ, ਮਤਲਬ ਖੁਰ ਕੇ ਕਮਲੀ ਹੋ ਗਈ। ਕੋਈ ਨਹੀਂ, ਠੀਕ ਹੈ।
ਹਾਂਜੀ ਥੈਂਕ ਯੂ ਭਾਜੀ। ਥੈਂਕ ਯੂ ਜੀ। 2 ਵੀਕਾਂ ਪਹਿਲਾਂ ਇਹਦਾ ਵੀ ਕੁਝ ਦੱਸਿਆ ਸੀਗਾ ਕਿ ਜਿਹੜੀ ਤੁਹਾਡੇ ਹੱਥ ਵਿੱਚ ਖਾਜ ਹੁੰਦੀ ਜ਼ਿਆਦਾ ਹੁੰਦੀ ਉਹਦਾ ਕੀ ਆ। ਬਲਵਿੰਦਰ ਜੀ ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਦੱਸਣਾ ਤਾਂ ਬੜਾ ਕੁਛ ਸੀ, ਪਹਿਲਾਂ ਨੈਟਵਰਕ ਦੀ ਪ੍ਰੋਬਲਮ ਸੀਗੀ, ਅੱਜ ਛੁੱਟੀ ਸੀ। ਦੱਸੋ ਡਾਕਟਰ ਸਾਹਿਬ। ਕੋਈ ਨਹੀਂ ਦੱਸੋ ਤੁਸੀਂ। ਤੇ ਉਹ ਮੈਂ ਦੱਸਣਾ ਸੀ, ਇੱਕ ਤਾਂ ਜਿਹੜਾ ਬਵਾਸੀਰ ਵਾਲੇ ਆ, ਇਹ ਨਾ ਇੱਕ ਤਾਂ ਨਿੰਬੂ ਨਿਚੋੜ ਕੇ, ਅੱਧਾ ਕ ਨਿੰਬੂ ਨਿਚੋੜ ਲੈਣ, ਚਲੋ ਜੇ ਵੱਡਾ ਤਾਂ ਅੱਧਾ ਨਿਚੋੜ ਲੈਣ, ਛੋਟਾ ਨਿੰਬੂ ਤਾਂ 1 ਨਿਚੋੜ ਲੈਣ, ਦੁੱਧ ਦੇ ਕੱਪ ਦੇ ਵਿੱਚ ਥੋੜਾ ਜਿਹਾ ਗਰਮ ਕਰਕੇ ਉਹ ਪੀਣ 7 ਦਿਨ ਨਿਰਣੇ ਕਾਲਜੀ, ਅੱਧਾ ਪੌਣਾ ਘੰਟਾ ਕੁਛ ਖਾਣਾ ਨਹੀਂ ਹੈ। ਤੇ 1 ਚਮਚਾ ਜਾਂ ਇਹ ਵੀ ਕਰ ਸਕਦੇ ਆ, ਪਹਿਲਾਂ ਇੱਕ ਕਰਕੇ ਦੇਖ ਲੈਣ ਫਿਰ ਦੂਜਾ ਕਰਨਾ। 1 ਚਮਚਾ ਜਿਹੜਾ ਹੁੰਦਾ ਸਰੋਂ ਹੁੰਦੀ ਆ, ਸਰੋਂ ਨੂੰ ਉਹਨੂੰ ਧੋ ਲੈਣਾ, ਉਹਨੂੰ ਭਿਉਂ ਕੇ ਤੇ ਉਹਨੂੰ ਰਗੜ ਕੇ ਤੇ ਸ਼ੱਕਰ ਪਾ ਕੇ ਪੀ ਲੈਣਾ ਸਵੇਰੇ ਖਾਲੀ ਪੇਟ। ਹੈਲੋ, ਹਾਂਜੀ ਦੱਸੀ ਚਲੋ। ਹਾਂ, ਮੈਂ ਸੋਚਿਆ ਮੇਰਾ ਫੋਨ ਸ਼ਾਇਦ ਬੰਦ ਹੋ ਗਿਆ ਵਾ। ਤੇ ਇੱਕ ਜਿਹੜਾ ਆਹ ਖੂਣੇ ਦੱਸ ਕੇ ਕਹਿ ਕੇ ਗਏ ਆ, ਪੁੱਛ ਕੇ ਗਏ ਆ, ਖਾਜ ਲਈ ਜਿਹੜੀ ਗਲੋ ਹੁੰਦੀ ਆ, ਗਲੋ ਜੇ ਤਾਂ ਤੁਹਾਡੇ ਸੁੱਕੀ, ਸਾਡੇ ਤਾਂ ਇੱਥੇ ਨਿਊਯਾਰਕ ਚੋਂ ਮਿਲ ਜਾਂਦੀ ਆ, ਤੇ ਜੇ ਸੁੱਕੀ ਮਿਲਦੀ ਆ ਤਾਂ ਭਿਉਂ ਕੇ ਉਹਨੂੰ ਉਬਾਲ ਲਓ ਤੇ ਉਹਦੇ 2 ਜਦੋਂ ਥੋੜੀ ਰਹਿ ਜੇ ਤੇ 2 ਚਮਚੇ ਉਹਦੇ ਪਾ ਲਓ ਤੁਸੀਂ, ਅੱਧੀ ਰਹਿ ਜੇ ਮਤਲਬ ਵਾਲੇ ਤੋਂ, ਤੇ 2 ਚਮਚੇ ਤੁਸੀਂ ਉਹਦੇ ਪਾ ਲਓ ਤੇ 1 ਚਮਚਾ ਤੁਸੀਂ ਪਾ ਲਓ ਐਪਲ ਸਾਈਡਰ ਵਿਨੀਗਰ ਦਾ। ਹੈਲੋ, ਹਾਂਜੀ, ਥੋੜੇ ਜਿਹੇ ਪਾਣੀ ਦੇ ਵਿੱਚ ਪਾ ਕੇ ਤੇ ਇਹਦੇ ਤੁਸੀਂ ਸਾਰੇ ਉੱਥੇ ਜਿੱਥੇ ਤੁਹਾਡੇ ਖਾਜ ਹੁੰਦੀ ਆ ਉੱਥੇ ਲਾ ਲੈਣਾ, ਤੇ ਇਹ ਥੋੜਾ ਤੁਸੀਂ ਪੀ ਵੀ ਸਕਦੇ ਆ। ਤੇ ਇੱਕ ਪੀ ਵੀ ਸਕਦੇ ਆ। ਤੇ ਇਹਦੇ ਨਾਲ ਲਿਵਰ ਦੀਆਂ ਪ੍ਰੋਬਲਮਾਂ, ਖਾਜ ਦੀਆਂ ਪ੍ਰੋਬਲਮਾਂ ਹੋਰ ਬਹੁਤ ਠੀਕ ਹੁੰਦੀਆਂ। 1 ਮਹੀਨਾ ਪੀ ਕੇ 15 ਦਿਨ ਤੁਸੀਂ ਛੱਡ ਦਿਓ ਇਹਨੂੰ, ਤੇ ਫਿਰ 15 ਦਿਨ ਛੱਡ ਕੇ ਫਿਰ ਮਹੀਨਾ ਪੀ ਲਓ, ਫਿਰ ਇਸ ਤਰ੍ਹਾਂ ਮਹੀਨਾ 2 ਮਹੀਨੇ ਛੱਡ ਕੇ ਫਿਰ ਪੀ ਲਓ, ਇਸ ਤਰ੍ਹਾਂ ਕਰਦੇ ਰਹੋ। ਇਹਦੇ ਨਾਲ ਲਿਵਰ ਦੀਆਂ ਹੋਰ ਵੀ ਪ੍ਰੋਬਲਮਾਂ ਸਹੀ ਹੁੰਦੀਆਂ। ਇੱਕ ਜਿਹੜਾ ਕਿਡਨੀ ਵਾਸਤੇ ਪੁੱਛਿਆ ਕਿਸੇ ਨੇ, ਅੱਗੇ ਪਿਸ਼ਾਬ ਦੀ ਪ੍ਰੋਬਲਮ, ਅੱਗੇ ਇੱਥੇ ਕਿਸੇ ਨੇ ਦੱਸਿਆ ਸੀ ਪੰਜਾਬੀ ਰੇਡੀਓ ਤੇ, ਮਰਿੰਗੇ ਦੀ ਗੂੰਦ ਸਹਾਂਜਣੇ ਦੀ, ਤੇ ਉਹ ਲੈਣੀ ਆ। ਉਹ ਸਹਾਂਜਣੇ ਦੀ ਗੂੰਦ ਆ ਜਿਹੜੀ, ਉਹ ਗਠੀਏ ਦੇ ਲਈ ਵੀ ਠੀਕ ਆ, ਉਹ ਸ਼ੂਗਰ ਵਾਲਿਆਂ ਲਈ ਵੀ ਠੀਕ ਆ, ਤੇ ਉਹ ਮਤਲਬ ਜੋੜਾਂ ਦੇ ਦਰਦ ਵਾਲਿਆਂ ਲਈ ਵੀ ਠੀਕ ਆ ਉਹ, ਤੇ ਕਿਡਨੀ ਪ੍ਰੋਬਲਮ ਲਈ ਵੀ ਠੀਕ ਆ। 1 ਗ੍ਰਾਮ ਲੈਣੀ ਆ। ਠੀਕ ਹੈ ਜੀ। ਮੈਨੂੰ ਉਹਨਾਂ ਦਾ ਤਾਂ ਪਤਾ ਨਹੀਂ ਵੀ ਕਿਸੇ ਨੇ ਕਿੰਨੀ ਦੱਸਿਆ, ਮੈਨੂੰ ਕਿਸੇ ਨੇ 1 ਗ੍ਰਾਮ ਦੱਸਿਆ ਸੀ ਜਾਣੀ ਦੀ ਪੰਜਾਬੀ ਰੇਡੀਓ ਤੇ। ਮੈਂ ਉਹ ਸੁਣਦੀ ਤਾਂ ਸੀ ਵੀਡੀਓ, ਪਰ ਮੈਨੂੰ ਨਹੀਂ ਮਿਲੀ ਉਹ ਵੀ ਕਿੰਨੀ ਗੂੰਦ ਦੱਸਿਆ ਸੀ ਉਹਨਾਂ ਨੇ। ਪਰ 1 ਗ੍ਰਾਮ ਤੋਂ ਸ਼ੁਰੂ ਕਰੋ ਤੁਸੀਂ, ਚਾਹੇ ਤਾਂ ਤੁਸੀਂ ਰਗੜ ਕੇ ਭੁੰਨ ਕੇ ਦੁੱਧ ਨਾਲ ਲੈ ਲਓ, ਚਾਹੇ ਤੁਸੀਂ ਭਿਉਂ ਕੇ ਦੁੱਧ ਦੇ ਨਾਲ ਲੈ ਲਓ, ਤੇ 1 ਗ੍ਰਾਮ ਜਾਣ ਦੀ ਰੋਜ਼ ਦੀ ਲੈਣੀ ਹੈ। ਤੇ ਬਾਕੀ ਜਿਹੜੀ ਆਹ ਸਰੋਂ ਜਿਹੜੀ ਹੁੰਦੀ ਆ, 1 ਮੁੱਠੀ ਸਰੋਂ ਲੈ ਕੇ ਇਹਦੇ ਸਪਰਾਊਟ ਬਣਾ ਲੈਣੇ ਆ। ਹਾਂਜੀ, ਸਪਰਾਊਟ ਬਣਾ ਕੇ ਤੁਸੀਂ ਇਹਦੇ ਨਾਲ ਇਹਦੇ 'ਚ 1 ਕੱਪ ਦੇ ਵਿੱਚ 3-4 ਚਮਚੇ ਤੁਸੀਂ ਓਲ ਦੇ ਪਾ ਸਕਦੇ ਆ। 3-4 ਨਹੀਂ ਪਾਉਣੇ, ਚਲੋ 2 ਪਾ ਲਓ। ਓਲ ਪਾ ਲਓ, ਵਿੱਚ ਨਿੰਬੂ ਨਿਚੋੜ ਲਓ, ਕਾਲੀ ਮਿਰਚ ਤੇ ਨੂਣ ਇਹ ਪਾ ਕੇ ਥੋੜੀ ਡਰੈਸਿੰਗ ਵਾਂਗੂ ਡਰੈਸਿੰਗ ਬਣ ਸਕਦੀ ਆ, ਚਟਣੀ ਵਾਂਗੂ ਚਟਣੀ ਬਣ ਸਕਦੀ ਆ। ਚਾਹੇ ਤੁਸੀਂ ਸਲਾਦ ਦੇ ਵਿੱਚ ਪਾ ਕੇ ਖਾ ਲਓ, ਚਾਹੇ ਤੁਸੀਂ ਇਹਨੂੰ ਕੋਈ ਬ੍ਰੈਡ ਦੇ ਨਾਲ, ਰੋਟੀ ਦੇ ਨਾਲ ਖਾ ਲਓ, ਜਿਵੇਂ ਮਰਜ਼ੀ ਖਾ ਲਓ। ਇਹ ਜਾਣਦੀ ਇਹ ਹੈਲਥ ਲਈ ਬਹੁਤ ਕਈ ਚੀਜ਼ਾਂ ਬਹੁਤ ਬਿਮਾਰੀਆਂ ਲਈ ਵਧੀਆ ਵਾ। ਠੀਕ ਹੈ ਜੀ। ਹਾਂਜੀ, ਤੇ ਬਾਕੀ ਇੱਕ ਆਹ ਜਿਨ੍ਹਾਂ ਦੇ ਹੱਥ ਕੰਮ ਦੇ ਕੇ ਸੀਗਾ, ਤੇ ਵੀ ਉਹਨਾਂ ਨੂੰ ਪਾਰਕਿੰਸ ਵੀ ਹੋ ਸਕਦੀ ਆ ਡਿਪਰੈਸ਼ਨ ਦੇ ਨਾਲ, ਉਹ ਜਿਹੜੀਆਂ ਨਰਵ ਆ, ਮਸਲਾ ਉਹ ਵੀਕ ਹੋ ਜਾਂਦੇ ਆ। ਉਹ ਮੈਂ ਅੱਗੇ ਵੀ ਦੱਸਿਆ ਸੀ, ਚਿੱਟੇ ਕੌਂਚ ਦੇ ਬੀਜ ਉਹ ਤੇ ਮੂਸਲੀ ਚਿੱਟੀ, ਬਹਾਦਰ ਸਿੰਘ ਜੀ ਨੇ ਨਾਲ ਮੂਸਲੀ ਐਡ ਕੀਤੀ ਸੀਗੀ, ਤੇ ਉਹ ਲੈ ਕੇ ਬਰਾਬਰ ਅੱਧੇ ਚਮਚੇ ਤੋਂ ਸਟਾਰਟ ਕਰ ਲੈਣ। ਇਹ ਜੇ ਦੁੱਧ ਨਾਲ ਲੈ ਲੈਣ, ਸਵੇਰੇ ਲੈ ਲੈਣ ਤਾਂ ਜ਼ਿਆਦਾ ਬੈਟਰ ਆ। ਕਈ ਵਾਰ ਹੁਣ ਰਾਤ ਨੂੰ ਕਈ ਵਾਰ ਬੰਦੇ ਨੂੰ ਪਤਾ ਨਹੀਂ ਹੁੰਦਾ ਵੀ ਸ਼ੁਰੂਆਤ 'ਚ, ਕਈ ਵਾਰ ਕੋਈ ਰਾਤ ਨੂੰ ਬੰਦੇ ਨੀਂਦ ਨਾ ਆਵੇ ਜਾਂ ਕੋਈ ਹੋਰ ਕੁਛ ਹੋਵੇ ਨਾ, ਸਵੇਰੇ ਲੈ ਲੈਣ ਜ਼ਿਆਦਾ ਬੈਟਰ ਆ। ਤੇ ਇਹ ਲੈ ਸਕਦੇ ਆ। ਜਾਂ ਜਿਹੜੀ ਚਿੰਤਾਮਣੀ ਰਾਸਾ ਇਹ ਗੋਲੀਆਂ ਮਿਲ ਜਾਂਦੀਆਂ ਆਯੁਰਵੈਦਿਕ ਦੀਆਂ, ਇਹ ਡਾਬਰ ਦੀਆਂ ਵੀ, ਸਾਰੇ ਕਾਸੇ ਦੀਆਂ ਵੀ, ਛੋਟੀਆਂ ਹੁੰਦੀਆਂ। ਇਹ 2 ਗੋਲੀਆਂ ਲੈ ਲੈਣ
ਇਹ ਹੱਥ ਕੰਮਦਿਆਂ ਤੋਂ ਵੀ ਠੀਕ ਆ, ਹੋਰ ਕਾਸੇ ਤੋਂ ਵੀ ਠੀਕ ਆ। ਇੱਕ ਜਿਨ੍ਹਾਂ ਦੇ ਆ ਗੰਢ ਹੋਈ ਆ, ਗੰਢ ਚਾਹੇ ਕਿਸੇ ਕਿਸਮ ਦੀ ਵੀ ਹੋਵੇ, ਜਿਹਨੂੰ ਆਪਾਂ ਨਿਰਗੁੰਡੀ ਕਹਿੰਦੇ ਆ, ਨਿਰਗੁੰਡੀ ਹੈਗਾ ਹਿੰਦੀ ਦਾ ਸ਼ਬਦ, ਤੇ ਇਹ ਹੈਗੇ ਬਣਾ ਦੇ ਪੱਤੇ। ਹਾਂਜੀ, ਬਣਾ ਦੇ ਪੱਤੇ ਕਾੜਾ ਬਣਾ ਕੇ ਅੱਧਾ ਚਮਚੇ ਤੋਂ ਸ਼ੁਰੂ ਕਰਨਾ, ਜਾਂਦੀ ਕੈਸਟਰ ਆਇਲ ਤੇਲ ਦਾ ਪਾ ਲੈਣ, ਤੇਲ ਦਾ ਜੀ, ਤੇ ਉਹ ਪਾ ਕੇ ਪੀਣ, ਤੇ ਉਹ ਮਹੀਨਾ ਕੇ ਲੈ ਕੇ ਦੇਖਣ, ਗੰਢ ਕਿਸੇ ਤਰ੍ਹਾਂ ਦੀ ਵੀ ਹੋ ਜੇ ਉਹ ਖੁਰ ਜੂਗੀ। ਇੱਕ ਹੋਰ ਵੀ ਉਹ ਗੋਰਖ ਮੁੰਡੀ ਦਾ ਵੀ ਮੈਨੂੰ ਪਤਾ ਵਾ, ਚਲੋ ਮੈਂ ਕਿਹਾ ਗੋਰਖ ਮੁੰਡੀ ਮਿਲਣੀ ਥੋੜੀ ਜਿਹੀ ਔਖੀ ਆ, ਇਹ ਬਣਾ ਦੇ ਪੱਤੇ ਨਿਰਗੁੰਡੀ ਇਹ ਤਾਂ ਆਮ ਲੋਕਾਂ ਨੂੰ ਪਤਾ ਹੀ ਆ, ਮਿਲ ਜਾਂਦੇ ਆ, ਤਾਂ ਮੈਂ ਇਹ ਦੱਸਿਆ। ਗੋਰਖ ਮੁੰਡੀ ਹੈਗੀ ਆ ਉਹ ਜਿਹੜੀ ਕੱਚ ਨਾਰ ਦੀ ਛਿੱਲ ਆ, ਉਹਦੇ ਚ ਪਾ ਕੇ ਪੀਣੀ ਆ। ਤੇ ਇਹ ਮੈਂ ਕਿਹਾ ਇਹ ਸੌਖਾ ਵਾ, ਕੈਸਟਰੋਲ ਵੀ ਮਿਲ ਜਾਂਦਾ ਤੇ ਉਹ ਵੀ, ਤਾਂ ਮੈਂ ਦੱਸ ਦਿੱਤਾ। ਤੇ ਬਾਕੀ ਜਿਨ੍ਹਾਂ ਦੇ ਆ ਦੰਦ ਦੁਖਦੇ ਆ, ਇਹ ਕਾਲਾ ਨੂਣ ਤੇ ਆਹ ਫੜਕੜੀ ਇਹਦੀ ਮਸਾਜ ਕਰਨ, ਤੇ ਹਾਂਜੀ ਬਰਾਬਰ ਕਾਲਾ ਨੂਣ ਫੜਕੜੀ ਥੋੜੀ ਜ਼ਿਆਦਾ ਲੈ ਲਓ, ਕਾਲਾ ਨੂਣ ਘੱਟ ਪਾ ਲਓ, ਇਹ ਲੈ ਕੇ ਇਹਦੀ ਮਸਾਜ ਕਰੋ। ਇਹ ਡਾਕਟਰ ਹਰਸ਼ਿੰਦਰ ਕੌਰ, ਉਹਨੇ ਵੀ ਇਹਦੇ ਬਾਰੇ ਫੜਕੜੀ ਬਾਰੇ ਬਹੁਤ ਗੁਣ ਦੱਸੇ ਹੋਏ ਆ। ਤੁਹਾਨੂੰ ਸੁਣਦੇ ਰਹਿੰਦੇ ਆ? ਹਾਂਜੀ, ਨਹੀਂ ਪਰ ਇੰਡੀਆ ਤੋਂ ਆ, ਉਹਨਾਂ ਨੇ ਖੁਦ ਆ ਕੇ ਚੈਨਲ ਤੇ ਦੱਸਿਆ ਵੀ ਫੜਕੜੀ ਦੇ ਬਹੁਤ ਅੱਜ ਕੱਲ ਬਹੁਤ ਲੋਕ ਇਹਨਾਂ ਚੀਜ਼ਾਂ ਤੇ ਸਰਚ ਕਰ ਰਹੇ ਆ। ਹਾਂਜੀ, ਹੁਣ ਬਹੁਤ ਸਰਚ ਕਰ ਰਹੇ। ਫੜਕੜੀ ਕਈਆਂ ਇਹਦੇ ਚ ਪੈ ਰਹੀ ਆ, ਦੂਜਿਆਂ ਚ ਤੁਹਾਡੀ ਦੇਣਿਆ ਜੀ ਪਹਿਲਾਂ ਵੀ ਪੈਂਦੀ ਸੀਗੀ। ਆਪਾਂ ਇਹਨਾਂ ਚੀਜ਼ਾਂ ਨੂੰ ਨਸ਼ਰ ਕਰਦੇ ਆ, ਆਪਾਂ ਨੂੰ ਪਤਾ ਨਹੀਂ ਸੀ ਨਾ, ਆਪਾਂ ਇਹ ਗੱਲ ਨੂੰ ਗੌਰਦੇ ਨਹੀਂ ਸੀ। ਬਾਕੀ ਜਿਹੜਾ ਜਮੈਣ ਤੇ ਲੂਣ ਵਾਲਾ, ਮੈਂ ਹੁਣ ਆਪਣੀ ਫਰੈਂਡ ਨਾਲ ਦੁਬਾਰਾ ਗੱਲ ਕੀਤੀ, ਮੈਂ ਕਿਹਾ ਵੀ ਤੁਸੀਂ ਵੀ ਕਦ ਤੋਂ ਇਹ ਲੈਣੀ ਸ਼ੁਰੂ ਕੀਤੀ, ਜਿਹੜੀ ਉਹ ਤ੍ਰਿਫਲਾ ਜਿਹੜਾ ਤੁਸੀਂ ਉਹ ਸ਼ੁਰੂ ਕੀਤਾ, ਉਹ ਕਦੋਂ ਕੀਤਾ? ਉਹ ਕਹਿੰਦੇ ਉਹ ਤਾਂ ਮੈਂ ਹੁਣੇ ਹੀ ਕੀਤਾ ਤ੍ਰਿਫਲਾ ਤਾਂ। ਤੇ ਮੈਂ ਪ੍ਰੋਟੀਨ, ਮੈਂ ਕਿਹਾ ਪ੍ਰੋਟੀਨ ਹੈ ਤਾਂ ਉਹ ਪੜ੍ਹੇ ਲਿਖੇ, ਪਰ ਜਦੋਂ ਬੰਦੇ ਨਹੀਂ ਇਹਨਾਂ ਚੀਜ਼ਾਂ 'ਚ ਪਤਾ ਨਹੀਂ ਪਤਾ, ਮੈਂ ਆਖਿਆ ਵੀ ਪ੍ਰੋਟੀਨ ਤਾਂ ਤੁਹਾਡੀ ਬੋਡੀ ਨੂੰ ਐਕਟਿਵ ਕਰਦੀ ਆ, ਉਹ ਸ਼ੂਗਰ ਨੂੰ ਨਹੀਂ ਸਹੀ ਕਰਦੀ। ਕਹਿੰਦੇ ਮੈਂ ਤਾਂ ਸੌਂਫ ਜਵੈਣ ਤੇ ਕਾਲਾ ਨੂਣ ਹੀ ਲੈ ਰਹੀ ਹਾਂ। ਉਹ ਦੱਸਿਆ ਤਾਂ ਇੱਥੇ ਪੰਜਾਬੀ ਰੇਡੀਓ ਤੇ ਸੀ, ਮੈਂ ਤਾਂ ਉਹਨਾਂ ਨੂੰ ਕਬਜ਼ ਗੈਸ ਲਈ ਹੋਈ ਦੱਸੇ ਸੀ, ਸੌਂਫ ਤੇ ਜਵੈਣ ਤੇ ਕਾਲਾ ਨੂਣ। ਉਹ ਕਹਿੰਦੇ ਮੈਂ ਲੈਣਾ ਸ਼ੁਰੂ ਕਰ ਦਿੱਤਾ ਤੇ ਉਹਦੇ ਨਾਲ ਮੇਰੀ ਸ਼ੂਗਰ ਵੀ ਠੀਕ ਹੋ ਗਈ। ਜ਼ਿਆਦਾ ਜਮੈਣ ਤੇ ਨੂਣ ਵਾਲਾ ਮੈਂ ਦੱਸਿਆ ਉਹਨਾਂ ਨੂੰ ਵੀ ਜਮੈਣ ਤੇ ਨੂਣ ਵਾਲਾ ਲੈ ਲਓ ਤੁਸੀਂ, ਤੁਹਾਡੀ ਸ਼ੂਗਰ ਸਹੀ ਹੋ ਜੂ। ਉਹ ਕਹਿੰਦੇ ਮੇਰੀ ਤਾਂ ਆਲਰੇਡੀ ਸ਼ੂਗਰ ਘਟ ਗਈ, ਮੈਂ ਤਾਂ ਪਹਿਲੇ ਹੀ ਲੈ ਰਹੀ ਹਾਂ, ਮੈਂ ਸੌਂਫ ਵਿੱਚ ਪਾ ਕੇ ਲੈ ਰਹੀ ਹਾਂ, ਤੂੰ ਮੈਨੂੰ ਦੱਸਿਆ ਸੀ। ਇਹ ਤਾਂ ਮੈਨੂੰ ਯਾਦ ਨਹੀਂ ਵੀ ਤੂੰ ਮੈਨੂੰ ਕਾਹਦੇ ਤੋਂ ਦੱਸਿਆ ਸੀ। ਉਹ ਮੈਨੂੰ ਦੁਬਾਰਾ ਯਾਦ ਆਇਆ, ਮੈਂ ਸੁਣੀ ਵੀ ਵੀਡੀਓ ਆ ਪੰਜਾਬੀ ਰੇਡੀਓ ਦੀ, ਤੇ ਫਿਰ ਮੈਂ ਉਹਨਾਂ ਨੂੰ ਦੱਸਿਆ ਵੀ ਇਹ ਮੈਂ ਤੁਹਾਨੂੰ ਕਬਜ਼ ਗੈਸ ਤੋਂ ਦੱਸਿਆ ਸੀ। ਤੇ ਉਹ ਕਹਿੰਦੇ ਮੈਂ ਤਾਂ 2 ਵੇਲੇ ਵੀ ਲੈ ਲੈਂਦੀ ਹਾਂ ਕਈ ਵਾਰ, ਤੇ ਮੈਂ ਸਵੇਰੇ ਵੀ ਲੈਂਦੀ ਹਾਂ, ਮੈਂ ਸ਼ਾਮ ਨੂੰ ਰੋਟੀ ਤੋਂ ਬਾਅਦ ਵੀ ਲੈਂਦੀ ਹਾਂ। ਇਹਦੇ ਨਾਲ ਨਾ ਤਾਂ ਕਬਜ਼ ਗੈਸ ਨਹੀਂ ਹੋਊਗੀ, ਨਾਲੇ ਇਹਦੇ ਸ਼ੂਗਰ ਤੋਂ ਵੀ ਵਧੀਆ ਰਹਿੰਦਾ ਵਾ। ਹਾਂਜੀ, ਤੇ ਓਕੇ ਜੀ, ਥੈਂਕ ਯੂ ਤੁਹਾਡਾ। ਥੈਂਕ ਯੂ ਜੀ, ਕੋਈ ਨਹੀਂ ਦੁਬਾਰਾ ਵੀ ਆ ਸਕਦੇ ਹਾਂ। ਥੈਂਕ ਯੂ ਜੀ, ਬਹੁਤ ਧੰਨਵਾਦ ਜੀ। 4082725200 ਆਪਾਂ ਇੱਕ ਬ੍ਰੇਕ ਵੀ ਲੈਣੀ ਆ, ਇਸ ਤੋਂ ਪਹਿਲਾਂ ਆਪਾਂ ਕੁਛ ਕਾਲਰ ਵੀ ਲੈ ਲੈਣੇ ਆ। ਲੱਕੀ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਲੱਕੀ ਬੋਲਦਾ ਭੈਣ ਜੀ। ਮੇਰੇ ਸਵਾਲ ਹੈਗੇ ਆ 2, ਤੇ ਇੱਕ ਪਹਿਲਾ ਸਵਾਲ ਆ ਜੀ, ਜਿਹੜਾ ਮਣਕੇ ਜਿਹੜੇ ਆ, ਜਿਹੜਾ ਮਣਕਿਆਂ ਦਾ, ਹਾਂਜੀ, ਉਹ ਮੈਂ ਭੈਣ ਜੀ ਇੱਕ ਵਾਰੀ ਉਹ ਦੱਸਿਆ ਸੀ ਕਿਸੇ ਨੇ, ਮਾਤਾ ਜੀ ਨੇ ਮੈਂ ਦਵਾਈ ਉਹ ਖਾਧੀ ਆ ਬਣਾ ਕੇ, ਉਹ ਜਿਹੜੇ 4 ਚੀਜ਼ਾਂ ਸੀਗੇ ਚੱਪੜ ਲਾ ਕੇ ਵਗੈਰਾ ਇਦਾਂ ਦੀਆਂ, ਉਹ ਮੈਨੂੰ ਏਦਾਂ ਮਹਿਸੂਸ ਹੋਇਆ, ਮੈਂ ਤਾਂ ਜਦੋਂ ਦੇ ਮੈਂ ਤਾਂ ਖਾ ਗਿਆ ਸੀ 15 ਕੁ ਦਿਨ 20 ਦਿਨ ਹੀ ਖਾਧੀ ਦਵਾਈ, ਮੈਨੂੰ ਏਦਾਂ ਮਹਿਸੂਸ ਹੁੰਦਾ ਮੈਂ ਠੀਕ ਆ। ਉਹ ਪਰ ਭੈਣ ਜੀ ਨਹੀਂ, ਉਹ ਫੇਰ ਦੁਬਾਰਾ ਉਹ ਹੀ ਵਾਪਸ ਆਇਆ ਪ੍ਰੋਬਲਮ ਸੇਮ। ਠੀਕ ਹੈ, ਅੱਛਾ। ਤੇ ਜੇ ਕੋਈ ਹੋਰ ਦੱਸਦਾ ਮਣਕਿਆਂ 'ਚ ਗੈਪ ਆ ਮੇਰੇ, ਉਹ ਦੱਸ ਸਕਦਾ, ਕੋਈ ਕਰ ਸਕਦਾ ਮੈਂ। ਤੇ ਇੱਕ ਜਿੱਦਾਂ ਜੀ ਸਾਡੀ ਮਾਤਾ ਜੀ 80 ਸਾਲ ਦੀ, ਉਹਨਾਂ ਨੂੰ ਪ੍ਰੋਬਲਮ ਆ। ਅੱਗੇ ਵੀ ਮੈਂ ਇੱਕ ਵਾਰੀ ਸਵਾਲ ਕੀਤਾ ਸੀ ਉਹਨਾਂ ਨੂੰ, ਨਾ ਏਦਾਂ ਆ ਜਿੱਦਾਂ ਉਹ ਏਦਾਂ ਕਹਿੰਦੇ ਜੀ ਮੈਨੂੰ ਆਹ ਭੱਬੂ ਜਿਹਾ ਦੀਦੇ ਆ, ਕੀੜੇ ਜਿਹਾ ਆ ਮੇਰੇ ਇੱਥੋਂ ਮੇਰੇ ਹੱਥ ਦੇ ਵਿੱਚ 6 ਹੋ ਗਿਆ, ਉਹ 'ਚੋਂ ਮੈਂ ਕੱਢ ਰਹੀ ਹਾਂ। ਹੁੰਦਾ ਕੁਛ ਵੀ ਨਿਕਾ, ਪਰ ਉਹਨਾਂ ਨੂੰ ਦੀਦੇ ਅੱਖ 'ਚੋਂ ਏਦਾਂ ਲੱਗੂ ਅੱਖ 'ਚੋਂ ਨਿਕਲਦੇ ਆ, ਜਾਂ ਉਹਨਾਂ ਸਿਰ 'ਚੋਂ ਏਦਾਂ ਨਿਕਲਦੇ ਆ, ਪਰ ਸਾਨੂੰ ਤਾਂ ਦੀਦੇ ਕੁਛ ਨਹੀਂ ਹੈ ਵੀ ਕੁਛ ਨਿਕਾ, ਪਰ ਉਹਨਾਂ ਨੂੰ ਉਹ ਹਾਂਜੀ ਉਹ ਜਿਹੜੀ ਬੜੀ ਪ੍ਰੋਬਲਮ ਜ਼ਿਆਦਾ ਜੀ। ਉਹ ਵਿਚਾਰੇ 2 ਟਾਈਮ ਜਿੱਦਾਂ ਸਵੇਰੇ ਵੀ ਸ਼ਾਮ ਨੂੰ ਵੀ ਏਦਾਂ ਜਿੱਦਾਂ ਆਪਣੇ ਕਿਤੋਂ ਬਚਾਅ ਕਰਨਗੇ, ਬਾਕੀ ਸਾਰੀ ਸੁਰਤਾ ਦੀ ਕੋਈ ਪ੍ਰੋਬਲਮ ਨਹੀਂ, ਤੁਰੇ ਫਿਰਦੇ ਵਧੀਆ। ਠੀਕ ਹੈ ਜੀ, ਇਹ ਬੜੀ ਵੱਡੀ ਪ੍ਰੋਬਲਮ ਆ ਉਹਨਾਂ ਨੂੰ। ਜਿੱਦਾਂ ਤੀਜੀ ਪ੍ਰੋਬਲਮ ਭੈਣ ਜੀ, ਮੈਨੂੰ ਪਿਸ਼ਾਬ ਜ਼ਿਆਦਾ ਆਉਂਦਾ, ਉਹਦਾ ਕੋਈ ਦੱਸ ਸਕਦਾ? ਰਾਤ ਨੂੰ ਆਉਂਦਾ ਪਰ ਭੈਣ ਜੀ। ਠੀਕ ਹੈ, ਠੀਕ ਹੈ, ਪੁੱਛ ਲੈਣੇ। ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ ਜੀ। ਥੋੜ੍ਹਾ ਬਹੁਤਾ ਕੰਟਰੋਲ ਆਪਾਂ ਵੀ ਕਰ ਸਕਦੇ ਹਾਂ। ਆਪਾਂ ਨੂੰ ਦੱਸਿਆ ਪਾਣੀ ਬਹੁਤ ਪੀਣਾ, ਆਪਾਂ ਪਾਣੀ ਪੀਂਦੇ ਵੀ ਹੈਗੇ ਆ,
ਪਰ ਕੋਸ਼ਿਸ਼ ਕਰੋ ਕਿ 5-6 ਵਜੇ ਤੋਂ ਪਹਿਲਾਂ ਜਿੰਨਾ ਵੀ ਪਾਣੀ ਤੁਸੀਂ ਪੂਰਾ ਕਰਨਾ ਹੈ ਕਰ ਲਓ। ਉਸ ਤੋਂ ਬਾਅਦ ਜਿੰਨੀ ਕੁ ਲੋੜ ਆ ਉਹ ਜ਼ਰੂਰ ਪੀਵੋ। ਆਪਾਂ ਪੁੱਛ ਵੀ ਲੈਂਦੇ ਹਾਂ। ਬਲਜਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਦੁਬਾਰਾ ਆਈ ਹਾਂ। ਉਹ ਦੱਸਣਾ ਸੀ, ਉਹ ਜਿਹੜੇ 1 ਬੂੰਦ ਤੇ 10 ਬੂੰਦਾਂ ਤੱਕ ਦਾਲਚੀਨੀ ਦਾ ਤੇਲ ਆ। ਹਾਂਜੀ। ਤੇ ਉਹ ਮੈਂ ਕਿਹਾ ਕਲੀਅਰ ਕਰ ਦਵੇ, ਗਲਤ ਨਾ ਬੋਲਿਆ ਜਾਵੇ। ਹਾਂਜੀ। ਤੇ ਬਾਕੀ ਦੂਜਾ ਹੈਗਾ ਜਿਹੜਾ ਕਲੌਂਜੀ ਤੇ ਅਲਸੀ ਆ, ਉਹ ਸੇਕ ਵਾਸਤੇ ਉਹ ਹਾਫ ਸਪੂਨ ਲੈਣਾ ਵਾ ਲੁਕ ਵਾਰਮ ਵਾਟਰ ਦੇ ਨਾਲ ਖਾਲੀ ਪੇਟ ਸਵੇਰੇ। ਠੀਕ ਹੈ ਜੀ। ਹਾਂਜੀ। ਬਾਕੀ ਉਹ ਜਿਹੜੇ ਬਾਬਾ ਜੀ ਫੇਰ ਪਿੰਕ ਸਾਲਟ ਨੂੰ ਪੁੱਛਦੇ ਸੀ, ਜੇ ਹਿਮਾਲਿਆ ਉਹਨਾਂ ਤੋਂ ਭੁੱਲ ਜਾਂਦਾ ਨਾ, ਨਹੀਂ ਦਿਮਾਗ 'ਚ ਰਹਿਣਾ, ਲਾਲ ਨਹੀਂ ਕਹਿਣਾ, ਪਿੰਕ ਕਹਿਣਾ। ਪਿੰਕ ਸਾਲਟ ਕਹੇ ਤੇ ਵੀ ਸਟੋਰ ਵਾਲੇ ਦੇ ਦਿੰਦੇ ਨੇ। ਠੀਕ ਹੈ। ਜੇ ਉਹ ਭੁੱਲ ਜਾਂਦੇ ਨੇ, ਹਿਮਾਲਿਆ ਸਾਲਟ ਭੁੱਲ ਜਾਂਦੇ ਆ ਨਾ, ਤਾਂ ਫਿਰ ਪਿੰਕ ਸਾਲਟ ਕਹਿ ਦੇਣ ਤਾਂ ਵੀ ਮਿਲ ਜਾਂਦਾ। ਬਾਕੀ ਜਿਹੜੇ ਆ ਵੀਰ ਕਹਿੰਦੇ ਸੀਗੇ ਵੀ ਮਣਕਿਆਂ ਕਰਕੇ ਦਵਾਈ ਖਾਧੀ ਆ, ਉਹ ਦਵਾਈ ਫੇਰ ਖਾ ਲੈਣ। ਉਹ ਜੇ ਉਹ ਗਰਮੀ ਕਰਦੀ ਹੈ ਤਾਂ ਹਰ ਸਿਆਲਾਂ 'ਚ ਖਾ ਲਿਆ ਕਰਨ। ਹਾਂਜੀ ਹਾਂਜੀ ਹਾਂਜੀ, ਸਿਆਲਾਂ 'ਚ ਖਾ ਲਿਆ ਕਰਨ। ਕਿੰਨੀ ਵਾਰ ਆਪਾਂ ਨੂੰ ਇਹ ਹੁੰਦੀ ਆ, ਅੰਗਰੇਜ਼ੀ ਦਵਾਈਆਂ ਵੀ ਤਾਂ ਆਪਾਂ ਖਾਂਦੇ ਹੀ ਰਹਿੰਦੇ ਆ, ਤੇ ਉਹਨਾਂ ਨੂੰ ਠੀਕ ਹੁੰਦਾ। ਵਿੱਚ ਵਿੱਚ ਗਰਮੀ ਕਰਦੇ ਬੰਦ ਕਰ ਦਿਆ ਕਰਨ, ਘੱਟ ਕਰ ਲਿਆ ਕਰਨ, ਖਾਂਦੇ ਰਹਿਣ, ਉਹਨਾਂ ਤਾਕਤ ਮਿਲੂਗੀ, ਉਹਨਾਂ ਦਾ ਪ੍ਰੋਬਲਮ ਠੀਕ ਹੋ ਰਹੀ ਹੈ। ਇਹਦਾ ਮਤਲਬ ਵੀ ਜ਼ਿਆਦਾ ਦੇਰ ਦੀ ਪ੍ਰੋਬਲਮ ਹੁੰਦੀ ਹੈ ਤਾਂ ਆਪਾਂ ਨੂੰ ਲੌਂਗ ਟਾਈਮ ਵੀ ਚੀਜ਼ ਦਵਾਈ ਖਾਣੀ ਪੈਂਦੀ ਹੈ ਨਾ। ਜੀ ਜੀ ਜੀ, ਬਿਲਕੁਲ। ਹਾਂ ਹਾਂਜੀ, ਬਸ ਇਹ ਦੱਸਿਆ ਸੀ। ਓਕੇ ਜੀ, ਥੈਂਕ ਯੂ ਜੀ, ਬਹੁਤ ਧੰਨਵਾਦ ਆ। ਜਸਵੰਤ ਕੌਰ ਜੀ, ਸਤਿ ਸ਼੍ਰੀ ਅਕਾਲ। ਜਸਵੰਤ ਕੌਰ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ। ਮੈਂ ਪਹਿਲੀ ਵਾਰ ਕਾਲ ਕਰ ਰਹੀ ਹਾਂ ਜੀ ਆਪਣੇ ਨਾਲ। ਹਾਂਜੀ। ਤੇ ਮੇਰੀ ਇੱਕ ਪ੍ਰੋਬਲਮ ਆ, ਬੇਟੀ ਆ, ਪੋਤੀ ਆ 3 ਕੁ ਸਾਲ ਦੀ। ਉਹਨੂੰ ਕਾਫੀ ਪ੍ਰੋਬਲਮ ਚੱਲਦੀ ਪਈ ਆ। ਤੇ ਜਿੱਦਾਂ ਪੋਟੀਆਂ ਲੱਗੀਆਂ ਸੀ, ਪੋਟੀਆਂ ਪਹਿਲਾਂ ਉਹਦੀ ਦਵਾਈ ਲਈ ਡਾਕਟਰਾਂ ਕੋਲੋਂ, ਫਿਰ ਉਹ 'ਚੋਂ ਬਲੱਡ ਆਉਣ ਲੱਗ ਪਿਆ। ਅੱਛਾ। ਤੇ ਬਲੱਡ ਦੀ ਲੈਂਦੇ ਰਹੇ, ਪਰ ਉਹ ਫਿਰ ਵੀ ਫਰਕ ਨਹੀਂ। ਫਿਰ ਉਹਦੇ ਟੈਸਟ ਹੋਏ ਬੇਟੀ ਦੇ, ਉਹ ਦੋਵੇਂ ਟੈਸਟ ਹੋਏ। ਉਹ ਪੋਟੀ ਰਾਹੀਂ ਵੀ ਕੈਮਰਾ ਪਾ ਕੇ ਕੀਤਾ, ਦੂਜੇ ਵੀ ਕੀਤੇ ਉਹਨਾਂ ਨੇ, ਬਲੱਡ ਵੀ ਕੀਤੇ। ਤੇ ਉਹ ਕਹਿੰਦੇ ਕਿ ਪੋਟੀ ਰਸਤੇ ਅੰਦਰ ਕੋਈ ਜਿੱਦਾਂ ਛਾਲੇ ਜਿਹੇ ਆਉਂਦੇ ਆ, ਚਿੱਟੇ ਚਿੱਟੇ ਜਿਹੇ ਦਾਣੇ ਦਿਖਾ ਲਏ ਉਹਨਾਂ ਨੇ। ਠੀਕ ਹੈ। ਤੇ ਉਹ ਪਤਾ ਨਹੀਂ ਕਿੰਨੀਆਂ ਪੋਟੀਆਂ ਆਉਂਦੀਆਂ, ਬਹੁਤ ਜ਼ਿਆਦਾ ਦਵਾਈ ਦੇ ਰਿਹਾ, ਸਾਲ ਤੋਂ ਵੀ ਜ਼ਿਆਦਾ ਉਹ ਚੱਲਿਆ ਆ। ਉਹ ਟੈਸਟ ਕਦੀ ਕਹਿ ਦਿੰਦੇ ਆ ਜੀ ਇਹਦੇ ਬਲੱਡ 'ਚ ਬੈਕਟੀਰੀਆ ਆ ਗਿਆ, ਕਦੀ ਆਇਆ ਆ ਗਿਆ, ਕਿ ਉਹ ਬੇਟੀ ਠੀਕ ਨਹੀਂ ਹੋ ਰਹੀ। ਵੈਸੇ ਕੋਈ ਨਹੀਂ, ਆਪਾਂ ਪੁੱਛ ਲੈਂਦੇ ਹਾਂ। ਹਾਂਜੀ, ਚੁਸਤ ਆ, ਭੱਜੀ ਫਿਰਦੀ ਆ। ਤੇ ਮਿਹਨਤ ਵਾਲੀ ਗੱਲ ਆ ਕਿ ਮੈਨੂੰ ਜ਼ਰੂਰ ਕੁਛ ਨਾ ਕੁਛ ਪਤਾ ਕਰਕੇ ਜ਼ਰੂਰ ਪੁੱਛਦੇ ਆਪਾਂ, ਕਿਸੇ ਨਾ ਕਿਸੇ ਨਾਲ ਹੋਇਆ ਵੀ ਹੋ ਸਕਦਾ। ਥੈਂਕ ਯੂ ਜਸਵੰਤ ਜੀ। ਜੇ ਕਿਸੇ ਨੂੰ ਪਤਾ ਬੱਚੇ ਦਾ ਕੰਮ ਹੈ ਜ਼ਰੂਰ ਦੱਸੋ ਜੀ। ਅੱਜ ਜਿਹੜੇ ਹੋਲਡ 'ਤੇ ਪਲੀਜ਼ ਹੋਲਡ 'ਤੇ ਬਣੇ ਰਹਿਣਾ। ਆਪਾਂ ਆਉਂਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਲੈ ਕੇ, ਬ੍ਰੇਕ ਤੋਂ ਬਾਅਦ ਫਿਰ ਕਰਦੇ ਹਾਂ ਗੱਲਬਾਤ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜਿਓ ਪੰਜਾਬੀ ਰੇਡੀਓ USA ਨਾਲ। ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਆਖਰੀ ਪੜਾਅ ਦੇ ਵਿੱਚ ਪਹੁੰਚ ਚੁੱਕੇ ਹਾਂ। ਕੁਝ ਕੁ ਮਿੰਟ ਰਹਿੰਦੇ ਆ, ਉਸ ਦੇ ਵਿੱਚ ਤੁਹਾਡੇ ਸਾਰਿਆਂ ਦੇ ਨਾਲ ਗੱਲਬਾਤ ਕਰਦੇ ਹਾਂ। ਇਸ ਦੇ ਵਿੱਚ ਡਾਕਟਰ ਕੋਈ ਨਹੀਂ ਹੁੰਦਾ, ਸਾਡੇ ਸਰੋਤੇ ਹੁੰਦੇ ਆ। ਉਹਨਾਂ ਦੀ ਫੀਡਬੈਕ ਹੁੰਦੀ ਆ, ਜਿਹੜੀਆਂ ਪਿਛਲੇ ਸਾਲਾਂ ਦੇ ਵਿੱਚ ਚੀਜ਼ਾਂ ਦੱਸੀਆਂ ਜਾਂਦੀਆਂ ਉਹਨਾਂ ਨੂੰ ਵਰਤਦੇ ਆ, ਜਾਂ ਜਿਹੜੇ ਨਵੇਂ ਸਰੋਤੇ ਸਾਡੇ ਜੁੜਦੇ ਆ ਉਹ ਵੀ ਇਹਨਾਂ ਚੀਜ਼ਾਂ ਨੂੰ ਵਰਤ ਸਕਦੇ ਆ। ਪਰ ਜਿਸ ਤਰ੍ਹਾਂ ਉਹ ਦੱਸੀਆਂ ਜਾਂਦੀਆਂ ਉਸ ਤਰ੍ਹਾਂ ਤੁਸੀਂ ਕਰ ਸਕਦੇ ਆ। ਬਹੁਤ ਸਾਰੇ ਲੋਕਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਆਰਾਮ ਆਇਆ, ਅਤੇ ਬਹੁਤ ਸਾਰੇ ਲੋਕ ਇਹਨਾਂ ਨੂੰ ਲਿਖ ਕੇ ਰੱਖਦੇ ਆ ਅਤੇ ਤਾਂ ਕਿ ਉਹ ਹੋਰ ਵੀ ਕਿਸੇ ਨੂੰ ਦੱਸ ਸਕਣ। 4082725200 ਸਟੂਡੀਓ ਦਾ ਫੋਨ ਨੰਬਰ ਆ। ਚੱਲਦੇ ਹਾਂ ਤੁਹਾਡੀਆਂ ਕਾਲਸ ਵੱਲ। ਸਾਡੇ ਨਾਲ ਜੁੜੇ ਹੋਏ ਨੇ ਬਖਸ਼ੋ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਮੇਰੀ ਪ੍ਰੋਬਲਮ ਹੈਗੀ ਆ, ਨਾ ਤਾਂ ਕੋਈ ਗਰਮ ਚੀਜ਼ ਖਾ ਸਕਦੀ ਆ, ਨਾ ਕੋਈ ਸਪਾਈਸੀ। ਐਸੇ ਦੀ ਪ੍ਰੋਬਲਮ ਵੀ ਆ। ਤੇ ਮੇਰੇ ਜਿੱਦਾਂ ਹੁਣ ਮੈਂ ਮਾੜਾ ਜਿਹਾ ਵੀ ਕੋਈ ਦਾਲ ਸਬਜ਼ੀ ਖਾ ਲਈ, ਜੇ ਕੋਈ ਅਦਰਕ ਸਮਥਿੰਗ, ਉਹ ਵੀ ਮੇਰੇ ਬਾਰਮ ਤੇ ਲਾਈਕ ਮੈਨੂੰ ਬਹੁਤ ਬਾਦਰ ਕਰਦਾ। ਠੀਕ ਹੈ। ਕਿਹੜੀ ਚੀਜ਼ ਪੀਵਾਂ ਤੇ ਕਿਹੜੀ ਠੰਡੀ ਚੀਜ਼ ਖਾਵਾਂ, ਕਿਹੜਾ ਕੋਈ ਫਰੂਟ ਠੰਡਾ, ਉਹ ਮੈਨੂੰ ਜ਼ਰੂਰ ਦੱਸਿਓ ਪਲੀਜ਼। ਠੀਕ ਹੈ। ਬਹੁਤ ਪ੍ਰੋਬਲਮ ਹੈ, ਜਦੋਂ ਖੜਦੀ ਹਾਂ ਬਹੁਤ ਜ਼ਿਆਦਾ ਪ੍ਰੋਬਲਮ ਹੈ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਅਤੇ ਦੱਸਿਓ ਜੀ ਜ਼ਰੂਰ ਜੇ ਕਿਸੇ ਨੂੰ ਪਤਾ ਹੋਇਆ ਕਿ ਇਹਨਾਂ ਦੀ ਜਿਹੜੀ ਪ੍ਰੋਬਲਮ ਆ। ਜਰਨੈਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਹਾਂਜੀ ਹਾਂਜੀ, ਮੈਂ ਤਾਂ ਦੱਸਣਾ ਸੀਗਾ ਵੀ ਜੇ ਕਿਸੇ ਦੇ ਗੋਡੇ ਦੇ ਦਰਦ ਹੁੰਦਾ ਹੋਵੇ ਨਾ, ਤਾਂ ਅੱਕ ਦੇ ਟੂਸੇ ਸ਼ਾਇਦ ਇੰਡੀਆ 'ਚ ਤਾਂ ਮਿਲ ਜਾਂਦੇ ਨੇ, ਇੱਥੇ ਦਾ ਤਾਂ ਪਤਾ ਨਹੀਂ। ਇੱਥੇ ਨਹੀਂ ਵੇਖਿਆ। ਅੱਕ ਦੇ ਟੂਸੇ ਤੇ ਨਿੰਮ ਦੇ ਪੱਤੇ ਤੇ ਸਾਬਤ ਲਾਲ ਮਿਰਚ 3 ਲੈ ਲਓ, ਤੇ ਤਿਲਾਂ ਦੇ ਤੇਲ ਦੇ ਵਿੱਚ 3 ਚੀਜ਼ਾਂ ਨੂੰ ਸਮਾਰ ਕੇ ਰਿੰਨ ਲਓ, ਤੇਲ ਦੇ ਵਿੱਚ ਕੱਢ ਲਓ ਜਾਂ ਕਾਲੇ ਹੋ ਜਾਣ, ਫਿਰ ਕੱਢ ਕੇ ਉਹਨਾਂ ਦੀ ਮਾਲਿਸ਼ ਕਰੋ। ਗੋਡਿਆਂ ਦਾ ਦਰਦ ਕਿਹਾ 15 ਸਾਲ ਪੁਰਾਣਾ ਹੋਵੇ ਉਹ ਠੀਕ ਹੋ ਜਾਂਦਾ ਬਿਲਕੁਲ। ਅੱਕ ਦੇ ਜਿਹੜੇ ਪੱਤੇ ਆ ਜਾਂ ਡੋਡੀਆਂ ਜਿਹੀਆਂ ਹੁੰਦੀਆਂ? ਨਹੀਂ, ਅੱਕ ਦੇ ਵਿੱਚ ਉੱਤੇ ਟੁੱਸੇ ਹੀ ਹੁੰਦੇ, ਨਰਮ ਜਿਹੇ ਟੁੱਸੇ ਜਿਹੇ ਨਿਕਲਦੇ ਹੁੰਦੇ ਨੇ ਸਿਰੇ ਤੇ ਜਾ ਕੇ, ਪਤਲੇ ਜਿਹੇ ਨਵੇਂ ਪੱਤੇ ਕਹਿੰਦੇ ਨੇ ਜਿਹਨਾਂ ਨੂੰ। ਅੱਛਾ ਅੱਛਾ ਅੱਛਾ।
ਅੱਖ ਦੇ ਨਵੇਂ ਪੱਤੇ ਤਾਂ ਹੋਰ ਤੁਸੀਂ ਕਿਹਾ ਹੈਗਾ? ਅੱਖ ਦੇ ਨਵੇਂ ਪੱਤੇ, ਨਿੰਮ ਦੇ ਪੱਤੇ। ਠੀਕ ਹੈ ਜੀ। ਚਾਹੇ ਸੁੱਕੇ ਮਿਲ ਜਾਣ ਚਾਹੇ ਹਰੇ ਹੋਣ, ਨਿੰਮ ਦੇ ਪੱਤੇ ਪਾ ਲਓ ਵਿੱਚ। ਇੱਕ 50 ਗ੍ਰਾਮ ਕਹਿੰਦੇ ਸੀ, 50 ਗ੍ਰਾਮ ਲੈ ਲਓ। ਤੇ ਸਾਬਤ ਸਣੇ ਡੰਡੀਆਂ ਲਾਲ ਮਿਰਚਾਂ ਲੈ ਲਓ 3। ਠੀਕ ਹੈ ਜੀ। ਤੇ ਇਹ ਤਿੰਨੇ ਨਿੰਮ ਤਿਲਾਂ ਦੇ ਤੇਲ ਦੇ ਵਿੱਚ ਕਾੜ ਕੇ ਸਮਾਰ ਕੇ ਇਹਨਾਂ ਦੀ ਮਾਲਿਸ਼ ਕਰੋ। ਕਹਿੰਦੇ ਬਿਲਕੁਲ ਵੀ ਗੋਡੇ ਦੁਖਣ ਤੋਂ ਹਟ ਜਾਂਦੇ ਨੇ, ਗੋਡਿਆਂ ਦੇ ਦਰਦ ਨਹੀਂ ਰਹਿੰਦਾ। ਠੀਕ ਹੈ ਜੀ। ਹਾਂਜੀ। ਇੱਕ ਕਲੌਂਜੀ ਤੇ ਦਾਲਚੀਨੀ ਤੇ ਆਸੀ, ਤਿੰਨਾਂ ਚੀਜ਼ਾਂ ਦੇ ਨਾਲ ਮੇਰਾ ਆਪਣਾ ਸ਼ੂਗਰ ਤਕਰੀਬਨ 1.5 ਪੌਣੇ 200 ਤੱਕ ਵੀ ਚਲਾ ਜਾਂਦਾ ਸੀ। ਮੇਰਾ ਸ਼ੂਗਰ ਠੀਕ ਹੋਇਆ। ਮੈਂ ਗੋਲੀ ਗਾਲੀ ਸਭ ਕੁਛ ਛੱਡਤਾ, ਕੋਈ ਚੀਜ਼ ਨਹੀਂ ਲੈਂਦੀ। ਕਲੌਂਜੀ, ਹੋਰ ਕੀ ਕਿਹਾ ਤੁਸੀਂ? ਕਲੌਂਜੀ ਤੇ ਦਾਲਚੀਨੀ 50 ਗ੍ਰਾਮ ਚ ਕਲੌਂਜੀ ਲੈਣੀ, 50 ਗ੍ਰਾਮ ਦੀ ਕੁਆਂਟਿਟੀ ਰੱਖ ਲਓ ਤੁਸੀਂ। 50 ਗ੍ਰਾਮ ਕਲੌਂਜੀ, 20 ਗ੍ਰਾਮ ਦਾਲਚੀਨੀ ਤੇ 200 ਗ੍ਰਾਮ ਜਾਂ 150 ਗ੍ਰਾਮ ਆਸੀ ਪਾ ਲਓ ਵਿੱਚ। ਤਿੰਨੇ ਚੀਜ਼ਾਂ ਗ੍ਰਾਈਂਡ ਕਰਕੇ। ਹਾਂਜੀ ਹਾਂ, ਤਿੰਨੇ ਚੀਜ਼ਾਂ ਦੇ ਨਾਲ ਮੇਰਾ ਤੇ ਸ਼ੂਗਰ ਬਿਲਕੁਲ ਠੀਕ ਹੋ ਗਿਆ ਜਮੇ। ਠੀਕ ਹੈ। ਮੈਂ ਕੋਈ ਗੋਲੀ ਨਹੀਂ ਲੈਂਦੀ, ਕੁਛ ਵੀ ਨਹੀਂ ਲੈਂਦੀ ਹੈਗੀ ਹੋਰ। ਬਾਕੀ ਇੱਕ ਨਾ ਮੇਰੀ ਪ੍ਰੋਬਲਮ ਹੈ, ਇਹ ਮੇਰੀ ਬੇਟੀ ਹੈ ਤਕਰੀਬਨ 40 ਸਾਲ ਦੀ। ਉਹਦੇ ਨਾਲ ਗੋਡੇ ਦੇ ਥੱਲੇ ਦੇ ਪਾਸੇ ਉਹ ਜੋਬ ਕਰਦੀ ਹੈ, ਟੋਰਾਂਟੋ ਰਹਿੰਦੀ ਹੈ ਓਦਾਂ। ਉਹਦੇ ਗੋਡੇ ਦੇ ਥੱਲੋਂ ਆਹ ਖੋਚੀ ਜਿਹੜੀ ਇਹ ਸੁੱਜ ਗਈ, ਵਿੱਚੋਂ ਸੋਜਾ ਆ ਗਿਆ ਇਹਦੇ ਤੇ। ਠੀਕ ਹੈ। ਗੋਡਾ ਬਹੁਤ ਪੇਨ ਕਰਦਾ। ਉਹਨੇ MRI ਕਰਾ ਲਈ, ਦਵਾਈਆਂ ਬਹੁਤ ਲੈ ਲਈਆਂ। ਫਿਰ ਮੈਨੂੰ ਕਈ ਵਾਰੀ ਕਿਹਾ ਵਿਚਾਰੀ ਨੇ, ਕਹਿੰਦੀ ਪੁੱਛੀ ਮੰਮੀ ਤੂੰ ਵੀ ਕਿਵੇਂ ਠੀਕ ਹੋ, ਵੀ ਮੈਨੂੰ ਉਹ ਕਿਸੇ ਵੀ ਚੀਜ਼ ਦੇ ਨਾਲ ਠੀਕ ਫਰਕ ਨਹੀਂ ਪੈਂਦਾ ਕੋਈ ਵੀ। ਕੋਈ ਨਹੀਂ, ਪੁੱਛ ਲੈਣੇ ਭੈਣ। ਹਾਂ, ਜੇ ਭੈਣ ਭਾਈ ਨੂੰ ਪਤਾ ਹੋਇਆ ਤਾਂ ਜ਼ਰੂਰ ਪਲੀਜ਼ ਦੱਸਿਓ। ਠੀਕ ਹੈ ਜੀ। ਥੈਂਕ ਯੂ ਜੀ, ਥੈਂਕ ਯੂ। ਅਗਲੇ ਕਾਲਰ ਨੇ ਸਾਡੇ ਸੁਲੱਖਣ ਸਿੰਘ ਜੀ। ਹੈਲੋ ਭੈਣ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਹੁਣ ਇੱਕ ਭਾਈ ਸਾਹਿਬ ਪੁੱਛਦੇ ਸੀਗੇ ਵੀ ਉਹਨਾਂ ਨੂੰ ਬਾਥਰੂਮ ਦਾ ਕਈ ਵਾਰੀ ਉੱਠਣਾ ਪੈਂਦਾ ਹੈਗਾ ਰਾਤ ਨੂੰ। ਹਾਂਜੀ। ਤੇ ਉਹਨਾਂ ਨੂੰ ਚਾਹੀਦਾ ਵੀ ਉਹ ਅੱਧਾ ਕੁ ਚਮਚਾ ਨਾ ਕਤੀਰਾ ਖੂਨ ਦਾ ਸਵੇਰੇ ਭਿਉਂਤਾ ਤੇ ਸ਼ਾਮ ਨੂੰ ਵਿੱਚ ਮਾੜੀ ਜੀ ਆਪਣੀ ਥੋੜ੍ਹਾ ਜਿਹਾ ਮਿੱਠਾ ਪਾ ਕੇ ਤੇ ਉਹਨੂੰ ਖਾ ਲਿਆ ਕਰਨ। ਤੇ ਜਾਂ ਨਾਲ ਇੱਕ ਇਹ ਵੀ ਹੁੰਦਾ ਵੀ ਥੋੜ੍ਹਾ ਜਿਹਾ ਅੱਧਾ ਕੁ ਚਮਚਾ ਇਮਲੀ ਦਾ ਲੈ ਕੇ ਉਹਨੂੰ ਭਿਉਂ ਕੇ ਗਰਮ ਕਰਕੇ ਉਹਦਾ ਗਲਾਸ ਸਾਰਾ ਪਾਣੀ ਦਾ ਬਣਾ ਕੇ ਤੇ ਦਿਨ 'ਚ ਦੀ 2-3 ਵਾਰੀ ਉਹ ਪੀਣ। ਠੀਕ ਹੈ ਜੀ। ਤੇ ਬਾਕੀ ਆ ਭੈਣ ਜੀ ਜਿਹੜੇ ਹੁਣੇ ਬਖਸ਼ੋ ਭੈਣ ਜੀ ਹੁਣੇ ਪੁੱਛਦੇ ਗਏ ਨੇ ਵੀ ਉਹਨਾਂ ਨੂੰ ਗਰਮ ਚੀਜ਼ਾਂ ਫਿੱਟ ਨਹੀਂ ਹੈਗਾ, ਆਪਣਾ ਨਹੀਂ ਖਾ ਸਕਦੇ ਹਨਾ। ਉਹ ਵੀ ਇਮਲੀ ਤੇ ਇਹੀ ਦੋਨੇ ਚੀਜ਼ਾਂ ਇਸ ਹਿਸਾਬ ਨਾਲ ਵਰਤ ਕੇ ਦੇਖਣ। ਮੈਨੂੰ ਆਪ ਇਸ ਚੀਜ਼ ਤੋਂ ਆਰਾਮ ਆਇਆ ਜੀ। ਠੀਕ ਹੈ ਜੀ। ਹਾਂਜੀ, ਓਕੇ ਭੈਣ ਜੀ, ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਹੈ ਜੀ। ਜਗਵੀਰ ਸਿੰਘ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਜਿਹੜੇ ਗਰਮੀ ਵਾਸਤੇ ਪੁੱਛਦੇ ਸੀਗੇ, ਚਾਹੇ ਮੈਦੇ ਵਾਂ ਹੈ ਚਾਹੇ ਬੋਡੀ ਵਾਂ ਜਾਂ ਗਰਮ ਚੀਜ਼ ਨਹੀਂ ਖਾਪਦੀ ਉਹਨਾਂ ਨੂੰ, ਔਲੇ ਦਾ ਜੂਸ ਸਟਾਰਟ ਕਰ ਦੇਵੇਂ ਜੀ ਪੀਣਾ। ਠੀਕ ਹੈ ਜੀ। ਔਲੇ ਦਾ ਆਪਣੇ ਜਿਹੜੀ ਕੈਪ ਜੀ ਹੁੰਦੀ ਹੈ ਉੱਪਰ, ਜੇ ਨਹੀਂ ਕੈਪ ਹੈਗੀ ਤਾਂ 6 ਚਮਚੇ ਇੱਕ ਗਲਾਸ ਮਾ ਪਾ ਕੇ ਰੋਜ਼ ਸਵੇਰ ਨੂੰ ਉੱਠ ਕੇ ਪੀ ਲਿਆ ਕਰੇ। ਜਿਹੜੇ ਮੈਦੇ ਮਾ ਗਰਮੀ ਉਹ ਵੀ ਠੀਕ ਹੋ ਜੂਗੀ, ਬੋਡੀ ਮਾ ਗਰਮੀ ਲੱਗਦੀ ਉਹ ਵੀ ਠੀਕ ਹੋ ਜੂਗੀ। ਠੀਕ ਹੈ ਜੀ। ਓਕੇ ਜੀ, ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਸਕਤੇਜ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਜਿੱਦਾਂ ਆਪਾਂ ਦੁੱਧ 'ਚ ਹਲਦੀ ਪਾ ਕੇ ਪੀਂਦੇ ਹਾਂ, ਮੇਰਾ ਕੁਐਸਚਨ ਸੀ ਵੀ ਆਪਾਂ ਉਸੇ ਵੇਲੇ 2 ਮਿਰਚਾਂ ਵੀ ਨਾਲ ਉਹਦੇ 'ਚ ਪਾ ਕੇ ਪੀ ਸਕਦੇ ਹਾਂ? ਗਰਮੀ ਹੁੰਦੀਆਂ ਸਾਰੀਆਂ ਚੀਜ਼ਾਂ ਹੁਣ ਨਹੀਂ, ਮਤਲਬ ਮਿਰਚਾਂ ਹਲਦੀ ਦੇ ਨਾਲ ਆਪਾਂ ਹਾਂ ਉਹ ਪੁੱਛ ਲੈਂਦੇ ਆਪਾਂ। ਤਸੀਰ ਤੇ ਗਰਮ ਹੁੰਦੀ ਹੈ, ਪਰ ਉਹ ਕੀ ਲੈ ਸਕਦੇ ਆ ਉਹ ਪੁੱਛ ਲੈਂਦੇ। ਠੀਕ ਹੈ। ਹਾਂਜੀ। ਤੇ ਭੈਣ ਜੀ ਇੱਕ ਕੁਐਸਚਨ ਹੋ ਰਿਹਾ ਵੀ ਜਿੱਦਾਂ ਨਾ ਬੰਦਾ ਜਦੋਂ ਉੱਠਦਾ ਉਹ ਸਰੀਰ ਟਾਇਰਡ ਰਹਿੰਦਾ ਕਾਫੀ ਚਿਰ ਤੱਕ, ਮਸੀਂ ਜਾ ਕੇ ਸੈੱਟ ਜਿਹਾ ਹੁੰਦਾ। ਠੀਕ ਹੈ। ਹਾਂਜੀ, ਜ਼ਰੂਰ ਜੀ, ਜ਼ਰੂਰ। ਉਹ ਪੁੱਛ ਲੈਂਦੇ ਆਪਾਂ। ਵੈਸੇ ਤੁਸੀਂ ਰਾਤ ਨੂੰ 4 ਘੰਟੇ ਵੀ ਸੌਂ ਲਓ ਤਾਂ ਠੀਕ ਹੈ। ਜਿਹੜੇ ਨਾਈਟ ਸ਼ਿਫਟ ਕਰਦੇ ਆ, ਦਿਨੇ ਸੌਂਦੇ ਆ ਨਾ, ਉਹਨਾਂ ਨੂੰ ਹੁੰਦਾ ਜ਼ਰੂਰ ਆ। ਤੇ ਪਰ ਆਪਾਂ ਫਿਰ ਵੀ ਪੁੱਛ ਲੈਂਦੇ ਟਾਈਟ ਕਿਉਂ ਰਹਿੰਦੇ ਆ। ਜਸਵੀਰ ਜੀ। ਹੈਲੋ, ਸਤਿ ਸ਼੍ਰੀ ਅਕਾਲ ਭੈਣ। ਸਤਿ ਸ਼੍ਰੀ ਅਕਾਲ। ਹਾਂਜੀ। ਮੇਰੇ ਨਾ ਪੈਰਾਂ ਦੇ ਦੋਨੋਂ ਜਿਹੜੇ ਅੰਗੂਠਿਆਂ ਦੇ ਨਹੁੰ ਹੈ, ਉਂਗਲ ਵਾਲੀ ਸਾਈਡ ਉੱਪਰੋਂ ਨਾ ਕੋਨਿਆਂ ਤੋਂ ਚਿੱਟੇ ਚਿੱਟੇ ਹੋ ਗਏ। ਕੋਈ ਦਰਦ ਨਹੀਂ, ਕੋਈ ਕੁਛ ਨਹੀਂ, ਪਤਾ ਨਹੀਂ ਕੀ ਹੈ ਇਹ। ਜੇ ਕਿਸੇ ਨੂੰ ਪਤਾ ਹੋਏ ਤਾਂ ਦੱਸੇ। ਜ਼ਰੂਰ ਜ਼ਰੂਰ ਪੁੱਛਦੇ ਹਾਂ ਜੀ। ਓਕੇ ਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਘਾਟ ਹੀ ਦੱਸਣਾ ਕਿਸੇ ਨਾ ਕਿਸੇ ਨੇ, ਘਾਟ ਹੀ ਹੁੰਦੀ ਆ। ਸਰਜੀਤ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਮੈਂ ਇੱਕ ਫੀਡਬੈਕ ਦੇਣੀ ਆ। ਹਾਂਜੀ। ਤੇ ਮੈਨੂੰ ਖੰਘ ਬਹੁਤ ਸੀ, ਰੇਸ਼ਾ ਵੀ ਆਉਂਦੀ ਸੀ। ਹਾਂਜੀ ਹਾਂਜੀ। ਮੈਂ ਕਾਲੀਆਂ ਮਿਰਚਾਂ ਤੇ ਲੌਂਗ ਤਵੇ ਤੇ ਐਨ ਲੂ ਕੇ ਉਹਨਾਂ ਨੂੰ ਐਨ ਬਰੀਕ ਕੱਟ ਕੇ ਸ਼ਹਿਦ ਨਾਲ ਖਾਂਦੀ ਰਹੀ ਰਾਤ ਨੂੰ। ਹਾਂਜੀ। ਸੌਣ ਲੱਗੀ ਤੇ ਫੇਰ ਥੋੜੀ ਰੇਸ਼ਾ ਸੀਗੀ ਤੇ ਫੇਰ ਦੱਸਿਆ ਸੀ ਸੁਰਿੰਦਰ ਭੈਣ ਜੀ ਨੇ ਸ਼ਗਮਲ ਦਾ ਪਾਣੀ ਉਬਾਲ ਕੇ ਉਹ ਪੀਣਾ।
ਹਾਂਜੀ ਮੈਂ ਉਹ ਵੀ ਪੀਤਾ ਤਾਂ ਮੈਂ ਜੀ ਰੇਸ਼ਾ ਵੀ ਹਟ ਗਈ ਤੇ ਖੰਘ ਵੀ ਹਟ ਗਈ। ਥੈਂਕ ਯੂ ਜੀ, ਥੈਂਕ ਯੂ। ਹਾਂਜੀ ਇੱਕ ਮੇਰਾ ਹੋਰ ਸਵਾਲ ਆ। 22 ਸਾਲ ਦੀ ਲੜਕੀ ਇੰਡੀਆ ਆ। ਉਹਨੂੰ ਜਦੋਂ ਡੇਟ ਆਉਂਦੀ ਹੈ ਤੇ ਦਰਦ ਬਹੁਤ ਜ਼ਿਆਦਾ ਹੁੰਦਾ ਆ। ਠੀਕ ਹੈ। ਹਾਂਜੀ ਇਹ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਜ਼ਰੂਰ ਸੁਣਦੇ ਦੱਸਿਓ। ਹਾਂਜੀ ਥੈਂਕ ਯੂ ਜੀ। ਥੈਂਕ ਯੂ ਜੀ ਤੁਹਾਡੇ ਬਹੁਤ ਬਹੁਤ ਧੰਨਵਾਦ। ਰਜਿੰਦਰ ਹੈਲੋ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਰਾ ਨਾ ਇੱਕ ਕੁਐਸਚਨ ਸੀ। ਮੈਂ ਦਵਾਈ ਬਣਾਈ ਸੀ ਜਿਹੜੀ ਕਹਿੰਦੇ ਸੀ ਕੋਲੈਸਟਰੋਲ ਤੋਂ, ਜਿੱਦਾਂ ਅਦਰਕ ਦਾ ਇੱਕ ਕੱਪ ਜੂਸ ਦਾ ਤੇ ਐਪਲ ਸਾਈਡਰ ਤੇ ਨਿੰਬੂ ਤੇ ਹਨੀ ਪਾ ਕੇ ਹਨਾ, ਹਾਂਜੀ ਲਸਣ ਵਾਲਾ, ਉਹ ਜਿੱਦਾਂ ਲੈਨੇ ਆ ਤੇ ਮੇਰਾ ਗਲ ਬਹੁਤ ਜ਼ਿਆਦਾ ਦੁਖਦਾ ਆ। ਤੁਸੀਂ ਸਿੱਧੀ ਲਾ ਲੈਂਦੇ ਉਹਨੂੰ? ਹਾਂਜੀ ਪਾਣੀ ਚ ਪਾਇਆ ਕਰੋ, ਪਾਣੀ ਚ ਪਾਇਆ ਕਰੋ। ਠੀਕ ਆ ਠੀਕ ਆ। ਤੇ ਇੱਕ ਜਿੱਦਾਂ ਇੱਕ ਦਵਾਈ ਨਹੀਂ ਸੀ ਅੱਗੇ ਦੱਸੀ ਸਿਨਮਨ ਤੇ ਕਲੌਂਜੀ ਕੋਲੈਸਟਰੋਲ ਲਈ, ਹਾਂਜੀ ਹਾਂਜੀ, ਉਹ ਵੀ ਜਦੋਂ ਖਾਂਦੇ ਆ ਤੇ ਕੰਨ ਵੀ ਬਹੁਤ ਡਰਾਈ ਹੋ ਜਾਂਦੇ ਤੇ ਨੱਕ ਵੀ ਬਹੁਤ ਡਰਾਈ ਹੋ ਜਾਂਦਾ। ਖੁਸ਼ਕ ਆ ਹਾਂਜੀ। ਤੇ ਜਿੱਦਾਂ ਉਹਦੇ ਲਈ ਜਿੱਦਾਂ ਜੇ ਕੁਝ ਹੋਰ ਨਾ ਖਾ ਸਕਦੇ ਜਾਂ ਕੋਈ ਖਾਣ ਦਾ ਤਰੀਕਾ ਡਿਫਰੈਂਟ ਹੋਵੇ। ਠੀਕ ਹੈ ਪੁੱਛ ਲੈਨੇ ਆਪਾਂ। ਓਕੇ ਜੀ ਥੈਂਕ ਯੂ ਜੀ, ਥੈਂਕ ਯੂ। ਖਾਣ ਦਾ ਤਰੀਕਾ ਤਾਂ ਵੈਸੇ ਉਹੀ ਆ, ਕਈਆਂ ਨੂੰ ਕਈ ਚੀਜ਼ਾਂ ਨਾ ਖੁਸ਼ਕ ਹੁੰਦੀਆਂ, ਉਹਦੇ ਵਿੱਚ ਫਿਰ ਦੁੱਧ ਘਿਓ ਦੀ ਲੋੜ ਹੁੰਦੀ ਆ। ਦੁੱਧ ਘਿਓ ਆਪਾਂ ਹੁਣ ਖਾਣੇ ਪੀਣੇ ਛੱਡੇ ਹੋਏ ਆ। ਜੱਗਾ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਤੇ ਪੰਜਾਬੀ ਰੇਡੀਓ ਦੇ ਸਰੋਤਿਆਂ ਨੂੰ ਸਾਰੀ ਸਤਿ ਸ਼੍ਰੀ ਅਕਾਲ। ਤੇ ਮੈਂ ਤਾਂ ਕਾਲ ਕੀਤੀ ਸੀ, ਮੈਂ ਸੁਣਦਾ ਸੀ ਪ੍ਰੋਗਰਾਮ, ਆਪਣੇ ਇੱਕ ਸਰੋਤੇ ਨੇ ਕਿਹਾ ਦਾਲਚੀਨੀ ਦਾ ਉਹ 10 ਬੂੰਦਾਂ ਤੱਕ ਲੈ ਜਾਣੀ ਆ, ਏਦਾਂ ਕੁਛ ਦੱਸਿਆ ਸੀਗਾ ਨਾ। ਹਾਂ ਇੱਕ ਬੂੰਦ ਤੋਂ ਹੀ ਕਿਹਾ ਸੀ ਸ਼ੁਰੂ ਕਰਨਾ। ਹਾਂਜੀ ਇੱਕ ਬੂੰਦ ਤੋਂ, ਪਰ ਉਹ ਜਿਹੜੀ ਬੂੰਦ ਲੈਣੀ ਆ ਨਾ ਤਾਂ ਜੇ ਸਿੱਧੀ ਤੁਸੀਂ ਮੂੰਹ ਨੂੰ ਲਾਓਗੇ ਜਾਂ ਪਾਓਗੇ ਚਮਚੇ ਨਾਲ ਤਾਂ ਤੁਹਾਡਾ ਮੂੰਹ ਜਾਲ ਦੇਣਾ ਉਹਨੇ। ਨਹੀਂ ਉਹ ਦੁੱਧ ਚ ਪਾ ਕੇ ਬੂੰਦ ਨੇ ਵੀ। ਹਾਂਜੀ ਦੁੱਧ ਚ ਪਾ ਕੇ। ਨਹੀਂ ਵਿੱਚ ਘੁਲਦਾ ਨਹੀਂ ਹੁੰਦਾ। ਅੱਛਾ ਮੇਰਾ ਤਾਂ ਐਕਸਪੀਰੀਅੰਸ ਹੈ, ਮੈਂ ਤਾਂ ਹੀ ਦੁਬਾਰਾ ਠੀਕ ਹੈ ਠੀਕ ਆ। ਉਹ ਨਾ ਇੱਕ ਚਮਚਾ ਲੈ ਕੇ ਥੋੜਾ ਜਿਹਾ ਦੁੱਧ ਲੈ ਕੇ ਉਹਦੇ ਤੇ ਬੂੰਦ ਇੱਕ ਪਾ ਲੈਣ, ਉਹ ਬੂੰਦ ਉੱਤੇ ਹੀ ਰਹਿੰਦੀ ਐ, ਤਰਦੀ ਹੁੰਦੀ ਉਹ। ਫਿਰ ਲੈਣਾ ਕਿਵੇਂ ਆ? ਸਹੀ ਤਰੀਕਾ ਕੀ ਆ? ਉਹ ਜਿੱਦਾਂ ਚਮਚਾ ਏਦਾਂ ਪੂਰਾ ਮੂੰਹ ਚ ਪਾ ਕੇ ਪਿੱਛੇ ਜਿੱਦਾਂ ਸੰਘ ਦੇ ਲਾਗੇ ਚਮਚਾ ਲਿਜਾ ਕੇ ਤਾਂ ਪਿੱਛੇ ਨੂੰ ਸੱਟ ਕੇ ਤੇ ਫੇਰ ਦੁੱਧ ਪੀਣਾ। ਜੇ ਤੁਸੀਂ ਮੂੰਹ ਚ ਪਾ ਲਿਆ ਤੇ ਤੁਹਾਡਾ ਮੂੰਹ ਜਾਲ ਦੇਣਾ। ਬਾਕੀ ਜਿਹੜੀਆਂ 10 ਬੂੰਦਾਂ ਆ ਨਾ ਉਹ ਭੈਣ ਬਹੁਤ ਜ਼ਿਆਦੀਆਂ ਆ। ਨਹੀਂ 10 ਤੱਕ ਤਾਂ ਮੁਸ਼ਕਿਲ ਆ। ਹਾਂਜੀ ਕਿਉਂਕਿ ਮੈਂ ਮਤਲਬ ਕਿ ਵੀ ਬਿਮਾਰ ਹੋ ਕੇ ਤਾਂ ਉਹਦੇ ਵਿੱਚੋਂ ਨਿਕਲ ਕੇ ਆਇਆ, ਮੈਂ ਠੀਕ ਹੋਇਆ। ਮੈਂ ਅੱਗੇ ਵੀ ਤੁਹਾਨੂੰ ਦੱਸਿਆ ਸੀ ਮੈਂ 5 ਬੂੰਦਾਂ ਤੱਕ ਪੀਂਦਾ ਰਿਹਾ। ਨਹੀਂ ਚਲੋ ਠੀਕ ਹੈ, ਤੁਸੀਂ ਸਹੀ ਤਰੀਕਾ ਦੱਸਿਆ। ਤੇ ਉਹ ਹਨੇਰਾ ਆਉਣ ਲੱਗ ਪੈਂਦਾ ਪੰਜਾਂ ਨਾਲ ਵੀ, ਜਿੱਦਾਂ ਨਾ ਜਦੋਂ ਹੁਣ ਗਰਮੀਆਂ ਜਿੱਦਾਂ ਅੱਜ ਕੱਲ੍ਹ ਆਉਣੀਆਂ, ਅੱਜ ਕੱਲ੍ਹ ਤਾਂ ਮਤਲਬ ਮੇਰੀ ਗੁਜ਼ਾਰਿਸ਼ ਇਹ ਆ ਹਰ ਬੰਦੇ ਨੂੰ ਕਿ 2 ਕੁ 3 ਬੂੰਦਾਂ ਬਸ, ਇਦੋਂ ਜ਼ਿਆਦਾ ਨਹੀਂ। ਬਾਕੀ ਜਗਵੀਰ ਸਿੰਘ ਭਾਜੀ ਹੁਣੀ ਜ਼ਿਆਦਾ ਦੱਸਦੇ ਨੇ ਕਿਉਂਕਿ ਉਹ ਹਿਕਮਤ ਬਾਰੇ ਜ਼ਿਆਦਾ ਜਾਣਦੇ, ਉਹਨਾਂ ਨੂੰ ਦੱਸ ਦੇਣਾ ਚਾਹੀਦਾ ਕਿਉਂਕਿ 10 ਬੂੰਦਾਂ ਬਹੁਤ ਜ਼ਿਆਦੀਆਂ ਹੋ ਜਾਣੀਆਂ। ਤੇ ਬਾਕੀ ਜਿਹੜੇ ਸਰੋਤੇ ਨੇ ਦੱਸਿਆ ਮੈਂ ਮਾਜਰਤ ਚਾਹੁੰਦਾ ਮਤਲਬ ਕਿ ਇਹਨੂੰ ਕਰੈਕਸ਼ਨ ਕਰਨ ਲਈ ਬਸ। ਥੈਂਕ ਯੂ ਜੀ, ਬਹੁਤ ਧੰਨਵਾਦ ਹੈ ਜੀ। ਕਿਰਨ ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਜਿਹੜਾ ਕਹਿੰਦੇ ਸੀ એનર્ਜੀ ਨਹੀਂ ਰਹਿੰਦੀ ਹੈ ਨਾ ਬੋਡੀ ਵਿੱਚ, ਤੇ ਉਹ ਆਪਣੀ ਛੋਟੀ ਜਿਹੜੀ ਇਲਾਚੀ ਆ, ਹਰੀ ਇਲਾਚੀ, ਉਹਦੀ ਚਾਹ ਪੀ ਲਿਆ ਕਰਨਾ ਤਾਂ એનર્ਜੀ ਮਿਲ ਜਾਊਗੀ ਉਹਨਾਂ ਨੂੰ। ਫਿਰ ਤਾਂ ਗੱਲ ਹੀ ਕੋਈ ਨਹੀਂ। ਹਾਂਜੀ ਸਰੀਰ ਟੁੱਟਿਆ ਰਹਿੰਦਾ ਨਾ, ਤੇ ਉਹਦੇ ਵਿੱਚ ਜਦੋਂ ਕੱਲੀ ਆਪਣੀ ਹਰੀ ਇਲਾਚੀ ਵਾਲੀ ਚਾਹ ਬਣਾ ਕੇ ਪੀ ਲੈਣ ਤੇ ਉਹਦੇ ਨਾਲ ਕਾਫੀ ਸਰੀਰ ਵਿੱਚ એનર્ਜੀ ਆ ਤੇ ਜਿੰਨਾ ਮਰਜ਼ੀ ਕੰਮ ਕਰੀ ਜਾਣ। ਪਿਸ਼ਾਬ ਜਿਨ੍ਹਾਂ ਦਾ ਜ਼ਿਆਦਾ ਆਉਂਦਾ ਆ ਉਹ ਅੰਗੂਰ ਖਾਣ, ਅੰਗੂਰ ਖਾ ਸਕਦੇ ਆ। ਤੇ ਇੱਕ ਥੋੜੇ ਕੋਸੇ ਪਾਣੀ ਵਿੱਚ ਨਾ ਸ਼ਹਿਦ ਪਾ ਕੇ ਪੀ ਸਕਦੇ ਆ, ਜਿੰਨਾ ਸ਼ੂਗਰ ਨਾ ਹੋਵੇ। ਪਰ ਜੇ ਸ਼ੂਗਰ ਹੈਗੀ ਵੀ ਆ ਤਾਂ ਵੀ ਕੋਈ ਗੱਲ ਨਹੀਂ, ਪਰ ਥੋੜੀ ਜਿਹੀ ਫਿਰ ਜੇ ਸ਼ੂਗਰ ਹੈਗੀ ਆ ਤਾਂ ਫਿਰ 1 ਚਮਚ ਦਾ ਚੌਥਾ ਹਿੱਸਾ ਪਾ ਕੇ ਤਾਂ ਉਹਨੂੰ ਪੀ ਸਕਦੇ ਆ। ਮਣਕਿਆਂ ਦੀ ਗੈਪ ਦੇ ਲਈ ਹੈਗੀ ਆ, ਤੇ ਉਹ ਕੌਲੀ ਵਾਲੇ ਜਿਹੜਾ ਕੌਲੀ ਦੇ ਉੱਤੇ ਬੈਠਣਾ, ਲੱਕੜੀ ਦੀ ਕੁਰਸੀ ਉੱਤੇ ਕੌਲੀ ਉੱਤੇ ਬੈਠ ਕੇ ਤੇ ਉਹੀ ਜ਼ਰੂਰ ਕਰਨ। ਤੇ ਜਿਹੜੇ ਆਪਣੇ ਭਿੰਡੀਆਂ ਦਾ ਪਾਣੀ ਵੀ ਪੀ ਸਕਦੇ ਉਹਦੇ ਲਈ। ਜੇ ਭਿੰਡੀਆਂ 2 ਭਿੰਡੀਆਂ ਰਾਤ ਨੂੰ ਭਿਓ ਕੇ ਤੇ ਗੋਲ ਗੋਲ ਕੱਟ ਕੇ ਤੇ ਉਹਦਾ ਸਵੇਰੇ ਨੈਨੀਕਾਲ ਜੇ ਪਾਣੀ ਪੀ ਕੇ ਤਾਂ ਉਹਦੇ ਨਾਲ ਵੀ ਗੈਸ ਸਾਰੀ ਠੀਕ ਹੋ ਜਾਊਗੀ। ਬਸ ਸਾਡਾ ਪ੍ਰੋਗਰਾਮ ਬਹੁਤ ਵਧੀਆ ਲੱਗਦਾ। ਥੈਂਕ ਯੂ ਕਿਰਨ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਹਾਂਜੀ ਇੱਕ ਗਠੀਏ ਬਾਰੇ ਪੁੱਛਿਆ ਸੀ। ਗਠੀਏ ਬਾਰੇ ਸੌਖਾ ਜਿਹਾ ਤਰੀਕਾ ਕਿਸੇ ਨੇ ਦੱਸਿਆ ਸੀਗਾ ਕਿ ਜਿਹੜੀਆਂ ਮਗਾਂ ਕਾਲੀਆਂ ਜਿਹੀਆਂ ਹੁੰਦੀਆਂ, ਉਹ ਮਗਾਂ ਜਿਹੜੀਆਂ ਰੰਗ ਬਰੰਗੀਆਂ ਉਹ ਨਹੀਂ, ਜਿਹੜੀਆਂ ਮਗਾਂ ਕਾਲੀਆਂ ਜਿਹੀਆਂ ਹੁੰਦੀਆਂ ਉਹ ਮਸਾਲੇ 'ਚ ਬਹੁਤ ਲੋਕੀ ਪਾਉਂਦੇ ਆ। ਕਾਲੀ ਮਿਰਚ ਤੇ ਮਣੱਕਾ, ਵਿੱਚ ਕਿਸੇ ਨੇ ਸੁੰਡ ਵੀ ਦੱਸਿਆ ਸੀਗਾ। ਇਹਨਾਂ ਨੂੰ ਚੀਜ਼ਾਂ ਨੂੰ ਮਿਕਸ ਕਰ ਲੈਣਾ ਹੈ ਇੱਕੋ ਜਿਹੀ ਮਾਤਰਾ ਦੇ ਵਿੱਚ ਲੈ ਕੇ। ਮੇਰੇ ਖਿਆਲ 'ਚ ਇੱਕੋ ਜਿਹੀ ਮਾਤਰਾ ਹੀ ਦੱਸਿਆ ਸੀ, ਫਿਰ ਮੈਂ ਜਾਂਦੇ ਜਾਂਦੇ ਦੱਸਦਾ।
ਤੇ ਉਹਨਾਂ ਨੂੰ ਤਿੰਨਾਂ ਚੀਜ਼ਾਂ ਨੂੰ ਕੁੱਟ ਕੇ ਫਿਰ ਚੌਥੇ ਹੈਗੇ ਮਣਕੇ ਬੀ ਤੋਂ ਬਿਨਾਂ ਲੈ ਕੇ ਸਾਰੀਆਂ ਚੀਜ਼ਾਂ ਨੂੰ ਕੁੱਟ ਕੇ ਗੋਲੀਆਂ ਬਣਾ ਕੇ 1 ਗੋਲੀ ਰੋਜ਼ ਦੀ ਲੈਣੀ ਆ। ਇਹ ਗਠੀਏ ਤੋਂ ਸੌਖਾ ਤਰੀਕਾ ਤੇ ਇਹਦੀ ਫੀਡਬੈਕ ਵੀ ਆਈ ਸੀਗੀ। ਤੇ ਅਗਲੇ ਹਫਤੇ ਫਿਰ ਹੋਰ ਗੱਲਾਂ ਬਾਤਾਂ ਕਰਾਂਗੇ। ਇਸੇ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਹੈ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ